ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज महा ਤੁਹਾਡੀ ਹੋਸਟ ਅਨਿਲ ਕੌਰ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच है बहुत शुक्रिया जी। डॉक्टर साहब आज 14 अगस्त 2023 30 सावन नानक शाही समत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫੋਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੋ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰੰਟ ਇਸ਼ੂ ਦੇ ਹਵਾਲੇ ਨਾਲ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਹਰਸਿਮਰਨ ਸਿੰਘ ਜੀ ਵੱਲੋਂ ਅਤੇ ਇਹਨਾਂ ਨੇ ਕਿਹਾ ਹੈ ਕਿ ਹੁਣ ਸਪਸ਼ਟਤਾ ਨਾਲ ਹਿੰਦੂ ਰਾਸ਼ਟਰ ਜਿਹੜਾ ਹੈ ਉਹ ਬਣ ਰਿਹਾ ਹੈ ਔਰ ਕਾਨੂੰਨ ਬਦਲੇ ਜਾ ਰਹੇ ਹਨ। ਕਿਸਾਨ ਸੰਘਰਸ਼ ਵਰਗੇ ਜਿਹੜੇ ਪ੍ਰੋਟੈਸਟ ਵੀ ਅੱਤਵਾਦੀ ਕਾਰਵਾਈ ਗਰਦਾਨਣੇ ਜਾਣਗੇ। ਹੁਣ ਇਹਨਾਂ ਨੂੰ ਵਿਰੋਧ ਕੁਚਲਣ ਦੀ ਵੀ ਲੋੜ ਨਹੀਂ ਰਹਿਣੀ। ਸਿਸਟਮ ਹੀ ਇਸ ਹਿਸਾਬ ਦਾ ਬਣਾ ਰਹੇ ਹਨ ਕਿ ਸਾਡੇ ਕੋਲ ਕੋਈ ਹੋਰ ਰਾਹ ਹੀ ਨਹੀਂ ਹੈ। ਸੋ ਕੁੱਟਣਾ ਵੀ ਹੈ ਤੁਹਾਨੂੰ ਤੇ ਚੀਖਣ ਤੇ ਅੱਤਵਾਦੀ ਦਾ ਜਿਹੜਾ ਠੱਪਾ ਉਹ ਵੀ ਲਾ ਦੇਣਾ ਹੈ। ਸੋ ਉਹ ਵੀ ਕਾਨੂੰਨੀ ਤੌਰ ਤੇ। ਸੋ ਅਜੇ ਵੀ ਸਮਾਂ ਸੰਭਲ ਜਾਓ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਸਿਮਰਨ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਦੀ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਣਖ ਤੇ ਗੈਰਤ ਦੇ ਪ੍ਰਤੀਕ ਖਾਲਿਸਤਾਨੀ ਯੋਧੇ ਭਾਈ ਅਵਤਾਰ ਸਿੰਘ ਖੰਡਾ ਨੂੰ ਇੰਗਲੈਂਡ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਨੇ ਖਾਲਿਸਤਾਨੀ ਝੰਡਿਆਂ ਤੇ ਨਾਰਿਆਂ ਨਾਲ ਅੰਤਿਮ ਜਿਹੜੀ ਵਿਦਾਇਗੀ ਹੈ ਉਹ ਦਿੱਤੀ ਹੈ ਔਰ ਇਹ ਭਾਰਤ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਹੈ ਜਿਸ ਨੇ ਭਾਈ ਖੰਡਾ ਦਾ ਕਤਲ ਕੀਤਾ ਨਾ ਉਹਨਾਂ ਦੀ ਮ੍ਰਿਤਕ ਜਿਹੜੀ ਹੈ ਦੇਹ ਨੂੰ ਪੰਜਾਬ ਆਉਣ ਜਿਹੜਾ ਦਿੱਤਾ ਤੇ ਇੰਗਲੈਂਡ ਸਰਕਾਰ ਤੇ ਦਬਾਅ ਪਾ ਕੇ ਭਾਈ ਖੰਡਾ ਦੀ ਮਾਂ ਤੇ ਭੈਣ ਨੂੰ ਜਿਹੜਾ ਯੂਕੇ ਦਾ ਵੀਜ਼ਾ ਵੀ ਜਿਹੜਾ ਡਿਨਾਈ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਸਿਮਰਨ ਸਿੰਘ ਕੈਲੀਫੋਰਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਉਹਨਾਂ ਨੇ ਜਿਸ ਪਾਸੇ ਵੱਲ ਇਸ਼ਾਰਾ ਕੀਤਾ ਹੈ ਬਹੁਤ ਵਾਰ ਜਦੋਂ ਸਿਆਸੀ ਨਾਅਰੇਬਾਜ਼ੀ ਔਰ ਹੋਰ ਚੀਜ਼ਾਂ ਚੱਲ ਰਹੀਆਂ ਹੋਣ ਤੇ ਦੁਸ਼ਮਣ ਅੰਦਰ ਖਾਤੇ ਕਿਵੇਂ ਕੁਆਇਟਲੀ ਸਾਰੇ ਸਿਸਟਮ ਨੂੰ ਬਦਲ ਰਿਹਾ ਹੈ ਇਸ ਵੱਲ ਬਹੁਤਿਆਂ ਦਾ ਧਿਆਨ ਨਹੀਂ ਜਾਂਦਾ ਔਰ ਹਰਸਿਮਰਨ ਸਿੰਘ ਹੋਰਾਂ ਦਾ ਧਿਆਨ ਗਿਆ ਕਿ ਪਿਛਲੇ ਮੌਨਸੂਨ ਸੈਸ਼ਨ ਦੇ ਦੌਰਾਨ ਜਿਸ ਤੇਜ਼ੀ ਨਾਲ 100 ਤੋਂ ਜ਼ਿਆਦਾ ਨਵੇਂ ਕਾਨੂੰਨ ਜਿਹੜੇ ਨੇ ਬਿੱਲ ਪਾਸ ਕੀਤੇ ਗਏ ਤੇਜ਼ੀ ਨਾਲ ਕਿਉਂਕਿ ਆਪੋਜੀਸ਼ਨ ਤਾਂ ਪਾਰਟੀਆਂ ਜਿਨ੍ਹਾਂ ਦੀ ਨੂੰ ਲੀਡ ਕਾਂਗਰਸ ਕਰ ਰਹੀ ਹੈ ਉਹ ਤਾਂ ਆਲਮੋਸਟ ਮਨੀਪੁਰ ਦੇ ਮੁੱਦੇ ਤੇ ਜਾਂ ਨੋ ਕੌਨਫੀਡੈਂਸ ਨੂੰ ਲੈ ਕੇ ਜਾਂ ਦੂਸਰੇ ਤੇ ਹੀ ਜਿਹੜੇ ਨੇ ਉਹਨਾਂ ਦਾ ਧਿਆਨ ਕੇਂਦਰਿਤ ਸੀ ਪਰ ਔਰ ਇਸ ਲਈ ਰਿਪੀਟਡਲੀ ਬਾਈਕਾਟ ਵੀ ਕਰਦੇ ਰਹੇ ਮਨੀਪੁਰ ਦੇ ਮੁੱਦੇ ਤੇ ਜੀ ਕਿ ਮੋਦੀ ਆ ਕੇ ਐਡਰੈਸ ਕਰੇ ਔਰ ਉਸ ਪੀਰੀਅਡ 'ਚ ਉਹ ਬੜੀ ਤੇਜ਼ੀ ਨਾਲ ਜਿਹੜੇ ਨੇ ਅੱਡ-ਅੱਡ ਬਿੱਲਾਂ ਨੂੰ ਕਾਨੂੰਨ ਦੇ ਵਿੱਚ ਕਨਵਰਟ ਕਰਦੇ ਰਹੇ ਔਰ ਉਹਦੇ 'ਚ ਜਿੱਥੇ ਹੋਰ ਬਹੁਤ ਸਾਰੇ ਜਿਵੇਂ ਅਸੀਂ ਦੇਖਿਆ ਕਿ ਵੀ ਦਿੱਲੀ ਦੇ ਮਾਮਲੇ ਨੂੰ ਲੈ ਕੇ ਜਿਵੇਂ ਉਹਨਾਂ ਨੇ ਲੈਫਟੀਨੈਂਟ ਗਵਰਨਰ ਨੂੰ ਹੀ ਸਾਰੀਆਂ ਪਾਵਰਸ ਦੇ ਦਿੱਤੀਆਂ ਨੇ। ਦਿੱਲੀ ਦੀ ਹਕੂਮਤ ਬੇਸ਼ੱਕ ਅਸੈਂਬਲੀ ਉਹਦੀ ਹੈ ਸੀਟਾਂ ਚੁਣ ਕੇ ਆਉਂਦੀਆਂ ਨੇ ਉਹਨੂੰ ਮਿਊਨਿਸਪਲ ਕਮੇਟੀ ਬਣਾ ਕੇ ਰੱਖ ਦਿੱਤਾ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਵੀ ਬੜੇ ਤੇਜ਼ੀ ਨਾਲ ਜਿਹੜੇ ਨੇ ਸਰਵਿਸ ਬਿੱਲ ਔਰ ਦੂਜੇ ਪਾਸ ਕੀਤੇ ਨੇ। ਜਿਹੜਾ ਸਭ ਤੋਂ ਖਤਰਨਾਕ ਪਾਰਟ ਜਿਸ ਵੱਲ ਵੀਰ ਹਰਸਿਮਰਨ ਸਿੰਘ ਨੇ ਇਸ਼ਾਰਾ ਕੀਤਾ ਔਰ ਅੱਜ ਹੀ ਮੈਂ
ਪ੍ਰੋਮੀਨੈਂਟ ਵਕੀਲ ਜਿਹੜੇ ਕਾਂਗਰਸ ਦਾ ਸਿਟਿੰਗ ਐਮਪੀ ਵੀ ਹੈ ਕਪਿਲ ਸਿੱਬਲ ਜੀ, ਉਸ ਦਾ ਇੱਕ ਇੰਟਰਵਿਊ ਦੇਖ ਰਿਹਾ ਸੀ ਕਿ ਕਿਵੇਂ ਇਹਨਾਂ ਨੇ ਇੰਡੀਅਨ ਪੀਨਲ ਕੋਡ ਵਿਚਲੇ ਕਾਨੂੰਨ ਜਿਹਦੇ 'ਚ ਐਵੀਡੈਂਸ ਐਕਟ ਤੋਂ ਲੈ ਕੇ ਇੰਨੀਆਂ ਚੇਂਜਸ ਕੀਤੀਆਂ ਨੇ, ਔਰ ਇਹ ਬਿਲਕੁਲ ਇਵੇਂ ਹੀ ਹੈ ਜਿਵੇਂ ਤੁਸੀਂ ਕਿਸੇ ਦੀ ਮੌਤ ਦੀ ਤਿਆਰੀ ਕਰ ਰਹੇ ਹੋ ਤੇ ਉਸ ਨੂੰ ਤੁਸੀਂ ਕਹਿ ਰਹੇ ਹੋਵੋ ਕਿ ਤੂੰ ਚਰਨਜੀਵ ਹੋ ਜਾਂ ਤੇਰੀ ਲੰਮੀ ਉਮਰ ਹੋਏ ਜਾਂ ਤੇਰੀ ਉਮਰ ਦਰਾਜ਼ ਹੋਏ। ਕਿਉਂਕਿ ਅਮਿਤ ਸ਼ਾਹ ਦੀ ਜਦੋਂ ਤੁਸੀਂ ਸਟੇਟਮੈਂਟ ਦੇਖਦੇ ਹੋ ਤੇ ਉਹਦੇ 'ਚ ਤਾਂ ਉਹ ਇਹ ਕਹਿ ਰਿਹਾ ਕਿ ਜੀ ਇਹ ਬਹੁਤ ਸਾਰੇ ਜਿਹੜੇ ਸਾਡੇ ਇੰਡੀਅਨ ਪੀਨਲ ਕੋਡ ਔਰ ਸਾਡੇ ਕਾਨੂੰਨਾਂ ਦੇ ਵਿੱਚ ਬ੍ਰਿਟਿਸ਼ ਗੁਲਾਮੀ ਦੇ ਦੌਰ ਦੇ ਕਾਨੂੰਨ ਨੇ, ਔਰ ਅਸੀਂ ਇਸ ਨੂੰ ਹੁਣ ਭਾਰਤੀ ਦੰਡ ਸੰਹਿਤਾ ਦੀ ਥਾਂ ਤੇ ਭਾਰਤੀ ਨਿਆਇ ਸੰਹਿਤਾ ਕਵਾਂਗੇ ਕਿ ਇੰਡੀਅਨ ਪੀਨਲ ਕੋਡ ਨਹੀਂ, ਇੰਡੀਅਨ ਜਸਟਿਸ ਕੋਡ, ਔਰ ਅਸੀਂ ਇਹ ਗੁਲਾਮੀ ਖਤਮ ਕਰ ਰਹੇ ਹਾਂ। ਪਰ ਜਦੋਂ ਤੁਸੀਂ ਉਸ ਦੇ ਵਿੱਚ ਜਿਹੜੀਆਂ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਨੇ ਉਹਦੇ ਥੱਲੇ ਤਾਂ ਭਾਰਤ ਦੇ ਵਿੱਚ ਨਾ ਕੋਈ ਪੀਸਫੁਲੀ ਪ੍ਰੋਟੈਸਟ ਕਰ ਸਕੇਗਾ ਕਿਸੇ ਵੀ ਮੁੱਦੇ ਤੇ, ਖਾਲਿਸਤਾਨ ਦੀ ਗੱਲ ਜਾਂ ਦੂਸਰੀ ਤਾਂ ਦੂਰ ਦੀ ਗੱਲ ਹੈ, ਈਵਨ ਆਮ ਹਾਲਤਾਂ 'ਚ ਪ੍ਰੋਟੈਸਟ ਵੀ ਜਿਹੜਾ ਹੈ ਉਹ ਨਾਮੁਮਕਿਨ ਹੋਏਗਾ। ਔਰ ਈਵਨ ਜਿਹੜੇ ਅੱਜ ਤਾਂ ਬੇਸ਼ੱਕ ਲੋਅਰ ਲੈਵਲ ਦੇ ਉੱਤੇ ਕੋਰਟਸ ਨੂੰ ਮੈਨੇਜ ਕਰਦੇ ਨੇ, ਹਾਈ ਕੋਰਟ ਤੱਕ ਵੀ ਪਹੁੰਚ ਹੈ, ਸੁਪਰੀਮ ਕੋਰਟ 'ਚ ਜਾ ਕੇ ਥੋੜੇ ਬਹੁਤ ਅੱਧ ਪਚੱਦੇ ਉਹ ਬਦਲ ਦਿੰਦੇ ਨੇ, ਅੱਧ ਪਚੱਦੇ ਇਹਨਾਂ ਦੀ ਫੇਵਰ ਕਰਦੇ ਨੇ। ਪਰ ਈਵਨ ਇਸ ਕਾਨੂੰਨ ਦੀਆਂ ਇਹਨਾਂ ਜਿਹੜੀਆਂ ਧਾਰਾਵਾਂ ਨਿਆਇ ਸੰਹਿਤਾ ਦੇ ਥੱਲੇ ਲਿਆ ਰਹੇ ਨੇ ਉਹਦੇ 'ਚ ਇਸ ਕਿਸਮ ਦਾ ਕਿ ਜੇ ਕੋਈ ਜੱਜ ਵੀ ਐਸਾ ਫੈਸਲਾ ਲਿਖੇ ਜਿਹੜਾ ਉਹਨਾਂ ਨੂੰ ਲੱਗੇ ਕਿ ਵੀ ਨਹੀਂ ਇਹ ਠੀਕ ਨਹੀਂ ਹੈ ਤਾਂ ਉਹਨੂੰ ਵੀ 7 ਸਾਲ ਦੀ ਕੈਦ। ਸੋ ਇਸ ਲੈਵਲ ਦੇ ਉੱਤੇ ਜਿਹੜਾ ਹੈ ਉਹ ਤਬਦੀਲੀ ਚੱਲ ਰਹੀ ਹੈ। ਸੋ ਉਹਨਾਂ ਨੇ ਆਲਰੇਡੀ ਇਸ ਦੇ ਉੱਤੇ ਅੱਜ ਹੀ ਮੈਂ ਚੈਮੋਸਕੀ ਬਹੁਤ ਵੱਡਾ ਦੁਨੀਆ ਦਾ ਇਸ ਵੇਲੇ ਇੱਕ ਥਿੰਕਰ ਮੰਨਿਆ ਜਾਂਦਾ ਹੈ, ਬੜੀ ਰਿਬੈਲੀਅਸ ਆਵਾਜ਼ ਹੈ, ਉਹਨੂੰ ਇੱਕ ਕੋਈ ਇੰਟਰਨੈਸ਼ਨਲ ਚੈਨਲ ਇੰਟਰਵਿਊ ਕਰ ਰਿਹਾ ਸੀ 2024 ਦੀਆਂ ਅਮਰੀਕਾ ਦੀਆਂ ਇਲੈਕਸ਼ਨਸ ਨੂੰ ਲੈ ਕੇ ਕਿ ਵੀ 2024 ਚ ਕੀ ਹੋਏਗਾ। ਪਰ ਉਹਨੇ ਗੱਲ ਕਰਦੇ ਦੋ ਵੱਡੇ ਚੈਲੰਜਸ ਉਹਨੇ ਕਿਹਾ ਵੀ ਇਹ ਜਿਹੜੀ ਹਿਊਮਨ ਬੀਇੰਗਸ ਵਾਲਾ ਇਹ ਸਾਡਾ ਪਲੈਨਟ ਹੈ ਜਿਹਦੇ 'ਚ ਆਰਗੈਨਿਕ ਲਾਈਫ ਹੈ ਇਹ ਖਤਮ ਹੋਣ ਜਾ ਰਹੀ ਹੈ। ਉਹਨੇ ਕਿਹਾ ਦੋ ਵੱਡੇ ਚੈਲੰਜਸ ਨੇ, ਇੱਕ ਤਾਂ ਨਿਊਕਲੀਅਰ ਜਿਹੜੀ ਵਾਰ ਹੈ ਉਹ ਬਿਲਕੁਲ ਕਲੋਜ਼ ਆ ਰਹੀ ਹੈ ਜੋ ਕੁਝ ਯੂਰਪ ਦੇ ਵਿੱਚ ਚੱਲ ਰਿਹਾ। ਸੈਕੰਡਲੀ ਉਹਨੇ ਕਲਾਈਮੇਟ ਚੇਂਜ ਦੀ ਗੱਲ ਕੀਤੀ ਕਿ ਵੀ ਅਸੀਂ ਇੰਨਾ ਕੁ ਗਰਮ ਕਰ ਦਿੱਤਾ ਇਸ ਪਲੈਨਟ ਨੂੰ ਕਿ ਭਾਈ ਤਬਾਹੀ, ਤੇ ਉਹਦੇ ਨਾਲ ਕਰਦੇ ਆ ਉਹ ਕਹਿ ਰਿਹਾ ਵੀ ਜਿਹੜੇ ਈਵਨ ਸਿਸਟਮ ਨੇ ਉਹ ਵੀ ਤਬਾਹੀ ਵੱਲ ਜਾ ਰਹੇ ਨੇ। ਔਰ ਉਹਨੇ ਖਾਸ ਤੌਰ ਤੇ ਜਿਹੜਾ ਹਿੰਦੂਤਵਾ ਦੀ ਹਕੂਮਤ ਹੈ ਮੋਦੀ ਦੀ ਉਹਦਾ ਜ਼ਿਕਰ ਕੀਤਾ ਕਿ ਭਾਈ ਉਹ ਕਿਸ ਕਿਸਮ ਦਾ ਸਮਾਨ ਜਿਹੜਾ ਉਹ ਤਿਆਰ ਕਰ ਰਹੇ ਨੇ ਕਿ ਇਹ ਜਿਹੜਾ ਬਿਲਕੁਲ ਇੱਕ ਤੋਂ ਬਾਅਦ ਇੱਕ ਜੈਨੋਸਾਈਡ ਨੂੰ ਜਨਮ ਦੇ ਰਿਹਾ ਔਰ ਇਹੀ ਤਬਾਹੀ ਦਾ ਮੁੱਢ ਹੈ। ਲੇਕਿਨ ਤੁਸੀਂ ਦੇਖੋਗੇ ਕਿ ਸਾਡਾ ਵੱਡਾ ਤਬਕਾ ਜਿਹੜਾ ਹੈ ਉਸ ਨੂੰ ਨਾ ਉਸ ਦੀ ਕੋਈ ਦਿਲਚਸਪੀ ਹੈ ਨਾ ਉਹਨਾਂ ਨੂੰ ਹੈ, ਉਹ ਤਾਂ ਇਸੇ ਕੰਮ ਤੇ ਲੱਗੇ ਹੋਏ ਨੇ ਕਿ ਵੀ ਉਹਨਾਂ ਨੇ ਆਪਣਿਆਂ ਨੂੰ ਵੀ ਭੰਡਣਾ ਹੈ ਕਿ ਜੀ ਗੁਰਦੁਆਰਿਆਂ ਦੇ ਵਿੱਚ ਆ ਸੁਧਾਰ ਕਿਉਂ ਨਹੀਂ ਹੋ ਰਿਹਾ, ਫਲਾਣਾ ਕਿਉਂ ਨਹੀਂ ਹੋ ਰਿਹਾ, ਆਨਰ ਕਿਲਿੰਗ ਜੇ ਕੋਈ ਹੁੰਦੀ ਆ ਉਹਨੂੰ ਲੈ ਕੇ ਜਿਹੜਾ ਡਿਬੇਟ ਖੜੀ ਕਰ ਦਿੱਤੀ ਜਾਂਦੀ ਹੈ। ਸੋ ਇਹਨਾਂ ਹਾਲਾਤਾਂ ਦੇ ਚਲਦੇ ਆ ਉਹਨਾਂ ਨੂੰ ਜਿਸ ਕਿਸਮ ਦਾ ਉਹ ਕਾਨੂੰਨੀ ਸ਼ਿਕੰਜਾ ਕੱਸ ਰਹੇ ਨੇ, ਕੋਈ ਡਾਇਸੈਂਟ ਦੀ ਆਵਾਜ਼ ਇਹ ਨਹੀਂ ਹੈ ਕਿ ਵੀ ਆਜ਼ਾਦੀ ਦੀਆਂ ਤਹਿਰੀਕਾਂ, ਉਹ ਤਾਂ ਪਹਿਲਾਂ ਹੀ ਇੰਨੇ ਕੁ ਕਾਨੂੰਨ ਨੇ ਆ ਜੋ ਉਹਨੇ ਇੱਕ ਜਿਹੜਾ ਕਮੈਂਟੇਟਰ ਆ ਉਹ ਕਹਿ ਰਿਹਾ ਸੀ ਕਿ ਜੇ ਮਕਸਦ ਇਸ ਸਭ ਦਾ ਖਾਲਿਸਤਾਨ ਦੀ ਮੂਵਮੈਂਟ ਨੂੰ ਇੱਥੇ ਜਾਂ ਉੱਥੇ ਕਾਬੂ ਕਰਨਾ ਹੈ, ਉਹਨੇ ਕਿਹਾ ਉਹ ਤਾਂ ਆਲਰੇਡੀ ਇੰਨੇ ਪ੍ਰੋਵੀਜ਼ਨ ਨੇ। ਜੇ ਤੁਸੀਂ NIA ਦੀਆਂ ਟੀਮਾਂ UK 'ਚ ਡਿਸਪੈਚ ਕੀਤੀਆਂ ਹੋਈਆਂ ਨੇ, ਟਾਰਗੇਟ ਕਿਲਿੰਗਸ ਤੁਸੀਂ ਕਰ ਰਹੇ ਹੋ, ਕੋਈ ਵੀ ਵਾਕਿਆ ਪ੍ਰੋਟੈਸਟ ਦਾ ਅਮਰੀਕਾ ਕੈਨੇਡਾ UK 'ਚ ਹੁੰਦਾ ਹੈ, ਕੇਸ ਤੁਸੀਂ ਉੱਥੇ ਰਜਿਸਟਰ ਕਰਕੇ ਉਹਨਾਂ ਦੇ ਘਰਾਂ ਦੇ ਉੱਤੇ ਰੇਡ ਕਰ ਰਹੇ ਹੋ, ਉਹ ਤਾਂ ਪਾਰਟ ਹੀ ਨਹੀਂ ਹੈ। ਇਹ ਤਾਂ ਹੁਣ ਜਿਹੜੇ ਵਿਦਨ ਵੀ ਉਹਨਾਂ ਦੇ ਹਿੰਦੂ ਸੁਸਾਇਟੀ ਦੇ ਜਿਹੜੇ ਮਾੜੀ ਮੋਟੀ ਨਿਰਪੱਖਤਾ ਦੀ ਗੱਲ ਕਰਨ ਵਾਲੇ, ਇਹਨਾਂ ਦੀ ਕਰਪਸ਼ਨ, ਇਹਨਾਂ ਦੇ ਹਿੰਦੂਤਵਾ ਏਜੰਡੇ ਨੂੰ ਜਿਹੜਾ ਉਹ ਬਦਲਾਉਣ ਵਾਲੇ ਨੇ। ਹੁਣ ਤੁਸੀਂ ਦੇਖੋ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਨੂਹ ਦੇ ਵਿੱਚ ਜੋ ਕੁਝ ਮੁਸਲਮਾਨਾਂ ਦੇ ਨਾਲ ਹੋਇਆ ਔਰ ਉਹਨਾਂ ਨੇ ਕਿਵੇਂ ਬੁਲਡੋਜ਼ਰ ਦੇ ਨਾਂ ਥੱਲੇ, ਬੁਲਡੋਜ਼ਰ ਜਸਟਿਸ ਦੇ ਨਾਂ ਥੱਲੇ ਲਿਆ ਕੇ 350 ਤੋਂ ਜ਼ਿਆਦਾ ਘਰ ਦੁਕਾਨਾਂ ਉੱਥੇ ਗੁੜਗਾਵਾਂ ਸੋਹਾਣਾ ਡੇਗ ਦਿੱਤੀਆਂ ਔਰ ਸੂ ਮੋਟੋ ਨੋਟਿਸ ਲਿਆ। ਪੰਜਾਬ ਹਰਿਆਣਾ ਹਾਈ ਕੋਰਟ ਦੇ 2 ਜੱਜਾਂ ਦਾ ਬੈਂਚ ਬਣਿਆ, ਬੀਬੀ ਹਰਪ੍ਰੀਤ ਕੌਰ ਔਰ ਇੱਕ ਸਰਦਾਰ ਸੰਧਾ ਵਾਲੀਆ ਦਾ, ਔਰ 3 ਦਿਨ ਉਹਨਾਂ ਨੇ ਪਹਿਲੀ ਜਿਹੜੀ ਆਪਣਾ ਹਰਿਆਣਾ ਕਮੇਟੀ ਗਵਰਨਮੈਂਟ ਨੂੰ ਹੀ ਜਿਹੜਾ ਉਹ ਸੱਦਿਆ
ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਕੀ ਤੁਸੀਂ ਐਥਨਿਕ ਕਲੀਨਜ਼ਿੰਗ ਕਰ ਰਹੇ ਹੋ ਨੂੰਹ ਦੇ ਵਿੱਚ। ਔਰ 2 ਦਿਨ ਬਾਅਦ ਉਹਨਾਂ ਦੋਨੋਂ ਹੀ ਜੱਜਾਂ ਨੂੰ ਬਦਲ ਦਿੱਤਾ ਗਿਆ, ਉਹਨਾਂ ਦਾ ਬੈਂਚ ਬਦਲ ਦਿੱਤਾ ਹੈ ਔਰ ਹੁਣ ਨਵੇਂ ਕੋਈ ਕੁਮਾਰ ਕੇ ਕੌਣ ਲਿਆਏ ਨੇ। ਸੋ ਮਤਲਬ ਇਹ ਹੈ ਵੀ ਮੀਡੀਆ ਪਹਿਲਾਂ ਹੀ ਇਹਨਾਂ ਦੇ ਕੋਲ ਹੈ, ਬਿਊਰੋਕਰੇਸੀ ਦੀ ਹਿੰਮਤ ਨਹੀਂ ਕਿ ਕੋਈ ਬੋਲ ਸਕੇ। ਇਹ ਜਿਹੜੀ ਨਿਆਂ ਸੰਹਿਤਾ ਦੇ ਨਾਂ ਥੱਲੇ ਜੋ ਕਰ ਰਹੇ ਨੇ, 7-7 ਸਾਲ ਦੀ ਕੈਦ ਦੀ ਤਲਵਾਰ ਤੁਹਾਡੇ ਸਿਰ ਤੇ ਲਟਕ ਰਹੀ ਹੈ, ਤੁਸੀਂ ਨੌਕਰੀ ਬਚਾਓਗੇ ਜਾਂ ਜੇਲ੍ਹ 'ਚ ਜਾਓਗੇ? ਤੁਸੀਂ ਉਹੀ ਕਰੋਗੇ ਜੋ ਉਹ ਚਾਹੁੰਦੇ ਨੇ। ਸੋ ਇਹ ਬਿਲਕੁਲ ਠੀਕ ਹੈ ਵੀ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਨੇ ਇੰਨਾ ਕੁ ਸ਼ਿਕੰਜਾ ਕੱਸ ਦੇਣਾ ਔਰ ਇਹਨਾਂ ਨੂੰ ਕੀ ਫਰਕ ਪੈਂਦਾ ਬਾਹਰਲਿਆਂ ਨੂੰ। ਇਹਨਾਂ ਨੂੰ ਐਜ਼ ਲੌਂਗ ਐਜ਼ ਕਾਰਪੋਰੇਟ ਅਮਰੀਕਾ ਦੀ ਉੱਥੋਂ ਤੱਕ ਪਹੁੰਚ ਹੁੰਦੀ ਹੈ, ਇਹਨਾਂ ਦੀ ਗੱਲ ਮੰਨੀ ਜਾਂਦੀ ਹੈ ਔਰ ਇਹ ਸਾਰਾ ਹੋਏਗਾ। ਔਰ ਅਸੀਂ ਵੀਰ ਹਰਸਿਮਰਨ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਸਪਾਂਸਰਸ਼ਿਪ ਲਈ ਵੀ। ਔਰ ਜਿਹੜਾ ਟੌਪਿਕ ਇਸ ਵੇਲੇ ਅਹਿਮੀਅਤ ਵਾਲਾ ਹੈ, ਪਰ ਜਿਹਦੇ ਵੱਲ ਜਦੋਂ ਵੀ ਤੁਸੀਂ ਕੋਈ ਸਿਧਾਂਤਕ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਮੈਂ ਆਪਣੇ ਪ੍ਰੋਗਰਾਮਾਂ 'ਚ ਵੀ ਦੇਖਦਾ, ਉਦੋਂ ਬਹੁਤਿਆਂ ਦੇ ਹਾਲਾਂ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਬੜੇ ਸੂਝਵਾਨ ਵੀਰ ਭੈਣਾਂ ਨੇ, ਜ਼ਾਹਰ ਹੈ ਉਹ ਆਜ਼ਾਦ ਮੁਲਕ ਦੀ ਵਜ਼ਾਹਤ ਵੀ ਚਾਹੁੰਦੇ ਨੇ, ਪਰ ਸਾਡੀ ਜਿਹੜੀ ਕੀ ਕਨਸਟੀਚੁਐਂਸੀ ਵੀ ਹੈ ਉਹਨੂੰ ਜਿਹੜਾ ਚੈਲੰਜ ਕੋਈ ਸਿੱਧੇ ਤੌਰ ਤੇ ਹੁੰਦਾ ਕਿ ਕਿੱਥੇ ਕੀ ਉਹ ਸਮਝ ਆਉਂਦਾ ਹੈ, ਜਿਹੜਾ ਅਦਰਵਾਈਜ਼ ਹੈ ਇਹ ਨਹੀਂ ਹੈ ਵੀ ਉਹ ਸਮਝ ਨਹੀਂ ਆਉਂਦਾ ਦੂਜਾ, ਪਰ ਉਹਦੇ 'ਚ ਦਿਲਚਸਪੀ ਨਹੀਂ ਰੱਖਦੇ। ਔਰ ਇਹ ਇਸ ਵੇਲੇ ਹਿੰਦੂ ਤਵੀ ਜਿਹੜੇ ਨੇ ਬਹੁਤ ਗੰਦੀ ਖੇਡ ਰਹੇ ਨੇ ਕਾਨੂੰਨੀ ਤੌਰ ਦੇ ਉੱਤੇ। ਜਿਵੇਂ ਅਸੀਂ ਉਹ ਅਮਰੀਕਾ ਦੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਦੇ ਜ਼ਿਕਰ ਕੀਤਾ ਸੀ, ਉਹਨੇ ਕਿਹਾ ਸੀ ਵੀ ਹੋ ਸਕਦਾ ਇਹਨਾਂ ਨੂੰ 1930 ਦੇ ਨਾਜ਼ੀਆਂ ਵਾਂਗ ਕੋਈ ਕਤਲੇਆਮ ਨਾ ਕਰਨਾ ਪਏ, ਉਹਨਾਂ ਨੇ ਵੈਸੇ ਹੀ ਕਾਨੂੰਨੀ ਤੌਰ ਦੇ ਉੱਤੇ ਦੂਸਰੀਆਂ ਘੱਟ ਗਿਣਤੀਆਂ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾ ਦੇਣਾ ਔਰ ਜਿਹੜੀ ਮੈਜੋਰਿਟੀ ਹੈ ਉਹਨੂੰ ਡਿਕਟੇਟਰਸ਼ਿਪ ਵਾਂਗ ਐਵੇਂ ਨਹੀਂ ਉਹਨਾਂ ਨੇ ਉੱਥੇ ਸੰਗੋਲ ਸਥਾਪਿਤ ਕਰ ਦਿੱਤਾ ਤੇ ਮੋਦੀ ਰਾਜਾ ਬਣ ਗਿਆ ਜਾਂ ਦੂਜਾ, ਜਿੱਥੇ ਕਿ ਸਾਰੀਆਂ ਪਾਵਰਸ ਉਹਨਾਂ ਦੇ ਕੋਲ ਹੋਣਗੀਆਂ, ਨਾ ਮੀਡੀਆ 'ਚ ਕੋਈ ਕੁਸਕੇਗਾ ਨਾ ਕੋਈ ਬਿਊਰੋਕਰੇਸੀ 'ਚ ਕੁਸਕੇਗਾ, ਜੁਡੀਸ਼ਰੀ ਵੀ ਹੱਥ ਜੋੜ ਕੇ ਖੜੀ ਹੋਏਗੀ ਔਰ ਬਿਲਕੁਲ ਉਸ ਲਾਈਨ ਦੇ ਉੱਤੇ ਜਿਹੜਾ ਉਹ ਕੰਮ ਕਰ ਰਹੇ ਨੇ। ਸਰ ਅਵਤਾਰ ਸਿੰਘ ਖੰਡਾ, ਅਸੀਂ ਲਗਾਤਾਰਤਾ ਨਾਲ ਪਹਿਲੇ ਦਿਨ ਤੋਂ ਇਸ ਨਤੀਜੇ ਤੇ ਪਹੁੰਚ ਗਏ ਸੀ, ਹਾਲਾਂਕਿ ਜਿਹੜੀਆਂ ਮੁੱਢਲੀਆਂ ਖਬਰਾਂ ਈਵਨ ਪੰਥਕ ਹਲਕਿਆਂ ਦੇ ਵਿੱਚ ਵੀ ਸੀ ਕਿ ਭਾਈ ਅਵਤਾਰ ਸਿੰਘ ਖੰਡਾ ਟਰਮੀਨਲ ਕੈਂਸਰ ਦੀ ਫਾਈਨਲ ਸਟੇਜ ਬਲੱਡ ਕੈਂਸਰ, ਫਿਰ ਕੋਈ ਬਿਮਾਰੀ ਦਾ ਨਾਮ ਵੀ ਦਿੱਤਾ ਗਿਆ ਕਿ ਉਸ ਨਾਲ ਹੋਇਆ। ਲੇਕਿਨ ਇੱਕ ਹਫ਼ਤਾ ਪਹਿਲਾਂ ਤੱਕ ਜਿਹੜਾ ਫੁੱਲ ਫਲੈਜਡ ਐਨਰਜੀ ਦੇ ਨਾਲ ਐਕਟਿਵ ਪ੍ਰੋਟੈਸਟ ਜਾ ਰਿਹਾ ਹੈ, ਇੰਡੀਅਨ ਗਵਰਨਮੈਂਟ ਬਾਰ-ਬਾਰ ਜਿਹੜਾ ਦਬਾਅ ਬਣਾ ਰਹੀ ਹੈ, NIA ਦੀ ਇਨਵੈਸਟੀਗੇਸ਼ਨ 'ਚ ਪਾ ਦਿੱਤਾ ਗਿਆ ਹੈ, ਇੰਗਲੈਂਡ ਦੀ ਸਰਕਾਰ ਨੂੰ ਕਿਹਾ ਜਾ ਰਿਹਾ ਕਿ ਅਰੈਸਟ ਕਰੋ ਔਰ 19 ਮਾਰਚ ਦੇ ਪ੍ਰੋਟੈਸਟ ਨੂੰ ਲੈ ਕੇ ਝੰਡਾ ਲਾਉਣ ਜਾਂ ਦੂਜੇ ਦੀ ਜ਼ਿੰਮੇਵਾਰੀ ਉਸ ਤੇ ਪਾਈ ਜਾ ਰਹੀ ਹੈ, ਹਾਲਾਂਕਿ ਨਾ ਉਹ ਅਰੈਸਟ ਹੋਇਆ ਕਿਉਂਕਿ ਉਹ ਉਸ ਪ੍ਰੋਟੈਸਟ ਦਾ ਹਿੱਸਾ ਵੀ ਨਹੀਂ ਸੀ। ਲੇਕਿਨ ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਉਹ ਐਂਡ ਕੀਤਾ ਗਿਆ, ਮੈਨੂੰ ਕਦੇ ਵੀ ਭੁਲੇਖਾ ਨਹੀਂ ਸੀ। ਹਾਲਾਂਕਿ ਸਲੋ ਕੈਮੀਕਲ ਜਾਂ ਦੂਜੀਆਂ ਗੱਲਾਂ ਤਾਂ ਬਾਅਦ 'ਚ ਆਉਣੀਆਂ ਸ਼ੁਰੂ ਹੋਈਆਂ ਜਾਂ ਬਹੁਤ ਸਾਰਿਆਂ ਨੇ ਬਾਅਦ 'ਚ KGB ਦਾ ਪੈਟਰਨ ਕੀ ਹੈ, ਮੋਸਾਦ ਦਾ ਪੈਟਰਨ ਕੀ ਹੈ, ਪਰ ਪਹਿਲੀ ਨਜ਼ਰੇ ਦੇਖਿਆ ਹੀ ਇਹ ਸਪਸ਼ਟ ਸੀ ਕਿ ਭਾਈ ਇਹ ਖੇਡ ਬਹੁਤ ਗੰਦੀ ਖੇਡ ਇਹਨਾਂ ਨੇ ਖੇਡੀ ਹੈ। ਔਰ ਅਸੀਂ ਇਹ ਦੇਖਦੇ ਹਾਂ ਕਿ ਉਸ ਤੋਂ ਪਹਿਲਾਂ ਭਾਈ ਪਰਮਜੀਤ ਸਿੰਘ ਪੰਜਵਾੜ ਦਾ ਹੋ ਚੁੱਕਾ ਸੀ ਜੋ ਵੀ ਇਹਨਾਂ ਦਾ ਟਾਰਗੇਟ ਕਿਲਿੰਗ ਸੀ, ਔਰ ਫਿਰ ਅਵਤਾਰ ਸਿੰਘ ਖੰਡਾ ਤੋਂ ਅਸੀਂ 3 ਦਿਨ 4 ਦਿਨ ਬਾਅਦ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਦੇਖਦੇ ਹਾਂ ਸਰੀ ਦੇ ਵਿੱਚ। ਸੋ ਇਸ ਸਾਰੇ ਨੂੰ ਲੈ ਕੇ ਅਸੀਂ ਲਗਾਤਾਰਤਾ ਨਾਲ ਗੱਲ ਕਰਦੇ ਰਹੇ ਹਾਂ। ਮੈਂ ਇਸ ਦੇ ਬਾਰੇ ਹੋਰ ਕੋਈ ਕਮੈਂਟ ਨਹੀਂ ਕਰਾਂਗਾ। ਬੀਤੇ ਸੈਚਰਡੇ ਉਹਨਾਂ ਦਾ ਜਿਹੜਾ ਉਹ ਅੰਤਮ ਸੰਸਕਾਰ ਸੀ, ਅੰਤਮ ਅਰਦਾਸ ਸੀ ਇੰਗਲੈਂਡ ਦੇ ਜਿਹੜਾ ਮੇਨ ਗੁਰਦੁਆਰਾ ਸਮੈਥਿਕ ਦੇ ਵਿੱਚ ਅੰਤਮ ਅਰਦਾਸ ਹੋਈ ਔਰ ਉਹ ਸਾਰੇ ਨਾਲ ਜੁੜਿਆ ਹੋਇਆ ਕਈ ਕੁਝ ਸਾਡਾ ਜਿਹੜਾ ਉਹ ਅਸੀਂ ਸਾਂਝਾ ਕਰਨਾ ਚਾਹੁੰਦੇ ਹਾਂ। ਹਾਲਾਂਕਿ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ TV 84 ਦੀ ਟੀਮ ਦੇ ਔਰ ਖਾਸ ਤੌਰ ਤੇ ਸਾਡੇ ਬਿਊਰੋ ਚੀਫ ਕੈਨੇਡਾ ਦੇ ਮਨਵੀਰ ਸਿੰਘ ਜਿਹੜੇ ਫਲਾਈ ਕਰਕੇ ਉੱਥੇ ਗਏ, ਉਹਨਾਂ ਨੇ ਪਾਰਟਿਸਿਪੇਟ ਵੀ ਕੀਤਾ, ਅੰਤਮ ਸ਼ਰਧਾਂਜਲੀ ਵੀ ਦਿੱਤੀ। ਲੇਕਿਨ ਸਭ ਤੋਂ ਇੰਪੋਰਟੈਂਟ ਕਿ ਇਸ ਗੱਲ ਨੂੰ ਅਸੀਂ ਉਹਨਾਂ ਰਾਹੀਂ ਯਕੀਨੀ ਬਣਾਇਆ ਕਿ ਉਹਨਾਂ ਦੀ ਕ੍ਰਿਮੇਸ਼ਨ ਔਰ ਅੰਤਮ ਅਰਦਾਸ ਦੀ ਲਾਈਵ ਕਵਰੇਜ TV 84 ਨੇ ਕੀਤੀ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ 'ਚ ਸਾਡੇ ਵਿਊਅਰਸ ਜਿਹੜੇ ਨੇ ਉਹਨਾਂ ਨੇ ਉਸ ਨੂੰ ਲਾਈਵ ਦੇਖਿਆ ਔਰ ਅਸੀਂ ਇਹ ਸਮਝਦੇ ਹਾਂ ਹੋਰ ਵੀ ਬਹੁਤ ਸਾਰੇ ਚੈਨਲਸ ਨੇ ਔਰ 2 ਲਾਈਵ ਸਟ੍ਰੀਮ ਉਹਨਾਂ ਦੇ ਚੱਲ ਰਹੇ ਸੀ। ਹਾਲਾਂ ਵਿਚਾਲੇ
ਇੰਨੀ ਕੋਈ ਉਹਨਾਂ ਨੇ ਏਜੰਸੀਆਂ ਨੇ ਇੰਟਰਪਸ਼ਨ ਵੀ ਕੀਤੀ, ਕਦੀ ਵਾਰੀ ਇੰਟਰਪਟ ਵੀ ਹੋਇਆ ਜੀ, ਪਰ ਜੋ ਚੱਲ ਰਿਹਾ ਸੀ ਇੱਕ ਦਰਦਨਾਕ, ਮੈਂ ਉਸ ਤਸਵੀਰ ਦੇ ਉੱਤੇ ਮੇਰੀ ਨਜ਼ਰ ਟਿਕਦੀ ਨਹੀਂ ਹੈ ਇਹਨਾਂ ਕਿ ਉਹਨਾਂ ਦੀ ਮਾਤਾ ਚਰਨਜੀਤ ਕੌਰ ਔਰ ਭੈਣ ਜਸਪ੍ਰੀਤ ਕੌਰ ਪੰਜਾਬ ਦੇ ਮੋਗੇ 'ਚ ਆਪਣੇ ਘਰ 'ਚ ਬੈਠੇ ਸੇਜਲ ਅੱਖਾਂ ਦੇ ਨਾਲ ਉਸ ਲਾਈਵ ਸਟ੍ਰੀਮ ਨੂੰ ਦੇਖ ਰਹੇ ਨੇ। ਉਹ ਆਪਣੇ ਜਿਹੜਾ ਪਿਆਰੇ ਦੀ ਜਿਹੜਾ ਉਸ ਅੰਤਮ ਯਾਤਰਾ ਦੇ ਵਿੱਚ ਵੀ ਸ਼ਾਮਲ ਨਹੀਂ ਹੋ ਸਕੇ। ਹਾਲਾਂਕਿ ਉਹਨਾਂ ਨੇ ਉਸ ਲਾਈਵ ਸਟ੍ਰੀਮ ਰਾਹੀਂ ਫਤਿਹ ਹੀ ਬੁਲਾਈ, ਉਸ ਤੋਂ ਅੱਗੇ ਜਿਹੜਾ ਉਹ ਅਥਰੂ ਵਗ ਰਹੇ ਸੀ ਉਹ ਦੇਖਿਆ ਜਾ ਸਕਦਾ ਹੈ। ਔਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਵੀ ਜਦੋਂ ਅਸੀਂ ਇਤਿਹਾਸਕ ਦਾਸਤਾਨਾਂ ਦਾ ਕਦੇ ਜ਼ਿਕਰ ਕਰਦੇ ਰਹੇ ਜਾਂ ਪੜ੍ਹਦੇ ਰਹੇ, ਦਲੀਪ ਸਿੰਘ ਦੇ ਹਵਾਲੇ ਨਾਲ ਦੁਖੀਏ ਮਾਂ ਪੁੱਤ, ਉਹਨਾਂ ਦਾ ਵਿਛੜਨਾ ਮਿਲਣਾ, ਫਿਰ ਜੰਦਾਂ ਦੀ ਇਹ ਆਖਰੀ ਇੱਛਾ ਵੀ ਦਲੀਪ ਸਿੰਘ ਪੂਰੀ ਨਾ ਕਰ ਸਕਿਆ ਕਿ ਵੀ ਲਾਹੌਰ ਸੰਸਕਾਰ ਹੋਏ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਮੜੀ ਹੈ, ਉਸ ਦੇ ਨਾਲ ਔਰ ਕਿਵੇਂ ਉਹ ਨਾਸਕ ਤੋਂ ਗੋਦਾਵਰੀ ਦੇ ਕੰਢੇ ਸੰਸਕਾਰ ਕਰਕੇ ਤੇ ਉਹ ਚਲਾ ਗਿਆ ਵਾਪਸ। ਔਰ ਉਹੀ ਇਹ ਵਾਕਿਆ ਤਾਂ ਅਸੀਂ ਜਿਹੜਾ ਉਹ ਸਦੀ ਡੇਢ ਸਦੀ ਪਹਿਲਾਂ ਦੇ ਬਿਆਨਦੇ ਹਾਂ, ਪਰ ਇਹ ਅਸੀਂ ਨਹੀਂ ਸੀ ਸੋਚਿਆ ਕਿ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਦੋ ਦੁਨੀਆ ਦੀਆਂ ਆਪਣੇ ਆਪ ਨੂੰ ਜਮਹੂਰੀਅਤ ਦੱਸਣ ਵਾਲੀਆਂ ਤਾਕਤਾਂ, ਬ੍ਰਿਟਨ ਜਿਹੜਾ ਮੈਗਨਾ ਕਾਰਟਾ ਦੇ ਨਾਲ ਆਪਣੇ ਆਪ ਨੂੰ ਫਾਦਰ ਆਫ ਡੈਮੋਕ੍ਰੇਸੀ ਦੱਸਦਾ ਹੈ, ਉਹ ਜਿਹੜੇ ਭਾਰਤ ਵਾਲੇ ਅੱਜ ਕੱਲ੍ਹ ਮਦਰ ਆਫ ਡੈਮੋਕ੍ਰੇਸੀ ਜਿਹੜਾ ਕਹਿਣਾ ਸ਼ੁਰੂ ਕੀਤਾ ਹੋਇਆ, ਕਿ ਇਹਨਾਂ ਦੇ ਵਿੱਚ ਇੱਕ ਪਾਸੇ ਤਾਂ ਇਹ ਇੰਡੀਅਨ ਸਟੇਟ ਟਾਰਗੇਟ ਕਿਲਿੰਗ ਕਰਦੀ ਹੈ ਔਰ ਯੂਕੇ ਗਵਰਨਮੈਂਟ ਜਿਹੜੀ ਹੈ ਉਹ ਕਾਹੂਟਸ ਹੈ, ਉਹ ਉਹਦੀ ਭਾਗੀਦਾਰ ਹੈ। ਔਰ ਫਿਰ ਈਵਨ ਜਿਹੜਾ ਡਿਗਨਿਟੀ ਇਨ ਡੈਥ ਜਿਹੜਾ ਜਨੀਵਾ ਪ੍ਰੋਟੋਕੋਲਸ ਦੇ ਵਿੱਚ ਜਾਂ ਵੈਸੇ ਇਨਸਾਨੀ ਕਦਰਾਂ ਕੀਮਤਾਂ ਦੇ ਵਿੱਚ ਨੋਨ ਹੈ। ਔਰ ਈਵਨ ਬ੍ਰਿਟਿਸ਼ ਪੀਰੀਅਡ 'ਚ ਵੀ ਅਸੀਂ ਦੇਖਦੇ ਹਾਂ ਕਿ ਵੀ ਜੇ ਇੱਕ ਪੀਰੀਅਡ ਸੀ ਜਦੋਂ ਜਿਸ ਭਰਾਵਾਂ ਦੀ ਜੰਗ ਦੀ ਵੀ ਅਸੀਂ ਗੱਲ ਕਰਦੇ ਹਾਂ ਕਿ ਭਾਈ ਜੇ ਸ਼ਾਮ ਸਿੰਘ ਅਟਾਰੀ ਵਾਲਾ ਜਿਹੜੇ ਨੇ ਉਹ ਸ਼ਹੀਦ ਹੁੰਦੇ ਨੇ, ਉਹਨਾਂ ਦੀ ਡੈੱਡ ਬਾਡੀ ਪਹੁੰਚ ਜਾਂਦੀ ਹੈ ਅਟਾਰੀ। ਪਰ ਇਸ ਵਾਰ ਦੋਨੋਂ ਹਕੂਮਤਾਂ ਨੇ ਯਕੀਨੀ ਬਣਾਇਆ ਇੱਕ ਮਰਡਰ, ਕਿਉਂਕਿ ਮਰਡਰ ਕਰਨ ਵੇਲੇ ਵੀ ਇਹ ਹਿੱਸਾ ਹੈ ਯੂਕੇ ਦੀ ਹਕੂਮਤ, ਕਿ ਨਾ ਉਹਨਾਂ ਨੇ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਭਾਈ ਅਵਤਾਰ ਸਿੰਘ ਖੰਡਾ ਦੇ ਪੰਜਾਬ ਦੀ ਧਰਤੀ ਤੇ ਜਾਣ ਦਿੱਤਾ, ਉਸ ਮਿੱਟੀ ਨਾਲ ਮਿੱਟੀ ਹੋਣ ਦਿੱਤਾ, ਕਿਉਂਕਿ ਉਹਨਾਂ ਦੀ ਇਹ ਚਾਹਨਾ ਸੀ। ਲੇਕਿਨ ਉਹਨਾਂ ਨੇ ਕਿਹਾ ਜੀ ਇਹ ਤਾਂ ਇੰਡੀਅਨ ਸਿਟੀਜ਼ਨ ਹੀ ਨਹੀਂ ਹੈ। ਔਰ ਤੁਸੀਂ ਦੇਖੋ ਕਿ ਕਿਵੇਂ ਜਿਹੜੇ 2015 ਤੋਂ ਲੈ ਕੇ ਐਕਸਟ੍ਰਾਡੀਸ਼ਨ ਮੰਗ ਰਹੇ ਨੇ, ਜੇ ਅਵਤਾਰ ਸਿੰਘ ਖੰਡਾ ਸਿਟੀਜ਼ਨ ਨਹੀਂ ਹੈ ਤੇ ਫਿਰ ਤੁਹਾਡਾ ਉਹਦੇ 'ਚ ਕੀ ਇੰਟਰਸਟ ਸੀ। ਤੇ ਦੂਸਰੇ ਪਾਸੇ ਯੂਕੇ ਦੀ ਸਰਕਾਰ ਦਾ ਵੀਜ਼ਾ ਡਿਨਾਈ ਕਰਨਾ ਮਾਂ ਧੀ ਨੂੰ, ਇਹ ਕਹਿ ਕੇ ਕਿ ਜੀ ਇਹ ਕਿਉਂਕਿ ਆਲਰੇਡੀ ਉਹਨਾਂ ਦੀ, ਔਰ ਇੰਡੀਅਨ ਅਖਬਾਰਾਂ ਦੇ 3 ਲਿੰਕਸ ਦਾ ਹਵਾਲਾ ਦਿੱਤਾ ਗਿਆ ਕਿ ਜੀ ਉਹ ਜਦੋਂ 18-19 ਮਾਰਚ ਨੂੰ ਹੋਇਆ ਉਸ ਤੋਂ ਬਾਅਦ ਪੁੱਛਗਿੱਛ ਲਈ ਮਾਂ ਤੇ ਧੀ ਨੂੰ ਵੀ ਫੜਿਆ ਗਿਆ ਸੀ, ਇਸ ਲਈ ਉਹ ਕ੍ਰਿਮੀਨਲ ਹੋ ਗਏ, ਛੱਡ ਵੀ ਦਿੱਤਾ ਉਹਨਾਂ ਨੇ, ਕੋਈ ਕੇਸ ਵੀ ਨਹੀਂ ਹੈ। ਨਾਲ ਇਹ ਕਿਹਾ ਗਿਆ ਕਿ ਜੇ ਉਹ ਆਏ ਤਾਂ ਉਹ ਵਾਪਸ ਨਹੀਂ ਮੁੜਨਗੇ। ਹੁਣ ਤੁਸੀਂ ਇਸ ਦਾ ਤੋਂ ਅੰਦਾਜ਼ਾ ਲਾਓ ਕਿ ਵੀ ਇਹ 21ਵੀਂ ਸਦੀ ਦੇ ਸਿਸਟਮ ਦੇ ਵਿੱਚ ਇਸ ਲੈਵਲ ਦੀ ਕੈਲਸਨੈਸ, ਹਿਸਾਬ ਅਸੀਂ ਕਰਾਂਗੇ ਇਹਨਾਂ ਦੇ ਨਾਲ, ਇਹ ਨਹੀਂ ਹੈ ਕੌਮਾਂ ਜਿਹੜੀਆਂ, ਜੇ ਅਸੀਂ ਅਹਿਸਾਨ ਕਿਸੇ ਦਾ ਭੁੱਲਣ ਵਾਲੇ ਨਹੀਂ ਹੈ। ਜੇ ਨਵਾਬ ਮਲੇਰਕੋਟਲਾ ਨੇ ਛੋਟੇ ਸਾਹਿਬਜ਼ਾਦਿਆਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ, ਅਸੀਂ ਸਦੀਆਂ ਉਸ ਨੂੰ ਨਹੀਂ ਭੁੱਲੇ। ਮਲੇਰਕੋਟਲਾ ਦੀ ਰਿਆਸਤ ਵੀ ਸਲਾਮਤ ਰਹੀ 47 ਦੇ ਪਾਗਲਪਨ ਦੇ ਦੌਰ 'ਚ, ਜਦੋਂ ਕਿ ਅਸੀਂ ਹੁਣ ਇਹਨਾਂ ਦਿਨਾਂ 'ਚੋਂ ਗੁਜ਼ਰ ਰਹੇ ਹਾਂ, ਜਿਹੜੇ ਕਿ 75-76 ਸਾਲ ਪਹਿਲਾਂ ਪਾਰਟੀਸ਼ਨ ਦੇ ਨਾਂ ਥੱਲੇ ਜੋ ਖੂਨਰੇਜ਼ੀ ਹੋਈ, ਉਸ ਦੇ ਦੌਰਾਨ ਵੀ ਮਲੇਰਕੋਟਲੇ ਨਵਾਬ ਦਾ ਜਿਹੜਾ ਸ਼ਹਿਰ ਸੀ ਮਲੇਰਕੋਟਲਾ, ਉਸ ਦਾ ਕੋਈ ਨੁਕਸਾਨ ਨਹੀਂ ਹੋਇਆ, ਕਿਉਂਕਿ ਸਿੱਖਾਂ ਨੂੰ ਯਾਦ ਸੀ ਕਿ ਹਾਂ ਦਾ ਨਾਰਾ ਮਾਰਿਆ ਸੀ। ਪਰ ਸਾਨੂੰ ਦੁਸ਼ਮਣ ਵੀ ਨਹੀਂ ਕਦੇ ਭੁੱਲੇ ਹੈ ਜਿਨ੍ਹਾਂ ਨੇ ਘਟੀਆ ਲੈਵਲ ਤੇ ਜਾ ਕੇ ਜੋ ਕੁਝ ਕੀਤਾ, ਇਹਨਾਂ ਦੇ ਨਾਲ ਵੀ ਸਾਡਾ ਹਿਸਾਬ ਬਰਾਬਰ ਹੋਏਗਾ। ਪਰ ਅਸੀਂ ਇਹ ਸਮਝਦੇ ਹਾਂ ਵੀ ਕੌਮ ਨੇ ਇਸ ਸਭ ਦੇ ਬਾਵਜੂਦ ਦੋਨੋਂ ਹਕੂਮਤਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ। ਭਾਰਤੀ ਹਕੂਮਤ ਸਮਝਦੀ ਸੀ ਕਿ ਵੀ ਜੇ ਉਹਨਾਂ ਦੀ ਡੈੱਡ ਬਾਡੀ ਆਈ ਪੰਜਾਬ 'ਚ, ਲੱਖਾਂ ਸਿੱਖ ਜਿਹੜਾ ਉਹਨਾਂ ਦੇ ਅੰਤਮ ਉਸ ਯਾਤਰਾ 'ਚ ਸ਼ਮੂਲੀਅਤ ਕਰਨਗੇ ਤੇ ਇਹਨਾਂ ਦਾ ਜੋ ਜਿਨ੍ਹਾਂ ਨੂੰ ਇਹ ਅੱਤਵਾਦੀ ਕਹਿ ਕੇ ਔਰ ਮਾਰ ਰਹੇ ਨੇ ਦਹਿਸ਼ਤਗਰਦ ਕਹਿ ਕੇ, ਉਹ ਭੁਲੇਖਾ ਟੁੱਟੇਗਾ। ਇਸੇ ਤਰ੍ਹਾਂ ਉਹ ਸਮਝਦੇ ਸੀ ਕਿ ਜੇ ਉਹਨਾਂ ਦੀ ਮਦਰ ਔਰ ਭੈਣ ਯੂਕੇ 'ਚ ਜਾਂਦੇ ਨੇ, ਇੱਕ ਐਮੋਸ਼ਨ ਦਾ ਜਿਹੜਾ ਪਹਾੜਾ ਫੁੱਟੇਗਾ ਔਰ ਉਸ ਸਾਰੇ ਦੇ ਨਾਲ ਜਿਹੜਾ ਦੁਨੀਆ ਦੇ ਵਿੱਚ ਉਸ ਕਾਜ਼ ਦੀ ਗੱਲ ਅੱਗੇ ਤੁਰੇਗੀ।
ਔਰ ਉਹ ਇੱਕ ਐਂਬੈਸਡਰ ਵਾਂਗ ਹੋਣਗੇ ਕਿ ਭਾਈ ਕੀ ਕੀਤਾ ਉਹਨਾਂ ਦੇ ਲਖਤੇ ਜ਼ਿਕਰ ਦੇ ਨਾਲ। ਸੋ ਉਹਨਾਂ ਨੇ ਕਿਹਾ ਜੀ ਦੋਨੋਂ ਹੀ ਓਪਰਚੁਨਿਟੀਜ਼ ਡਿਨਾਈ ਕਰੋ। ਇੱਕ ਖੌਫ ਡਰ ਪੈਦਾ ਕੀਤਾ ਸੰਸਕਾਰ ਤੋਂ ਠੀਕ 8-10 ਦਿਨ ਪਹਿਲਾਂ 31 ਥਾਵਾਂ ਦੇ ਉੱਤੇ ਪੰਜਾਬ ਔਰ ਹਰਿਆਣੇ ਦੇ ਵਿੱਚ NIA ਨੇ ਰੇਡ ਕੀਤੇ। ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਉਸ ਪ੍ਰੋਟੈਸਟ ਜਾਂ ਦੂਸਰੇ ਦਾ ਹਿੱਸਾ ਨੇ ਜਾਂ ਇੰਗਲੈਂਡ ਦੇ ਵਿੱਚ ਮਾੜੇ ਮੋਟੇ ਐਕਟਿਵ ਨੇ, ਇਹ ਵੀ ਇੱਕ ਫੀਅਰ ਫੈਕਟਰ ਪੈਦਾ ਕਰਨ ਲਈ ਸੀ ਕਿ ਕੋਈ ਉਹਦੇ 'ਚ ਪਾਰਟਿਸਿਪੇਟ ਨਾ ਕਰੇ। ਇਹਦੇ ਬਾਵਜੂਦ ਜਿਸ ਪੱਧਰ ਦੇ ਉੱਤੇ ਇਹ ਹੈ, ਵੈਸੇ ਤਾਂ ਕਿਸੇ ਇਸ ਰਸਤੇ ਤੇ ਤੁਰਿਆ ਜਿਹੜਾ ਯੋਧਾ ਹੁੰਦਾ ਉਹਨੂੰ ਕੋਈ ਦੁਨਿਆਵੀ ਜਿਹੜੀ ਹੈ ਉਹ ਠਾਠ-ਬਾਠ ਮੈਟਰ ਨਹੀਂ ਕਰਦਾ। फैज़ अहमद फैज़ का बड़ा खूबसूरत शेर है कि जिस धज से कोई मकतल में गया वो शान सलामत रहती है, इस जां की तो कोई बात नहीं, ये जां तो आनी जानी है। कि जिस शान दे नाल कोई मकतल च जांदा है कतल होने दे लई, ਉਹੀ शान ਜਿਹੜੀ है सलामत है। जान दा की है, ये तो आउण जाण वाली है। लेकिन इस सब दे बावजूद ਭਾਰਤੀ ਹਕੂਮਤ ਔਰ ਉਹਨਾਂ ਦੀ UK ਦੀ ਹਕੂਮਤ ਇਹ ਸਮਝਦੀ ਸੀ ਕਿ ਬਿਲਿਟਲ ਕਰਕੇ, ਬਦਨਾਮ ਕਰਕੇ, ਖੌਫ ਪੈਦਾ ਕਰਕੇ, ਡਰ ਪੈਦਾ ਕਰਕੇ ਉਹ ਇਸ ਕ੍ਰਿਮੇਸ਼ਨ ਨੂੰ ਔਰ ਇਸ ਨੂੰ ਇੱਕ ਬਿਲਕੁਲ ਪੈਟੀ ਇਵੈਂਟ ਦੇ ਵਿੱਚ ਕਨਵਰਟ ਕਰਨਗੇ। ਲੇਕਿਨ ਜਿਵੇਂ ਅਸੀਂ ਵੀ ਜ਼ਿਕਰ ਕਰਦੇ ਰਹੇ, ਦੁਨੀਆ ਭਰ ਚੋਂ ਸਿੱਖ ਜਥੇਬੰਦੀਆਂ ਦੀ ਕਾਲ ਵੀ ਸੀ ਕਿ ਭਾਈ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ। ਤੇ ਜਿਸ ਪੱਧਰ ਦਾ ਯੋਧਾ ਸੀ, ਹੁਣ ਜਿਸ ਦਾ ਪਿਤਾ, ਜਿਸ ਦਾ ਤਾਇਆ ਇਸ ਸੰਘਰਸ਼ ਦੀ ਭੇਟ ਚੜੇ, ਉਹ ਵੀ ਸ਼ਾਨ ਦੇ ਨਾਲ ਉਹਨੇ ਭਰ ਜਵਾਨੀ ਦੇ ਵਿੱਚ ਜਿਹੜਾ ਇਸ ਰਸਤੇ ਨੂੰ ਚੁਣਿਆ, ਉਸ ਐਕਟਿਵਿਜ਼ਮ ਨੂੰ ਚੁਣਿਆ, ਜਿਹਦੀ ਜ਼ਿੰਦਗੀ ਨੇ ਦੀਪ ਸਿੱਧੂ, ਭਾਈ ਅੰਮ੍ਰਿਤਪਾਲ ਸਿੰਘ ਵਰਗਿਆਂ ਨੂੰ ਇਸ ਰਸਤੇ ਤੇ ਲਿਆਂਦਾ, ਪ੍ਰਭਾਵਿਤ ਕੀਤਾ। ਉਹਨਾਂ ਦੀ ਜਿਹੜੀ ਅੰਤਮ ਯਾਤਰਾ ਸੀ ਉਹ ਵੀ ਜਿਸ ਸ਼ਾਹੀ ਠਾਠ ਬਾਠ ਵਾਲੀ ਸੀ। ਸ਼ਾਹੀ ਇਸ ਲਈ ਕਿਉਂਕਿ ਰਾਇਲਟੀ ਖਾਲਿਸਤਾਨ ਨਾਲ ਜੁੜੀ ਹੋਈ, ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਔਰ ਅੰਗਰੇਜ਼ੀ ਚ ਕਹਿੰਦੇ ਨੇ ਕਿ ਪਿਕਚਰ ਸੇਜ਼ 1000 ਵਰਡਸ, ਕਿ ਜੋ ਮਰਜ਼ੀ ਉਸ ਹਕੀਕਤ ਨੂੰ ਦਬਾਉਣ ਦੀ ਕੋਸ਼ਿਸ਼ ਕਰੋ ਉਹ ਉਭਰ ਕੇ ਸਾਹਮਣੇ ਆਉਂਦੀ ਹੈ। ਔਰ ਮੈਂ ਸਮਝਦਾ ਵੀ ਇਕੱਲਾ ਇਹੀ ਨਹੀਂ ਕਿ ਉਸ ਸ਼ਹਿਰ ਜਾਂ ਉਸ ਥਾਂ ਦੇ ਹੀ ਸਿੱਖਾਂ ਦੀ ਸ਼ਮੂਲੀਅਤ ਸੀ, ਦੁਨੀਆ ਭਰ ਤੋਂ ਸਿੱਖ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਜਾ ਕੇ ਉੱਥੇ ਆਪਣੀ ਜਿਹੜੀ ਹੈ ਸ਼ਰਧਾਂਜਲੀ ਦਿੱਤੀ ਔਰ ਇਹ ਦੱਸਿਆ ਕਿ ਭਾਈ ਕੌਮ ਨਾਲ ਖੜੀ ਹੈ। ਔਰ ਇਕੱਲਾ ਇਹੀ ਨਹੀਂ, ਹਾਲਾਂ ਇਹ ਇੱਕ ਮਾਈਨਰ ਚੀਜ਼ ਹੁੰਦੀ ਆ, ਉੱਥੋਂ ਸਟੇਜ ਤੋਂ ਕਾਲ ਦਿੱਤੀ ਗਈ ਕਿ ਭਾਈ ਅਸੀਂ ਭਾਈ ਅਵਤਾਰ ਸਿੰਘ ਖੰਡਾ ਦੇ ਪਰਿਵਾਰ ਦੇ ਲਈ, ਉਹਨਾਂ ਦੀਆਂ ਲੋੜਾਂ ਲਈ ਕੁਝ ਜਿਹੜਾ ਹੈ ਉਹ ਕਰਨਾ ਚਾਹੁੰਦੇ ਆ। ਔਰ ਹਾਲਾਂ ਇਸ ਕਿਸਮ ਦੇ ਪ੍ਰੋਗਰਾਮ 'ਚ ਪਤਾ ਨਹੀਂ ਇਸ ਕਿਸਮ ਦੀਆਂ ਅਨਾਉਂਸਮੈਂਟਾਂ ਕਿੰਨੀਆਂ ਕੁ ਜਾਇਜ਼ ਹੁੰਦੀਆਂ ਨੇ, ਲੇਕਿਨ ਅਸੀਂ ਦੇਖਿਆ ਕਿ ਵੀ ਵਿਦਨ ਮਿੰਟਸ 50,000 ਪਾਉਂਡ ਜਿਹੜਾ ਹੈ ਉਹ ਇਕੱਠਾ ਹੋਇਆ। ਉਹੀ ਉਹਨਾਂ ਨੇ ਆਪਣਾ ਟਾਰਗੇਟ ਦਿੱਤਾ। ਸੋ ਇਹ ਨਹੀਂ ਹੈ ਜਿਹੜੀ ਕੌਮ ਦੇ ਵਿੱਚ ਸਿਰ ਦੇਣ ਵਾਲਿਆਂ ਦੀ ਜਿਹੜੀ ਹੈ ਉਹ ਫਸਲ ਉਗਦੀ ਹੋਏ ਕਿ ਭਾਈ ਜਿੱਥੇ ਖੂਨ ਡੁੱਲਦਾ ਹੈ ਉੱਥੇ ਹੋਰ ਜਿਹੜੀ ਹੈ ਸਿਰਾਂ ਦੀ ਫਸਲ ਹੈ, ਉੱਥੇ ਪੈਸਾ ਜਾਂ ਦੂਜਾ ਮੈਟਰ ਨਹੀਂ ਕਰਦਾ। ਪਰ ਇਹ ਗੱਲ ਮੈਟਰ ਕਰਦੀ ਹੈ ਕਿ ਇੰਡੀਅਨ ਹਕੂਮਤ ਜਿਹੜੀ ਕਿ ਡਰ ਫੈਕਟਰ ਪੈਦਾ ਕਰ ਰਹੀ ਹੈ ਉਸ ਦਾ ਮੂੰਹ ਭੰਨਿਆ ਗਿਆ। ਔਰ ਜ਼ਾਹਰ ਹੈ ਕਿ ਵੀ ਈਵਨ ਇਹ ਜਿਹੜਾ ਭੁਲੇਖਾ ਸੀ ਕਿ ਜੀ ਉਹਨਾਂ ਦੀ ਨੈਚੁਰਲ ਡੈਥ ਹੋਈ ਜਾਂ ਕੈਂਸਰ ਟਰਮੀਨਲ ਸਟੇਜ ਦਾ ਸੀ, ਉਸ ਮੌਕੇ ਦੇ ਉੱਤੇ ਜਿਹੜਾ ਖਾਸ ਤੌਰ ਤੇ ਕੁਝ ਸਿੰਘਾਂ ਨੇ ਜਿਨ੍ਹਾਂ ਨੇ ਪੂਰੀ ਇੱਕ ਇਨਵੈਸਟੀਗੇਟਿਵ ਰਿਪੋਰਟ ਤਿਆਰ ਕੀਤੀ ਸੀ, ਉਹਨਾਂ ਨੇ ਪੂਰੀ ਟਾਈਮ ਲਾਈਨ ਦੇ ਕੇ ਸਾਬਤ ਕੀਤਾ ਕਿ ਕਿਵੇਂ ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਕੁਦਰਤੀ ਨਹੀਂ ਹੈ, ਇਹ ਸ਼ਹਾਦਤ ਹੈ। ਔਰ ਜਕਾਰਿਆਂ ਦੀ ਗੂੰਜ ਵਿੱਚ ਉਹਨਾਂ ਨੂੰ ਸ਼ਹੀਦ ਦਾ ਰੁਤਬਾ, ਸ਼ਹੀਦ ਤਾਂ ਉਹ ਪਹਿਲੇ ਦਿਨ ਤੋਂ ਹੀ ਸੀ, ਲੇਕਿਨ ਜਿਨ੍ਹਾਂ ਨੂੰ ਕੋਈ ਭੁਲੇਖਾ ਸੀ ਜਾਂ ਪੰਜਾਬ 'ਚ ਵੀ ਬੈਠੇ ਕਈਆਂ ਨੂੰ ਲੱਗਦਾ ਸੀ ਕਿ ਜੀ ਹੋ ਸਕਦਾ ਉਹਨਾਂ ਨੇ ਉਹਨੂੰ ਚੱਲ ਰਿਹਾ ਹੋਏ ਔਰ ਦੂਸਰਿਆਂ ਨੂੰ ਪਤਾ ਨਾ ਹੋਏ, ਮੈਂ ਉਸ ਡੀਟੇਲ 'ਚ ਨਹੀਂ ਜਾਵਾਂਗਾ, ਪਰ ਬੜੀ ਕਲੀਅਰਲੀ ਟਾਈਮ ਲਾਈਨ ਦੇ ਨਾਲ ਉਹਨਾਂ ਦੀ ਇਹ ਇਨਵੈਸਟੀਗੇਟਿਵ ਜਿਹੜੀ ਹੈ ਰਿਪੋਰਟ ਹੈ। ਔਰ ਇਸ ਮੌਕੇ ਦੇ ਉੱਤੇ ਕੀ ਵਾਪਰਦਾ, ਕਿਵੇਂ ਇਹ ਸਾਰਾ, ਮੈਂ ਪਹਿਲਾਂ ਤਾਂ ਬ੍ਰਿਟਨ ਦੀ ਹੀ ਪਬਲੀਕੇਸ਼ਨ ਦੇ ਵਿੱਚ ਉਹਨਾਂ ਦੇ ਸਟੀਫੈਨੀ ਬੈਲੋ ਨੇ ਸਟੋਰੀ ਕੀਤੀ, thousands of Sikhs gather for funeral of ਭਾਈ ਅਵਤਾਰ ਸਿੰਘ ਖੰਡਾ। ਹਜ਼ਾਰਾਂ, ਉਸ ਤੋਂ ਹੀ ਅੰਦਾਜ਼ਾ ਹੋ ਜਾਂਦਾ ਔਰ ਪਿਕਚਰਸ ਚੱਲ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਸਿੱਖਸ from across the UK have gathered in their thousands for the funeral of a key figure with some people queuing for over 2 hours
ਟੂ ਪੇ देयर ਰਿਸਪੈਕਟਸ। 2 ਘੰਟੇ ਲਾਈਨ ਦੇ ਵਿੱਚ ਲੱਗੇ ਰਹੇ ਤਾਂ ਵਾਰੀ ਆਈ ਕਿ ਅਖੀਰਲੀ ਝਲਕ ਭਾਈ ਅਵਤਾਰ ਸਿੰਘ ਖੰਡਾ ਦੀ ਦੇਖੀ ਜਾ ਸਕੇ। ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੀ ਮੈਂਬਰਸ ਆਫ ਦਾ ਕਮੇਟੀ ਵੇਟਡ ਪੇਸ਼ੈਂਟਲੀ ਟੂ ਪੇ ਫਾਈਨਲ ਟ੍ਰਿਬਿਊਟ ਟੂ ਭਾਈ ਅਵਤਾਰ ਸਿੰਘ ਖੰਡਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਉਹ ਇੱਕ ਪ੍ਰੋਮੀਨੈਂਟ ਫਿਗਰ ਜਿਹੜੇ ਸੈਪਰੇਟ ਸਿੱਖ ਹੋਮਲੈਂਡ ਖਾਲਿਸਤਾਨ ਦੀ ਗੱਲ ਕਰਦੇ ਸੀ। 15 ਜੂਨ ਨੂੰ ਉਹਨਾਂ ਦੀ ਮੌਤ ਹੋਈ ਔਰ ਉਹਨਾਂ ਨੇ ਕਿਹਾ ਕਿ ਭਈ ਉਹਨਾਂ ਦਾ ਫਿਊਨਰਲ ਜਿਹੜਾ 9 ਤੋਂ ਸੈਚਰਡੇ ਅਗਸਤ 12 ਨੂੰ 9 ਵਜੇ ਹੋਇਆ। ਹਿਸ ਕਾਫਿਨ ਵਾਸ ਦੈਨ ਕੈਰੀਡ ਅੰਡਰ ਏ ਕਿਰਪਾਨ ਗਾਰਡ ਆਫ ਆਨਰ ਇਨ ਫਰੰਟ ਆਫ ਦਾ ਗੁਰਦੁਆਰਾ, ਕਿ ਭਈ ਉਹਨਾਂ ਨੂੰ ਜਿਹੜਾ ਉਹ ਗਾਰਡ ਆਫ ਆਨਰ ਕਿਰਪਾਨਾਂ ਦੇ ਨਾਲ ਦਿੱਤਾ ਗਿਆ। ਫਿਰ ਬਿਫੋਰ ਦਾ ਕਰਾਊਡ ਆਫ ਥਾਊਜ਼ੈਂਡਸ walked behind the coffin to ਗੁਰਦੁਆਰਾ ਸਾਹਿਬ on the high street, ਕਿ ਫਿਰ ਉਹਨਾਂ ਨੂੰ ਗਾਰਡ ਆਫ ਆਨਰ ਦੇਣ ਤੋਂ ਬਾਅਦ ਹਜ਼ਾਰਾਂ ਸਿੱਖ ਸੰਗਤਾਂ ਜਿਹੜੀਆਂ ਨੇ ਉਹਨਾਂ ਦੀ ਮ੍ਰਿਤਕ ਦੇਹ ਦੇ ਨਾਲ ਕਾਫਿਨ ਦੇ ਨਾਲ ਤੁਰੀਆਂ। ਇਸ ਦੇ ਵਿੱਚ ਵੀ ਉਹਨਾਂ ਨੇ ਪਿਕਚਰਸ ਦਿੱਤੀਆਂ ਨੇ ਔਰ ਮੈਂ ਇਹ ਦੇਖ ਰਿਹਾ ਸੀ ਵੀ ਇੰਡੀਅਨ ਮੀਡੀਆ ਇਹਨੂੰ ਕਿਵੇਂ ਕਵਰ ਕਰੇਗਾ। ਈਵਨ ਦੇਖੋ ਕਿਸ ਹੱਦ ਤੱਕ ਬੇਈਮਾਨੀ ਦੀ ਹੱਦ ਹੈ। ਪੰਜਾਬ ਦੇ ਪ੍ਰੋਮੀਨੈਂਟ ਅਖਬਾਰ ਟ੍ਰਿਬਿਊਨ 'ਚ ਇੱਕ ਲਾਈਨ ਦੀ ਖਬਰ ਤੱਕ ਨਹੀਂ ਹੈ, ਜਦੋਂ ਕਿ ਟਾਈਮਜ਼ ਆਫ ਇੰਡੀਆ ਨੇ ਜਿਹੜਾ ਉਹ ਹੈਡਲਾਈਨ ਲਾਈ, ਅਵਤਾਰ ਸਿੰਘ ਖੰਡਾ's funeral takes place in UK amid sea of ਖਾਲਿਸਤਾਨ flags and slogans, ਕਿ ਉਹਨਾਂ ਦਾ ਫਿਊਨਰਲ ਸੀ ਕਿ ਸਮੁੰਦਰ ਖਾਲਿਸਤਾਨ ਦੇ ਝੰਡੇ 4 ਚਫੇਰੇ ਜਿਹੜਾ ਸਮੁੰਦਰ ਔਰ ਨਾਰੇ ਲੱਗ ਰਹੇ ਸੀ। ਫਿਰ ਉਹਨਾਂ ਨੇ ਜਿਹੜੀ ਨੰਬਰ ਦੇਣ ਲੱਗਿਆ ਬੇਈਮਾਨੀ ਜਿੱਥੇ ਕਰਨੀ ਹੁੰਦੀ ਹੈ, ਅਰਾਊਂਡ 1000 people attended। 1000 ਤੁਸੀਂ ਅੰਨਾ ਵੀ ਜਿਹੜਾ ਹੈ ਉਹਨੂੰ ਨਜ਼ਰ ਆ ਰਿਹਾ ਹੁੰਦਾ ਵੀ ਕੀ ਹੈ, ਪਰ ਜਿਹੜੀ ਬੇਈਮਾਨੀ ਲੇਕਿਨ ਇਹ ਇਸ ਨੂੰ ਵੀ ਜਿਹੜਾ ਹਕੀਕਤ ਨੂੰ ਮੰਨਣ ਦੇ ਉੱਤੇ ਮਜਬੂਰ ਹੋਏ ਔਰ ਸਕਾਈ ਨਿਊਜ਼ ਨੂੰ ਕੋਟ ਕੀਤਾ ਕਿ ਭਾਈ ਕਿਵੇਂ ਕਿਸ ਸ਼ਾਨ ਦੇ ਨਾਲ ਇਹ ਸਾਰਾ ਪਾਰਟ ਹੋਇਆ। ਔਰ ਉਹਦੇ ਚ ਉਹਨਾਂ ਨੇ ਕਿਹਾ ਖੰਡਾ's coffin was brought to ਗੁਰੂ ਨਾਨਕ ਗੁਰਦੁਆਰਾ ਸਮੈਥਵਿਕ in a white carriage pulled by 4 white horses, ਕਿ ਵੀ 4 ਚਿੱਟੇ ਘੋੜੇ ਜਿਹੜੇ ਨੇ ਉਹ ਪੁੱਲ ਕਰ ਰਹੇ ਸੀ ਉਹਨਾਂ ਦੇ ਜਿਹੜਾ ਉਸ ਵਾਈਟ ਕੈਰੇਜ ਨੂੰ, ਔਰ ਉਹ ਗੁਰਦੁਆਰਾ ਸਾਹਿਬ ਲਿਆਂਦਾ ਗਿਆ। ਔਰ ਉਹ ਜਿਹੜੇ 4 ਘੋੜੇ ਸੀ ਵਾਈਟ ਹਾਰਸਸ ਵਿਦ ਔਰੇਂਜ ਫੈਦਰਸ ਔਨ देयर ਹੈਡਸ, ਉਹਨਾਂ ਦੇ ਸਿਰਾਂ ਦੇ ਉੱਤੇ ਘੋੜਿਆਂ ਦੇ ਜਿਹੜੇ ਨੇ ਉਹ ਕੇਸਰੀ ਨਿਸ਼ਾਨ ਸੀ। hundreds of mourners holding ਖਾਲਿਸਤਾਨ flags lined the streets। ਹੁਣ ਸੈਂਕੜਿਆਂ ਦੇ ਆ ਗਿਆ ਕਿ ਸੈਂਕੜਿਆਂ ਜਿਹੜੇ ਨੇ ਉਹ ਦੋਨੋਂ ਪਾਸੇ ਸਟਰੀਟ ਦੇ ਖੜੇ ਸੀ। ਔਨ ਟਾਪ ਆਫ ਦਾ ਕੈਰੇਜ ਵਰ ਵਾਈਟ ਰੀਥਸ ਸਪੈਲਿੰਗ ਦਾ ਵਰਡਸ ਖਾਲਿਸਤਾਨ, ਕਿ ਉਸ ਦੇ ਕੈਰੇਜ ਦੇ ਇੱਕ ਪਾਸੇ ਵੱਡਾ ਲਫ਼ਜ਼ ਖਾਲਿਸਤਾਨ ਸੀ, ਦੂਸਰੇ ਪਾਸੇ ਜ਼ਿੰਦਾਬਾਦ ਸੀ, ਔਰ ਉਹ ਨਾਲ ਦੀ ਨਾਲ 2 ਖਾਲਿਸਤਾਨ ਦੇ ਝੰਡੇ ਉਸ ਕੈਰੇਜ ਦੇ ਉੱਤੇ ਜਿਹੜੇ ਦਰਸ਼ਕ ਦੇਖ ਸਕਦੇ ਨੇ ਚੱਲ ਰਹੇ ਸੀ। The carriage was followed by black hearse carrying wreaths of letters that spell the words Sada Veer, brother, or hundreds of his supporters queued up to pay their last respects to him in an open casket, many holding Khalistan flags। फिर वो पूरा है कि भी खालिस्तान जिंदाबाद ਦੇ ਨਾਰੇ ਨਾਲ। ਸੋ ਇੰਨੀ ਕੁ ਖਬਰ ਜਿਹੜੀ ਹੈ ਟਾਈਮਜ਼ ਆਫ ਇੰਡੀਆ ਦੀ ਹੈ ਔਰ ਮੈਂ 2 ਟ੍ਰਿਬਿਊਟਸ ਜਿਹੜੀਆਂ ਜਿੱਥੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਜਿਹੜੀ ਹੈ ਟ੍ਰਿਬਿਊਟ ਦਿੰਨੇ, ਉੱਥੇ 2 ਨਜ਼ਮਾਂ ਸਮਾਲ, ਇੱਕ ਤਾਂ ਸ਼ੇਰ ਵਾਂਗ ਹੈ ਜਿਹੜੀ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੇ ਲਿਖੀ। ਮੈਨੂੰ ਬਹੁਤ ਚੰਗਾ ਲੱਗਾ ਕਿ ਵੀ ਬਹੁਤ ਵਾਰ ਇਹ ਹਿਸਟੋਰੀਕਲ ਮੂਮੈਂਟਸ ਤੇ ਕਈ ਗੱਲ ਹੁੰਦੀ ਹੈ ਜਿਹਦੇ ਚ ਉਹਨਾਂ ਨੇ ਕਿਹਾ ਕਿ ਵਿਦਾ ਲੈ ਰਿਹਾ ਹਾਂ ਬਸ ਤਨ ਕਰਕੇ, ਯਾਦਾਂ ਵਿੱਚ ਤੁਹਾਡੀਆਂ ਸਦਾ ਰਹਿਣਾ, ਸੀਨੇ ਆਪਣੇ ਨਾਲ ਸਦਾ ਲਗਾ ਰੱਖਿਓ ਜਿਵੇਂ ਰੱਖਦੀ ਸੁਹਾਗਣ ਕੋਈ ਗਹਿਣਾ। ਵਿਦਾ ਲੈ ਰਿਹਾ ਹਾਂ ਬਸ ਤਨ ਕਰਕੇ, ਯਾਦਾਂ ਵਿੱਚ ਤੁਹਾਡੀਆਂ ਸਦਾ ਰਹਿਣਾ, ਸੀਨੇ ਆਪਣੇ ਨਾਲ ਸਦਾ ਲਗਾ ਰੱਖਿਓ ਜਿਵੇਂ ਰੱਖਦੀ ਸੁਹਾਗਣ ਕੋਈ ਗਹਿਣਾ। ਜਿਸਮ ਮੇਰੇ ਨੂੰ ਵਤਨ ਨਸੀਬ ਨਾ ਸੀ, ਕਣਾ ਰਾਖਦਿਆਂ ਆਜ਼ਾਦੀ ਕੂਕ ਕਹਿਣਾ। ਕੋਈ ਗਮ ਨਹੀਂ ਮੈਂ ਬੇਵਤਨ ਮੋਇਆ, ਪਰ ਲਾਨਤ ਸੀ ਬੇਗਾਨੇ ਦਰ ਬਹਿਣਾ। ਗੁਲਾਮੀ ਕਿ ਮੈਨੂੰ ਕੋਈ ਗਮ ਨਹੀਂ ਕਿ ਮੇਰਾ ਕੋਈ ਮੈਂ ਬੇਵਤਨ ਮੋਇਆ। ਜਿਸਮ ਮੇਰੇ ਨੂੰ ਵਤਨ ਨਸੀਬ ਨਾ ਸੀ, ਕਣਾ ਰਾਖਦਿਆਂ ਆਜ਼ਾਦੀ ਕੂਕ ਰਹਿਣਾ। ਕੋਈ ਗਮ ਨਹੀਂ ਮੈਂ ਬੇਵਤਨ ਮੋਇਆ, ਪਰ ਲਾਨਤ ਸੀ ਬੇਗਾਨੇ ਦਰ ਬਹਿਣਾ। ਤੇ ਟੋਰਾਂਟੋ ਤੋਂ ਸਾਡੇ ਵੀਰ ਭਾਈ ਸੰਤੋਖ ਸਿੰਘ ਜੀ
ਪਾਉ ਜੀ ਉਹਨਾਂ ਨੇ ਨਜ਼ਮ ਲਿਖੀ ਹੈ ਸ਼ਹੀਦ ਦੀ ਅਰਥੀ। ਅਰਥੀ ਨਿਕਲੀ ਜਦੋਂ ਖੰਡੇ ਅਵਤਾਰ ਸਿੰਘ ਦੀ, ਸੋਗ ਛਾ ਗਿਆ ਸਿੱਖ ਸੰਸਾਰ ਉੱਤੇ। ਸੂਰਬੀਰ ਦੀ ਬਲਦੀ ਚਖਾ ਵੇਖੀ, ਸਿਜਦਾ ਕਰ ਗਏ ਲੋਕ ਸੰਸਕਾਰ ਉੱਤੇ। ਤੇਰੇ ਚਿਹਰੇ ਦੀਆਂ ਕੀ ਮੈਂ ਕਰਾਂ ਸਿਫਤਾਂ, ਛਾ ਗਿਆ ਤੂੰ ਸਿੱਖ ਸੰਸਾਰ ਉੱਤੇ। ਅਵਤਾਰ ਸਿੰਘ ਤੇਰੇ ਖੂਨ ਦੇ ਰੰਗ ਵਰਗੀ, ਖਾਲਸਾਈ ਹਵਾ ਵਗਣ ਲੱਗੀ ਸੰਸਾਰ ਉੱਤੇ। ਦੀਪ ਸਿੱਧੂ ਤੇ ਨਿੱਜਰ ਸ਼ਹੀਦ ਕਰਕੇ, ਤੇ ਗੁੱਜੇ ਵਾਰ ਕੀਤੇ ਖੰਡੇ ਅਵਤਾਰ ਉੱਤੇ। ਸ਼ਹੀਦ ਕਰਕੇ ਪੰਜਵੜ ਲਾਹੌਰ ਅੰਦਰ, ਸੁੱਟੇ ਛੱਜੇ ਫਿਰ ਨੌ ਨਿਹਾਲ ਉੱਤੇ। ਇਹ ਹਿਸਟੋਰੀਕਲ ਵਾਕਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਕੰਵਰ ਨੌ ਨਿਹਾਲ ਸਿੰਘ ਜਦੋਂ ਆਪਣੇ ਪਿਤਾ ਖੜਕ ਸਿੰਘ ਜਿਹਨੂੰ ਜ਼ਹਿਰ ਦੇ ਕੇ ਸਲੋ ਪੋਇਜ਼ਨਿੰਗ ਉਹਨਾਂ ਜ਼ਮਾਨੇ 'ਚ ਪਾਰਾ ਦਿੱਤਾ ਜਾਂਦਾ ਸੀ, ਧਿਆਨ ਸਿੰਘ ਡੋਗਰੇ ਨੇ ਜੇਲ੍ਹ ਜਿਹੜਾ ਕੈਦ ਦੇ ਵਿੱਚ ਹੀ ਮਾਰ ਦਿੱਤਾ ਤੇ ਆਪਣੇ ਪਿਤਾ ਦਾ ਸੰਸਕਾਰ ਕਰਕੇ ਕੰਵਰ ਨੌ ਨਿਹਾਲ ਸਿੰਘ ਜਦੋਂ ਮੁੜ ਰਿਹਾ ਸੀ ਤੇ ਇੱਕ ਛੱਜਾ ਬਿਲਡਿੰਗ ਦਾ ਜਿੱਥੇ ਡੋਗਰਿਆਂ ਨੇ ਪਹਿਲਾਂ ਹੀ ਉੱਤੇ ਬਿਠਾਏ ਹੋਏ ਸੀ ਉਹ ਉੱਤੋਂ ਡੇਗ ਦਿੱਤਾ ਗਿਆ ਤੇ ਬਾਅਦ ਚ ਕੰਵਰ ਨੌ ਨਿਹਾਲ ਸਿੰਘ ਨੂੰ ਅੰਦਰ ਲਿਜਾ ਕੇ ਫਿਰ ਬੜੀ ਬੁਰੀ ਤਰ੍ਹਾਂ ਵੱਟੇ ਮਾਰ ਕੇ ਮਾਰ ਦਿੱਤਾ ਸੀ ਕਿਉਂਕਿ ਕੰਵਰ ਨੌ ਨਿਹਾਲ ਸਿੰਘ ਬਹੁਤ ਵੱਡਾ ਪ੍ਰੋਮਿਸਿੰਗ ਨੌਜਵਾਨ ਸੀ ਜਿਹਨੇ ਪੰਜਾਬ ਦੇ ਤਖਤ ਤੇ ਬਹਿਣਾ ਸੀ ਤੇ ਉਹਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਭਾਈ ਜਿਵੇਂ ਉਹਨੂੰ ਛੱਜਾ ਸੁੱਟ ਕੇ ਮਾਰਿਆ ਸੀ ਇਵੇਂ ਹੀ ਜਿਹੜਾ ਉਹ ਧੋਖੇ ਨਾਲ ਮਾਰਿਆ। ਦੀਪ ਸਿੱਧੂ ਤੇ ਨਿੱਜਰ ਸ਼ਹੀਦ ਕਰਕੇ ਤੇ ਗੁੱਜੇ ਵਾਰ ਕੀਤੇ ਖੰਡੇ ਅਵਤਾਰ ਉੱਤੇ। ਸ਼ਹੀਦ ਕਰਕੇ ਪੰਜਵੜ ਲਾਹੌਰ ਅੰਦਰ, ਸੁੱਟੇ ਛੱਜੇ ਫਿਰ ਨੌ ਨਿਹਾਲ ਉੱਤੇ। ਐਵੇਂ ਪਾਲ ਨਾ ਭਰਮ ਭੁਲੇਖਿਆਂ ਨੂੰ, ਨਿਗਾਹ ਮਾਰ ਲਈ ਲੰਮੀ ਕਤਾਰ ਉੱਤੇ। ਸੰਸਕਾਰ ਲਿਖਣ ਲਈ ਖੰਡੇ ਅਵਤਾਰ ਸਿੰਘ ਦਾ ਹਰਫ ਹੰਝੂਆਂ ਨਾਲ ਲਿਖੇ ਕਿਤਾਬ ਉੱਤੇ। ਕਲਗੀਧਰ ਦੀ ਮਾਣ ਤੂੰ ਗੋਦ ਜਾ ਕੇ, ਖਰਾ ਉਤਰਿਆ ਸਿੱਖੀ ਹਿਸਾਬ ਉੱਤੇ। ਖਾਲਸਾ ਰਾਜ ਦੇ ਝੁਲਣਗੇ ਸਦਾ ਜਦੋਂ ਝੰਡੇ, ਖੰਡੇ ਦਾ ਨਾਂ ਹੋ ਭਾਊ ਆਕਾਸ਼ ਉੱਤੇ। ਇਹ ਉਹਨਾਂ ਨੇ ਹਰਫ ਹੰਝੂਆਂ ਨਾਲ ਲਿਖੇ ਕਿਤਾਬ। ਕਲਗੀਧਰ ਦੀ ਮਾਣ ਤੂੰ ਗੋਦ ਜਾ ਕੇ, ਖਰਾ ਉਤਰਿਆ ਸਿੱਖੀ ਹਿਸਾਬ ਉੱਤੇ। ਖਾਲਸਾ ਰਾਜ ਦੇ ਝੁਲਣਗੇ ਜਦੋਂ ਝੰਡੇ, ਖੰਡੇ ਦਾ ਨਾਂ ਹੋਊ ਭਾਊ ਆਕਾਸ਼ ਉੱਤੇ। ਸੋ ਅਸੀਂ ਸਮਝਦੇ ਕਿ ਜਿਸ ਪੱਧਰ ਦੀ ਉਹਨਾਂ ਦੀ ਜੀਵਨ ਕਹਾਣੀ ਹੈ ਉਵੇਂ ਹੀ ਉਹਨਾਂ ਦਾ ਅੰਤਮ ਸਫ਼ਰ। ਔਰ ਇਹੀ ਜਦੋਂ ਇਹ ਖਾਲਿਸਤਾਨ ਦਾ ਮਹਿਲ ਉਸਰ ਰਿਹਾ ਹੈ, ਖਾਲਿਸਤਾਨ ਦੀ ਨੀਂਹ ਜੂਨ 84 ਦੇ ਪਹਿਲੇ ਹਫ਼ਤੇ ਰੱਖੀ ਗਈ ਤੇ ਇਸ ਮਹਿਲ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਨੇ ਆਪਣੀ ਇੱਕ ਵਿਸ਼ੇਸ਼ ਥਾਂ ਬਣਾਈ ਹੈ ਔਰ ਖਾਲਿਸਤਾਨ ਦਾ ਨਿਸ਼ਾਨਾ ਆਪਣੇ ਬੁਰਜ ਵੱਲ ਵੱਧ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669
437 423 2666। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 15 ਅਗਸਤ ਭਾਰਤ ਦਾ ਅਖੌਤੀ ਆਜ਼ਾਦੀ ਦਿਵਸ ਹੈ ਔਰ ਭਾਰਤ ਸਰਕਾਰ ਵੱਲੋਂ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਜਿਹੜੀ ਹੈ ਵਿੱਢੀ ਹੋਈ ਹੈ ਔਰ ਜਿਸ ਵਿੱਚ ਬਾਹਰਲੇ ਮੁਲਕਾਂ ਵਿੱਚ ਟਾਰਗੇਟ ਕਿਲਿੰਗ ਜਿਹੜੀਆਂ ਕਰਨਾ ਵੀ ਸ਼ਾਮਲ ਹਨ। ਸੋ ਇੰਨੇ ਦਬਾਅ ਦੇ ਬਾਵਜੂਦ ਪੰਜਾਬ ਦੀ ਧਰਤੀ ਤੇ ਤੋਂ ਲੈ ਕੇ ਦੁਨੀਆ ਦੇ ਹਰ ਕੋਨੇ ਵਿੱਚ ਜਿਹੜਾ ਖਾਲਸਾ ਜ਼ਿੰਦਾਬਾਦ ਗੂੰਜ ਰਿਹਾ ਹੈ ਔਰ ਲੁਧਿਆਣੇ ਵਿੱਚ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ਤੇ ਇੱਕ ਜਿਹੜਾ ਉਹ ਸਫਲ ਖਾਲਿਸਤਾਨ ਰੈਲੀ ਜਿਹੜੀ ਹੈ ਉਹ ਕੀਤੀ ਗਈ ਹੈ। ਸੋ ਜਿਸ ਨੂੰ ਬੜੇ ਹੀ ਭਵਯ ਅੰਦਾਜ਼ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਨੇ ਵੀ ਜਿਹੜੇ ਸੰਬੋਧਨ ਕੀਤਾ। ਸੋ ਨਾਲ ਹੀ ਜਿਹੜੇ ਖਾਲਸਾ ਜ਼ਿੰਦਾਬਾਦ ਦੇ ਜਿਹੜੇ ਨਾਰੇ ਨੇ ਆਸਮਾਨ ਵਿੱਚ ਨੇ ਗੂੰਜੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਓਪਨਿੰਗ ਸੈਗਮੈਂਟ 'ਚ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਅੰਤਮ ਯਾਤਰਾ ਉਸ ਦਾ ਵੇਰਵੇ ਨਾਲ ਜ਼ਿਕਰ ਕੀਤਾ ਜੀ। ਹਾਲਾਂਕਿ ਇਹੀ ਵੀਕਐਂਡ ਜਿਹੜਾ ਹੈ ਉਹ ਬੜਾ ਅਹਿਮੀਅਤ ਵਾਲਾ ਸੀ ਹਰ ਪੱਖ ਤੋਂ, ਕਿਉਂਕਿ ਭਾਰਤ ਦਾ ਅਖੌਤੀ ਆਜ਼ਾਦੀ ਦਾ 75ਵਾਂ ਮਹਾਉਤਸਵ ਦਾ ਐਂਡ ਹੋ ਕੇ ਹੁਣ ਨਵਾਂ ਵਰ੍ਹਾ ਆ ਗਿਆ। ਕੋਈ 76 ਸਾਲਾ ਉਹਨੂੰ ਕਹਿ ਰਿਹਾ, ਕੋਈ 77 ਸਾਲਾ ਕਹਿ ਰਿਹਾ, ਕਿਉਂਕਿ ਜੇ ਦਿਨ ਨੂੰ ਹੀ ਮੰਨਿਆ ਜਾਏ ਤੇ ਫਿਰ ਤਾਂ 77ਵਾਂ ਜਿਹੜਾ ਉਹਨਾਂ ਦਾ ਅਖੌਤੀ ਸੋ ਕਾਲਡ ਆਜ਼ਾਦੀ ਦਿਵਸ ਹੈ। ਔਰ ਕਿਉਂਕਿ ਇਹ ਸਾਰਾ ਹੀ ਵਰ੍ਹਾ ਜਿਹੜਾ ਬੀਤਿਆ 75ਵੇਂ ਦੇ ਨਾਂ ਥੱਲੇ ਇਹਨਾਂ ਨੇ ਸਭ ਤੋਂ ਜ਼ਿਆਦਾ ਜੇ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਤਿੰਨੋਂ ਹੀ ਘੱਟ ਗਿਣਤੀਆਂ ਦੇ ਉੱਤੇ ਜੋ ਜ਼ਬਰ ਕਸ਼ਮੀਰ 'ਚ ਤਾਂ 2019 ਤੋਂ ਹੀ ਲਗਾਤਾਰਤਾ ਨਾਲ ਪਿਛਲੇ 4 ਸਾਲ ਤੋਂ ਚੱਲ ਰਿਹਾ, ਉੱਥੇ ਤਾਂ ਫੌਜ ਬੈਠੀ ਹੈ, ਉੱਥੇ ਵੀ ਬੜਾ ਤਿਰੰਗਾ ਤਮਾਸ਼ਾ ਉਹਨਾਂ ਨੇ ਇਸ ਮੌਕੇ ਤੇ ਕੀਤਾ ਹੈ, ਇਹ ਦੱਸਣ ਦੇ ਲਈ ਵੀ ਕਿ ਕਸ਼ਮੀਰੀ ਹੁਣ ਤਿਰੰਗੇ ਨੂੰ ਬੜਾ ਪਿਆਰ ਕਰਨ ਲੱਗ ਗਏ ਨੇ। ਦੂਸਰੀ ਘੱਟ ਗਿਣਤੀ ਈਸਾਈਆਂ ਨੂੰ ਮਨੀਪੁਰ ਦੇ ਵਿੱਚ ਜਿਵੇਂ ਪਿਛਲੇ 3 ਮਹੀਨੇ ਤੋਂ ਉਹਨਾਂ ਦੀ ਐਥਨਿਕ ਕਲੀਨਜ਼ਿੰਗ ਕੀਤੀ ਜਾ ਰਹੀ ਹੈ ਔਰ ਫੋਰਸਡ ਮਾਈਗ੍ਰੇਸ਼ਨ ਦੀ ਲਾਈਨ ਤੋਂ ਬਾਅਦ ਉੱਥੇ ਹੁਣ ਜੋ ਹਾਲਾਤ ਬਣਾਏ ਹੋਏ ਨੇ, ਅੱਗੇ ਤਾਂ ਉਹਨਾਂ ਦਾ ਮਿਟਾਈ ਜਾਂ ਹਿੰਦੂ ਜਿਹੜਾ ਵੈਲੀ ਵਾਲੇ ਨੇ ਉਹਨਾਂ ਦੇ ਨਾਲ ਹੀ ਟਕਰਾਅ ਸੀ ਕੁੱਕੀ ਦਾ, ਹੁਣ ਹਾਲਾਤ ਉਹ ਪੈਦਾ ਕਰ ਰਹੇ ਨੇ ਕਿ ਕੁੱਕੀ ਔਰ ਨਾਗੇ ਜਿਹੜੇ ਦੋਨੋਂ ਹੀ ਈਸਾਈ ਨੇ ਪਰ ਅੱਡ-ਅੱਡ ਕਬੀਲੇ ਨੇ, ਉਹਨਾਂ ਦਾ ਆਪਸ 'ਚ ਟਕਰਾਅ ਹੋਏ। ਸੋ ਉਸ ਦੇ ਨਾਲ ਇਹ ਸਾਰਾ ਹੀ ਵਰ੍ਹਾ ਜਿਹੜਾ ਅਸੀਂ ਦੇਖਦੇ ਹਾਂ ਸਿੱਖ ਨੁਕਤਾ ਨਿਗਾਹ ਤੋਂ ਬਹੁਤ ਦਬਾਅ ਵਾਲਾ ਰਿਹਾ। ਉਹਨਾਂ ਨੇ ਜਿੰਨਾ ਪ੍ਰੈਸ਼ਰ, ਹਾਲਾਂਕਿ ਇਸ 'ਚੋਂ ਹੋਪ ਵੀ ਨਿਕਲੀ ਸੀ ਕਿਉਂਕਿ ਸਤੰਬਰ ਦੇ ਮਹੀਨੇ ਪਿਛਲੇ ਵਰ੍ਹੇ 'ਚ ਜਦੋਂ ਅਸੀਂ ਦੇਖਦੇ ਹਾਂ 2022 'ਚ ਭਾਈ ਅੰਮ੍ਰਿਤਪਾਲ ਸਿੰਘ ਸੀਨ ਦੇ ਉੱਤੇ ਆਉਂਦੇ ਨੇ, 7-8 ਮਹੀਨੇ ਦੀ ਉਹਨਾਂ ਦੀ ਐਕਟੀਵਿਟੀ ਨੇ ਪੰਜਾਬ ਦੇ ਵਿੱਚ ਇੱਕ ਵੱਡੀ ਹੋਪ ਖੜੀ ਕੀਤੀ। ਨੌਜਵਾਨ ਨਸ਼ੇ ਛੱਡ ਕੇ ਅੰਮ੍ਰਿਤਧਾਰੀ ਹੋਣ ਲੱਗੇ ਬਾਹਰ, ਤਾਂ ਅਸੀਂ ਦੇਖਿਆ ਹੀ ਹੈ ਇਹ ਸਾਰੇ ਵਰ੍ਹੇ 'ਚ ਖਾਲਿਸਤਾਨ ਰੈਫਰੈਂਡਮ ਨੇ ਜਿਵੇਂ ਇੱਕ ਇਤਿਹਾਸ ਸਿਰਜਿਆ, ਉਹ ਕੈਨੇਡਾ 'ਚ ਹੋਏ, ਆਸਟ੍ਰੇਲੀਆ 'ਚ ਹੋਏ, ਲੇਕਿਨ ਪੰਜਾਬ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਨੇ ਦੀਪ ਸਿੱਧੂ ਤੋਂ ਬਾਅਦ ਔਰ ਕਿਸਾਨ ਲਹਿਰ ਤੋਂ ਬਾਅਦ ਜਿਹੜੀ ਪੋਲੀਟੀਕਲ ਕੈਪੀਟਲ ਜਿਹੜੀ ਕਿ ਪਿਛਲੀਆਂ ਚੋਣਾਂ ਵੇਲੇ ਪੰਜਾਬ ਕੈਸ਼ ਕਰ ਸਕਦਾ ਸੀ ਪਰ ਬੇਈਮਾਨ ਕਾਮਰੇਡੀ ਲੀਡਰਸ਼ਿਪ ਰਾਹੀਂ ਉਹ ਹਿੰਦੂ ਤਵੀਆਂ ਦੇ ਖਾਤੇ 'ਚ ਪਈ। ਲੇਕਿਨ ਜਿਹੜੀ ਇੱਕ ਹੋਪ ਜਿਹਦੇ ਥੱਲੇ ਪਾਤਸ਼ਾਹੀ ਦਾਅਵੇ ਦੀ ਗੱਲ ਵੀ ਹੋਈ, ਅਨੰਦਪੁਰ ਵੱਲ ਮੁੜੋ ਦੀ ਗੱਲ ਵੀ ਹੋਈ ਔਰ ਨਸ਼ਿਆਂ ਦੇ ਜਿਹੜੇ ਡਰੱਗ ਮਾਫੀਆ ਔਰ ਦੂਸਰਾ ਜਿਹੜੇ ਬਿਲੀਅਨਸ ਆਫ ਰੁਪੀਜ਼ ਉਥੋਂ ਪ੍ਰੋਫਿਟ ਬਣਾ ਰਹੇ ਨੇ, ਉਹਨਾਂ ਦੇ ਮੂੰਹ ਦੇ ਉੱਤੇ ਵੀ ਜਿਹੜਾ ਹੈ ਉਹ ਤਮਾਚੇ ਵੱਜਣੇ ਸ਼ੁਰੂ ਹੋਏ। ਤੇ ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ 18 ਮਾਰਚ ਤੋਂ ਬਾਅਦ ਜਿਹੜਾ ਆਲਮੋਸਟ 4 ਮਹੀਨੇ ਹੋ ਗਏ ਨੇ, ਕਿਵੇਂ ਉਹਨਾਂ ਨੇ ਫਿਰ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਨੂੰ 10 ਉਹਨਾਂ ਦੇ ਜਿਹੜੇ ਨੇ ਉਹਨਾਂ ਦੇ ਸਮੇਤ ਉਹਨਾਂ ਨੂੰ 2900 ਕਿਲੋਮੀਟਰ ਦੂਰ ਦਿਬਰੂਗੜ੍ਹ ਦੇ ਵਿੱਚ ਨਵਾਂ ਕਾਲਾ ਪਾਣੀ ਖੋਜਿਆ। ਪੰਜਾਬ 'ਚ ਉਹਨਾਂ ਨੇ ਕਿਵੇਂ ਉਹਨਾਂ ਸਾਰੇ 35 ਦਿਨਾਂ 'ਚ ਜਦੋਂ ਤੱਕ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨਹੀਂ ਹੋਈ, ਕਿਵੇਂ ਛਾਪਿਆਂ ਦਾ ਸਿਲਸਿਲਾ, ਕਿਵੇਂ ਝੂਠੇ ਕੇਸ, ਈਵਨ ਸਿੱਖ ਰਾਜ ਪੀਰੀਅਡ ਦੇ ਜਿਹੜੇ ਝੰਡਾ ਖਾਲਸਾ ਰਾਜ ਦਾ ਉਹ ਵੀ ਜੇ ਕਿਸੇ ਦੇ ਸੀ ਫੋਨ ਦੇ ਵਿੱਚ ਤੇ ਉਹਨੂੰ ਵੀ ਸੈਪਰੇਸ਼ਨ ਔਰ ਸੈਪਰੇਟਿਸਟ ਔਰ ਦਹਿਸ਼ਤਗਰਦੀ ਨਾਲ ਜੋੜਿਆ ਔਰ ਇਸ ਕਿਸਮ ਦਾ ਝੂਠਾ ਪ੍ਰਚਾਰ। ਹਾਲਾਂਕਿ ਕੋਈ ਕੇਸ ਜਿਹੜਾ ਅੱਜ ਤੱਕ ਨਾ ਸਾਹਮਣੇ ਲਿਆਂਦਾ, ਨਾ ਕੋਈ ਚਲਾਨ ਹੈ, ਨਾ ਕੋਈ ਮਰਡਰ ਹੋਇਆ, ਨਾ ਕੋਈ ਪਾਰਟ ਹੋਇਆ, ਲੇਕਿਨ ਅਜਨਾਲਾ ਥਾਣਾ ਘਟਨਾ ਨੂੰ ਇੰਨਾ ਇਸ ਢੰਗ ਨਾਲ ਬਣਾਇਆ ਗਿਆ। ਹਾਲਾਂਕਿ ਅਸੀਂ ਹੁਣ ਨੂੰ ਹਰਿਆਣੇ 'ਚ ਦੇਖਿਆ ਵੀ ਕਿਵੇਂ ਹਿੰਦੂ ਤਵੀ ਭੀੜਾਂ ਨੇ ਥਾਣੇ ਨੂੰ ਅੱਗ ਲਾਈ
2 ਹੋਮਗਾਰਡ ਦੇ ਜਵਾਨ ਮਾਰੇ, ਲੇਕਿਨ ਕੋਈ ਕਿਸੇ ਨੂੰ ਜਿਹੜਾ ਉਹ ਜਵਾਬਦੇ ਨਹੀਂ ਹੈ। ਲੇਕਿਨ ਇੱਧਰ ਕੱਲਾ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਹੀ ਨਹੀਂ, ਫਿਰ ਅਸੀਂ ਦੇਖਦੇ ਹਾਂ ਕਿ ਇਹਨਾਂ ਦੀਆਂ ਏਜੰਸੀਆਂ ਨੇ ਟਾਰਗੇਟ ਕਿਲਿੰਗਸ, ਬਿਲਕੁਲ ਭਾਈ ਪਰਮਜੀਤ ਸਿੰਘ ਪੰਜਵੜ ਲਾਹੌਰ 'ਚ, ਭਾਈ ਅਵਤਾਰ ਸਿੰਘ ਖੰਡਾ UK 'ਚ, ਭਾਈ ਹਰਦੀਪ ਸਿੰਘ ਨਿੱਜਰ ਸਰੀ ਦੇ ਵਿੱਚ, ਇਸ ਦੇ ਨਾਲ ਔਰ ਫਿਰ ਜਿਸ ਅੰਦਾਜ਼ 'ਚ ਇਹਨਾਂ ਨੇ UK, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੀਆਂ ਹਕੂਮਤਾਂ ਦੇ ਉੱਤੇ ਦਬਾਅ ਬਣਾਇਆ, NIA ਦੀਆਂ ਟੀਮਾਂ ਭੇਜਣ ਦੇ ਨਾਂ ਥੱਲੇ, ਜੋ ਕੁਝ UK ਦੇ ਵਿੱਚ ਕੀਤਾ। ਔਰ ਅਜੇ 2-3 ਹਫ਼ਤੇ ਪਹਿਲਾਂ ਅਸੀਂ ਦੇਖਦੇ ਹਾਂ ਕਿ NIA ਨੇ 31 ਤੋਂ ਜ਼ਿਆਦਾ ਲੋਕੇਸ਼ਨਸ ਦੇ ਉੱਤੇ ਜਿਹੜੇ ਸਿੱਖ ਘਰਾਂ ਔਰ ਦਫ਼ਤਰਾਂ 'ਚ ਛਾਪਾਮਾਰੀ ਕੀਤੀ। ਸੋ ਮਕਸਦ ਇਹਨਾਂ ਦਾ ਦੇਖੋ ਹਮੇਸ਼ਾ 2 ਚੀਜ਼ਾਂ ਹੁੰਦੀਆਂ ਨੇ ਜਦੋਂ ਤੁਸੀਂ ਆਜ਼ਾਦੀ ਦੀ ਸਟਰਗਲ 'ਚ ਹੁੰਦੇ ਹੋ। ਜਾਂ ਤੁਸੀਂ ਜੇ ਸਿੱਖ ਦੇ ਕਰੈਕਟਰ ਨੇ ਨੂੰ ਤਾਂ ਗੁਰੂ ਨੇ ਹੀ ਸਾਡੀ ਪ੍ਰੋਗਰਾਮਿੰਗ ਕੀਤੀ ਹੈ, ਬਾਦਸ਼ਾਹ ਜਾਂ ਬਾਗੀ, ਬਿਲਕੁਲ ਡਰ ਨਾਂ ਦੀ ਤਾਂ ਕੋਈ ਚੀਜ਼ ਨਹੀਂ, ਗੁਲਾਮੀ ਕਬੂਲਣਾ ਵੀ ਕੋਈ ਚੀਜ਼ ਨਹੀਂ, ਗੁਲਾਮ ਹੋਣਾ ਵੀ ਕੋਈ ਚੀਜ਼ ਨਹੀਂ, ਕਿਉਂਕਿ ਅਸੀਂ ਜਾਂ ਬਾਦਸ਼ਾਹ ਜਾਂ ਬਾਦਸ਼ਾਹ ਲਈ ਲੜ ਰਹੇ ਹਾਂ, ਮਿਡਲ ਗਰਾਊਂਡ ਕੋਈ ਨਹੀਂ ਹੈ ਜੀ। ਲੇਕਿਨ ਹਰ ਹਕੂਮਤ ਇਹ ਸਮਝਦੀ ਹੈ, ਮੁਗਲਿਆ ਹਕੂਮਤ ਵੀ ਇਹ ਸਮਝਦੀ ਸੀ, ਜਦੋਂ ਉਹਨਾਂ ਨੇ ਸਿਰਾਂ ਦੇ ਮੁੱਲ ਰੱਖੇ, ਬੰਦ ਕੱਟਣਾ, ਖੋਪਰੀਆਂ ਲਾਉਣੀਆਂ, ਚਰਖੀਆਂ ਦੇ ਚਾੜ ਕੇ ਸ਼ਹੀਦ ਕਰਨਾ, ਕਿਉਂਕਿ ਇਹ ਟੌਰਚਰ ਵਾਲੇ ਜਿਹੜੇ ਭਿਆਨਕ ਸੀਨ ਔਰ ਦੂਸਰਿਆਂ ਦੇ ਸਾਹਮਣੇ ਕਰਨਾ। ਹੁਣ ਜੇ ਬੰਦਾ ਸਿੰਘ ਬਹਾਦਰ ਨੂੰ ਤੋਂ ਪਹਿਲਾਂ ਉਹਦੇ ਜਰਨੈਲਾਂ ਨੂੰ ਮਾਰਿਆ ਗਿਆ, ਕੋ ਕੇ ਉਹਦੀ ਪ੍ਰੈਜ਼ੈਂਸ ਦੇ ਵਿੱਚ ਉਹਦੇ ਬੱਚੇ ਨੂੰ ਕੋਇਆ ਗਿਆ, ਇਹ ਡਰ ਪੈਦਾ ਕਰਨਾ ਕਿ ਡਰ ਕੇ ਕੋਈ ਅਧੀਨਗੀ ਕਬੂਲ ਕਰੇ। ਇਹੀ ਕੰਮ ਜਿਹੜਾ ਅਬਦਾਲੀ ਨੇ ਕੀਤਾ, ਜਦੋਂ ਵੱਡੇ ਘੱਲੂਘਾਰੇ ਵੇਲੇ ਉਹਨੇ ਔਰਤਾਂ ਔਰ ਬੱਚੇ ਵੀ ਮਾਰ ਦਿੱਤੇ, ਤੇ ਉਦੋਂ ਵੀ ਉਹਨਾਂ ਨੂੰ ਇਹ ਸੀ ਕਿ ਵੀ ਡਰ ਜਾਣਗੇ। 6 ਮਹੀਨੇ ਬਾਅਦ ਸਿੱਖ ਲਾਹੌਰ ਦੇ ਉੱਤੇ ਜਾ ਕੇ ਹਮਲਾਵਰ ਹੋ ਗਏ ਅੰਗਰੇਜ਼। ਉਹਨਾਂ ਨੇ ਜਿਵੇਂ ਕੂਕਿਆਂ ਨੂੰ, ਭਾਵੇਂ ਅਸੀਂ ਬਹੁਤ ਵਾਰ, ਕਿਉਂਕਿ ਕੂਕਿਆਂ ਦਾ ਅਜੋਕਾ ਜਿਹੜਾ ਰੂਪ ਹੈ ਉਹ ਐਂਟਾਈ ਪੰਥ ਹੈ, ਉਹਨਾਂ ਦੀ ਅਸੀਂ ਉਸ ਕੁਰਬਾਨੀ ਨੂੰ ਵੀ ਕਈ ਵਾਰੀ ਇਗਨੋਰ ਕਰਦੇ, ਪਰ ਤੋਪਾਂ ਸਾਹਮਣੇ ਬਣ ਕੇ ਉਡਾਣਾ। ਜਦੋਂ ਕੂਕੇ 70 ਦੇ ਕਰੀਬ ਜਿਹੜੇ ਨੇ ਲੁਧਿਆਣੇ, ਉਹ ਕੀ ਉਹਦਾ ਨਾਂ, ਕੋਚਵਾਨ ਕੌਣ ਸੀ ਜਿਹੜਾ ਉਹ ਡਿਪਟੀ ਕਮਿਸ਼ਨਰ, ਪਬਲਿਕ ਇਕੱਠੀ ਕਰਕੇ ਕੱਲੀ ਇੱਕ ਤੋਪ ਦੇ ਸਾਹਮਣੇ ਖੜਾ ਕੀਤਾ ਹੋਇਆ, ਇੱਕ ਗੋਲਾ ਤੋਪ ਦਾ ਜਾਂਦਾ, ਤੋਪ ਨਾਲ ਉਡਾਣਾ। ਲੇਕਿਨ ਤੋਪਾਂ ਦੇ ਨਾਲ ਉੱਡਣ ਵਾਲਿਆਂ ਤੋਂ ਬਾਅਦ ਵੀ ਉਸੇ ਹੀ ਧਰਤੀ ਤੋਂ, ਬਾਹਰਲੀ ਧਰਤੀ ਤੋਂ ਵੀ ਜਾ ਕੇ ਫਿਰ ਸਰਾਭੇ ਵਰਗੇ ਯੋਧੇ, ਉਦਮ ਸਿੰਘ ਵਰਗੇ ਯੋਧੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਸੰਤ ਸਿਪਾਹੀ, ਭਗਤ ਸਿੰਘ ਵਰਗੇ ਯੋਧੇ, ਕਿਉਂਕਿ ਜੇ ਡਰ ਹੀ ਹੁੰਦਾ ਫਿਰ ਤਾਂ ਇਸ ਜੀ ਤੋਪਾਂ ਨਾਲ ਉਡਾ ਦਿੰਦੇ ਨੇ। ਇਹ ਤਾਂ ਮਤਲਬ ਇਹ ਖੁੰਖਾਰ ਤਰੀਕਾ, ਇਹ ਬੰਦ ਕੱਟਣ ਤੇ ਖੋਪਰੀਆਂ ਲਾਉਣ ਤੋਂ ਵੀ ਜਿਹੜਾ ਇੱਕ ਨਵਾਂ ਤੌਰ ਤਰੀਕਾ। ਫਿਰ ਅਸੀਂ 75 ਸਾਲ ਪਹਿਲਾਂ ਜਿਨ੍ਹਾਂ ਦੇ ਵਸ ਪਏ, ਇਹਨਾਂ ਨੇ ਕੀ ਨਹੀਂ ਕੀਤਾ। ਜੂਨ 84 ਤੋਂ 94 95 ਤੱਕ ਜਿੰਨਾ ਦੁਨੀਆ ਦੇ ਵਿੱਚ ਮੋਸਾਦ, KGB ਦੇ ਜਿੰਨੇ ਟੌਰਚਰ ਕਰਨ ਦੇ ਤੌਰ ਤਰੀਕੇ ਨੇ, ਉਹ ਤਾਂ ਇਹਨਾਂ ਦੇ ਜਿਹੜੇ ਨੇ ਉਹ ਸਿੱਖ ਕੇ ਆਏ, ਜਿਹੜੇ ਇਹਨਾਂ ਦੇ ਆਫੀਸ਼ੀਅਲ ਉਹ ਸਿੱਖਾਂ ਦੇ ਉੱਤੇ ਲਾਗੂ ਕੀਤੇ ਗਏ। ਜੇ ਇਸ ਸਭ ਤੋਂ ਵੀ ਸਿੱਖ ਨਾ ਪਹਿਲੇ ਬੀਤੇ 'ਚ ਡਰੇ ਨਾ ਅੱਜ ਡਰੇ, ਤਾਂ ਫਿਰ ਉਹ ਕੀ ਸਮਝਦੇ ਨੇ ਕਿ ਭਾਈ ਆ 1 ਸਾਲ 'ਚ ਜੋ ਇਹਨਾਂ ਨੇ ਕਰਤੂਤਾਂ ਕੀਤੀਆਂ ਪੰਜਾਬ ਦੇ ਵਿੱਚ ਜਾਂ ਟਾਰਗੇਟ ਕਿਲਿੰਗ ਦੇ ਨਾਲ, ਇਹ ਸਮਝਦੇ ਸੀ ਕਿ ਖੌਫ ਪੈਦਾ ਕਰਨਗੇ। ਪਰ ਜ਼ਾਹਰ ਹੈ ਅਸੀਂ ਅਵਤਾਰ ਸਿੰਘ ਖੰਡਾ ਦੀ ਅੰਤਮ ਯਾਤਰਾ ਦੀ ਗੱਲ ਕੀਤੀ, ਪਰ ਨਾਲ ਦੀ ਨਾਲ ਜਿਵੇਂ ਦੁਨੀਆ ਭਰ ਦੇ ਵਿੱਚ ਇਨਕਲੂਡਿੰਗ ਪੰਜਾਬ, ਬਹੁਤ ਵਾਰੇ ਹੁੰਦਾ ਸੀ ਇੱਥੋਂ ਵਾਲਿਆਂ ਨੇ ਵੀ ਕਹਿਣਾ ਕਿ ਤੁਸੀਂ ਜੀ ਇੱਥੋਂ ਬਾਹਰਲੀ ਗੱਲ ਕਰਦੇ ਹੋ, ਪੰਜਾਬ 'ਚ ਤਾਂ ਕੋਈ ਬੋਲਦਾ ਨਹੀਂ। ਬਿਲਕੁਲ। ਹੁਣ ਤੁਸੀਂ ਇਸ ਮੌਕੇ ਤੇ ਜਦੋਂ ਉਹਨਾਂ ਨੇ ਇੰਟਰਨੈਸ਼ਨਲੀ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ, ਤੁਸੀਂ ਦੇਖੋ ਕਿਸ ਲੈਵਲ ਦੇ ਪ੍ਰੋਟੈਸਟ ਲੁਧਿਆਣੇ ਦੇ ਵਿੱਚ, ਜਿਵੇਂ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰੋਟੈਸਟ ਹੁੰਦਾ ਹੈ, ਦਰਸ਼ਕ ਦੇਖ ਸਕਦੇ ਨੇ, ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਨੇ। ਔਰ ਸਿਮਰਨਜੀਤ ਸਿੰਘ ਮਾਨ, ਭਾਈ ਪਰਮਜੀਤ ਸਿੰਘ ਮੰਡ, ਭਾਈ ਹਰਪਾਲ ਸਿੰਘ ਚੀਮਾ, ਤੁਸੀਂ ਉਹਨਾਂ ਦੀਆਂ ਸਪੀਚਸ ਸੁਣੋ, ਜਿਹੋ ਜਿਹੀਆਂ ਅਸੀਂ ਇੱਥੇ ਖਲੋ ਕੇ ਕਰਦੇ ਹਾਂ, ਉਸ ਨਾਲੋਂ ਵੀ ਤਿੱਖੀਆਂ ਤਕਰੀਰਾਂ ਉੱਥੇ ਖਲੋ ਕੇ ਕਰ ਰਹੇ ਨੇ। ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ 'ਚ ਸੈਂਸ ਆਫ ਹਿਊਮਰ ਵੀ ਹੈ, ਉਹਨਾਂ ਨੇ ਇਹ ਕਿਹਾ ਕਿ ਅਸੀਂ ਜੈ ਹਿੰਦ ਕਿਉਂ ਕਹੀਏ ਜੀ, ਸਾਡਾ ਕੀ ਤਾਲੁਕ ਹੈ, ਝੰਡੇ 'ਚ ਸਾਡਾ ਕਿਹੜਾ ਰੰਗ ਹੈ। ਫਿਰ ਵਿਚਾਲੇ ਦੇ ਉਹਨਾਂ ਨੇ ਆ ਕੇ ਕਿਹਾ ਕਿ ਮੈਂ ਤਿੰਨਾਂ ਨੂੰ ਹੁਣ ਲੱਗਾ ਆਪਣੇ ਅੰਦਰੋਂ ਕੱਢਣ, ਇੰਦਰਾ ਗਾਂਧੀ ਦਾ ਖੌਫ ਔਰ ਇਹ ਜੈ ਹਿੰਦ ਔਰ ਹਿੰਦੂਤਵਾ, ਉਹਨਾਂ ਨੇ 3 ਨਿੱਛਾਂ ਮਾਰੀਆਂ, ਕਹਿੰਦੇ ਚੱਲ ਮੇਰੇ ਜੋ ਬਾਹਰ। ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਆਓ ਨਾਅਰੇ ਲਾਈਏ ਫਿਰ ਹੁਣ ਖਾਲਿਸਤਾਨ ਦੇ, ਔਰ ਬੜਾ ਜ਼ਬਰਦਸਤ ਕੇਸ ਬਿਲਡ ਕੀਤਾ। ਐਵੇਂ ਹੀ ਪਰਮਜੀਤ ਸਿੰਘ ਮੰਡ ਬੜੇ ਇੱਕ ਹੋਣਹਾਰ ਨੌਜਵਾਨ ਨੇ ਜਿਹੜੇ ਉੱਭਰੇ,
ਔਰ ਗੱਲ ਕਰ ਰਹੇ ਨੇ, ਔਰ ਤੁਹਾਨੂੰ ਜਿੰਨੇ ਉੱਥੇ ਖੜੇ ਨੇ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦਾ ਫੇਟ ਅੱਜ ਜਾਂ ਕੱਲ ਨੂੰ ਕੀ ਹੋਏਗਾ, ਲੇਕਿਨ ਕਿਸੇ ਤੇ ਤੁਹਾਨੂੰ ਖੌਫ ਨਜ਼ਰ ਨਹੀਂ ਆਉਂਦਾ। ਹੁਣ ਇਹੀ ਨਜ਼ਾਰਾ ਅਸੀਂ ਲੰਡਨ 'ਚ ਦੇਖਿਆ। ਹੁਣ ਆਪਣੇ ਪੇਕੇ ਘਰ ਦੀ ਗੱਲ ਕਰੀਏ, ਵਾਸ਼ਿੰਗਟਨ ਡੀਸੀ ਬੇਸ਼ੱਕ ਮੈਂ ਨਹੀਂ ਜਾ ਸਕਿਆ, ਜਿਵੇਂ ਕੱਲ ਉੱਥੇ ਕਾਰ ਰੈਲੀ ਸੀ, ਪਹਿਲਾਂ ਦੀਵਾਨ ਗੁਰਦੁਆਰਾ ਸਿੰਘ ਸਭਾ 'ਚ ਹੋਇਆ, ਜਿਸ ਦੇ ਵਿੱਚ ਵੱਡੀ ਗਿਣਤੀ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ, ਭਾਈ ਮਹਿਲ ਸਿੰਘ ਕਵੀਸ਼ਰ ਚੰਡੀਗੜ੍ਹ ਤੋਂ ਆਏ ਹੋਏ ਸੀ, ਔਰ ਮੈਂ ਈਵਨ ਡਾਕਟਰ ਬਖਸ਼ੀਸ਼ ਸਿੰਘ, ਭਾਈ ਨਰਿੰਦਰ ਸਿੰਘ, ਉਹਨਾਂ ਦੇ ਐਡਰੈਸ ਵੀ ਸੁਣ ਰਿਹਾ ਸੀ ਕਿ ਭਾਈ ਕਿਵੇਂ ਸੰਗਤ ਵੱਲੋਂ ਹੁੰਗਾਰਾ ਹੈ। ਔਰ ਫਿਰ ਜਿਹੜੀ ਕਾਰ ਰੈਲੀ ਜਿਹੜੀ ਹੈ ਉਹ ਇੰਡੀਅਨ ਐਮਬੈਸੀ ਦੇ ਬਾਹਰ ਆ ਕੇ, ਹੁਣ ਇਹੀ ਨੇ ਤਰਨਜੀਤ ਸਿੰਘ ਸੰਧੂ ਹੋਏ ਇੱਥੇ, ਜਾਂ ਕੈਨੇਡਾ ਦੇ ਉਹਨਾਂ ਦੇ ਡਿਪਲੋਮੈਟ, ਜਾਂ ਯੂਕੇ ਦੇ, ਜਿਨ੍ਹਾਂ ਨੇ ਇਹ ਸਾਰਾ ਜਦੋਂ ਪਿੱਛੇ ਪ੍ਰੋਟੈਸਟ ਹੁੰਦਾ ਭਾਈ ਅੰਮ੍ਰਿਤਪਾਲ ਸਿੰਘ ਤੋਂ ਬਾਅਦ ਜਿਹੜੀ ਕਹਾਣੀ ਪੀਟੀਆਈ ਦੇ ਉਸ ਜਿਹੜਾ ਬਿਊਰੋ ਚੀਫ ਹੈ ਲਲਿਤ ਝਾਅ ਨੇ ਬਣਾਈ ਕਿ ਜੀ ਮੇਰੇ ਤੇ ਆਹ ਕਰਤਾ, ਮੇਰੇ ਤੇ ਉਹ ਕਰਤਾ, ਫਿਰ ਇਹਨਾਂ ਨੇ ਖਬਰਾਂ ਪਲਾਂਟ ਕਰਾਈਆਂ ਜੀ, ਧਮਕੀ ਦੇ ਦਿੱਤੀ ਉਹਨੂੰ, ਤਰਨਜੀਤ ਨੂੰ ਧਮਕੀ ਦੇ ਦਿੱਤੀ, ਉਹਨੂੰ ਦੇ ਦਿੱਤੀ, ਇਹਨੂੰ ਦੇ ਦਿੱਤੀ, ਕੇਸ ਰਜਿਸਟਰ ਹੋ ਗਏ, ਇੱਧਰ ਹੋ ਗਿਆ, ਉੱਧਰ ਹੋ ਗਿਆ। ਇਹਦੇ ਬਾਵਜੂਦ ਮੈਂ ਸਮਝਦਾ ਕਿ ਜਿਸ ਲੈਵਲ ਦੇ ਉੱਤੇ ਥਾਂ ਥਾਂ ਪ੍ਰੋਟੈਸਟ ਹੋ ਰਹੇ ਨੇ, ਆਉਣ ਵਾਲੇ ਦਿਨਾਂ 'ਚ ਵੀ ਕੈਨੇਡਾ 'ਚ ਵੀ ਅਸੀਂ ਦੇਖਦੇ ਹਾਂ, ਯੂਕੇ ਦੀਆਂ, ਔਰ ਮੈਂ ਬਾਕੀ ਵੀ ਦੇਖ ਰਿਹਾ, ਈਵਨ ਵਾਸ਼ਿੰਗਟਨ ਡੀਸੀ ਦੇ ਵਿੱਚ ਬੇਸ਼ੱਕ ਸਫਲ ਕਾਰ ਰੈਲੀ ਜਿਹੜੀ ਹੈ, ਤੁਸੀਂ ਇਸ ਤਸਵੀਰਾਂ ਸਾਡੇ ਦਰਸ਼ਕ ਦੇਖ ਰਹੇ ਹੋਣਗੇ, ਹਾਂਜੀ ਹੋਈ ਹੈ, ਲੇਕਿਨ 15 ਅਗਸਤ ਵਾਲੇ ਦਿਨ, ਯਾਨੀ ਕਿ ਜਿਸ ਜਿਹੜਾ ਦਿਨ ਹੈ, ਦਿਨ ਦੇ ਦਿਨ ਪ੍ਰੋਟੈਸਟ 11 ਤੋਂ 2 ਵਜੇ ਤੱਕ ਐਮਬੈਸੀ ਦੇ ਬਾਹਰ, ਕਿਉਂਕਿ ਇਹ ਇੰਪੋਰਟੈਂਟ ਪਾਰਟ ਹੈ। ਜਦੋਂ ਅਸੀਂ ਦਿਨ ਦੇ ਦਿਨ ਕੋਈ ਵੀ ਇਵੈਂਟ ਹੁੰਦੀ ਹੈ, ਹਾਲਾਂਕਿ ਇਹਨਾਂ ਦੇ ਕੋਲ ਚੋਇਸ ਸੀ ਵੀ ਆਲਰੇਡੀ ਕਾਰ ਰੈਲੀ ਹੋ ਗਈ, ਪਰ ਸਿੰਘਾਂ ਨੇ ਕਿਹਾ ਵੀ ਨਹੀਂ, ਅਸੀਂ 15 ਅਗਸਤ ਵਾਲੇ ਦਿਨ ਵੀ ਜਿਹੜਾ ਹੈ, ਯਾਨੀ ਕਿ ਕੱਲ ਦਾ ਦਿਨ ਹੀ ਹੈ, ਕਿ ਵੀ ਅਸੀਂ ਕਰਨਾ ਹੈ। ਦਰਸ਼ਕ ਦੇਖ ਸਕਦੇ ਨੇ ਜਿਹੜਾ ਉਸ ਮੌਕੇ ਦੇ ਲਈ ਪ੍ਰੋਗਰਾਮ ਉਲੀਕਿਆ ਹੋਇਆ। ਔਰ ਇਸ ਤੋਂ ਇਲਾਵਾ ਈਵਨ ਪੰਜਾਬ ਦੇ ਵਿੱਚ, ਕਿਉਂਕਿ ਕੌਮੀ ਇਨਸਾਫ ਮੋਰਚਾ ਮੋਹਾਲੀ ਔਰ ਚੰਡੀਗੜ੍ਹ ਦੇ ਵਿਚਾਲੇ ਲੱਗਾ ਹੋਇਆ, ਉਹਨਾਂ ਨੇ ਵੀ ਕੱਲ ਇੱਕ ਬੜਾ ਜ਼ਬਰਦਸਤ, ਔਰ ਉਹਨੂੰ ਟ੍ਰਿਬਿਊਨ ਨੇ ਕਵਰ ਕੀਤਾ, ਮੋਰਚਾ ਡਿਮਾਂਡਿੰਗ ਰਿਲੀਜ਼ ਸਿੱਖ ਪ੍ਰਿਜ਼ਨਰਸ ਟੇਕਸ ਆਊਟ ਸਿੰਬੋਲਿਕ ਮਾਰਚ ਇਨ ਮੋਹਾਲੀ। ਉਹਨਾਂ ਨੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਜਿਹੜਾ ਕੌਮੀ ਇਨਸਾਫ ਮੋਰਚਾ ਟੁਡੇ ਟੁਕ ਆਊਟ ਏ ਸਿੰਬੋਲਿਕ ਮਾਰਚ ਟੁਵਰਡਸ ਪੰਜਾਬ ਚੀਫ ਮਿਨਿਸਟਰਸ ਹਾਊਸ from the Dharna site near YPS Chowk, demanding the release of Sikh prisoners who have completed their jail term in terror-related cases। फिर उन्होंने कहा भी उन्होंने सैक्टर 52 और 53 ਦੀ इंटरसैक्शन ਤੇ रोक लिया, जिथे उन्होंने फिर धार्मिक दीवान सजाया और एड्रैसिस होए सारिਆਂ ਦੇ, और बहुत वड्डी गिणती पुलिस उत्ते शामिल सी, और ਜਿਹੜਾ ਇਹ ਸਾਰੀ ਮੋਹਾਲੀ ਚੰਡੀਗੜ੍ਹ ਰੋਡ ਜਿਹੜੀ ਹੈ ਇਹ ਟ੍ਰੈਫਿਕ ਲਈ ਵੀ ਬੰਦ ਕਰ ਦਿੱਤੀ ਗਈ ਸੀ। ਹੁਣ ਅਸੀਂ ਇਹ ਦੇਖਦੇ ਹਾਂ ਵੀ ਇੰਨਾ ਖੌਫ, ਹੁਣ ਇਹਨੂੰ ਮੈਂ ਹਾਲਾਂਕਿ ਕੋਈ ਕੰਪੈਰੀਜ਼ਨ ਨਹੀਂ ਕਰਨਾ ਚਾਹੁੰਦਾ, ਪਰ ਫਿਰ ਵੀ ਕਈ ਵਾਰ 20 ਕਰੋੜ ਮੁਸਲਮਾਨ ਭਾਰਤ ਦੇ ਵਿੱਚ ਰਹਿੰਦਾ ਹੈ। ਜੋ ਹਰਿਆਣੇ ਦੇ ਵਿੱਚ ਨੂਹ 'ਚ ਹੋਇਆ, ਉਸ ਤੋਂ ਪਹਿਲਾਂ ਗੁਜਰਾਤ 2002, ਯੂਪੀ 'ਚ ਬੁਲਡੋਜ਼ਰ ਇਹ ਉਹ ਚੱਲ ਰਿਹਾ, ਤੁਹਾਨੂੰ ਕੋਈ ਆਵਾਜ਼ ਉੱਥੇ ਨਜ਼ਰ ਨਹੀਂ ਆਏਗੀ ਬਾਹਰ ਵੀ ਕਿ ਭਾਈ ਤੁਸੀਂ ਜੋ ਜ਼ੁਲਮ ਚੱਲ ਰਿਹਾ ਉਹਦੇ ਖਿਲਾਫ ਆਲਮੋਸਟ ਕਲੋਜ਼ ਟੂ ਜੈਨੋਸਾਈਡ ਹੈ ਜਿਹੜਾ ਉਹ ਪਹੁੰਚ ਗਏ ਹੋਏ ਨੇ। ਕਿਸੇ ਵੇਲੇ ਵੀ ਮਹਾ ਪੰਚਾਇਤ ਹਰਿਆਣੇ ਚੋਂ ਕਰਦੇ ਨੇ, ਹੁਣ ਇੱਕ ਦਿਨ ਉਹਨਾਂ ਨੇ ਫੇਰ ਦਿੱਤਾ ਜੀ ਅਸੀਂ ਉੱਥੋਂ ਦੇ ਜਲੂਸ ਕੱਢਣਾ, ਲੇਕਿਨ ਇੰਨੀ ਛੋਟੀ ਜਿਹੀ ਕੌਮ, ਇੰਨੇ ਚੈਲੰਜਸ, ਜਿਹੜੀਆਂ ਸਾਡੀਆਂ ਹਕੂਮਤਾਂ ਨੇ ਇਹਨਾਂ ਨੂੰ ਵੀ ਉਹਨਾਂ ਨੇ ਹੋਸਟਾਈਲ ਬਣਾ ਦਿੱਤਾ ਹੈ। ਇਹਦੇ ਬਾਵਜੂਦ ਵਾਸ਼ਿੰਗਟਨ ਡੀਸੀ ਤੋਂ ਲੈ ਕੇ ਲੁਧਿਆਣੇ ਤੱਕ ਕੋਈ, ਔਰ ਦੁਨੀਆ ਜਿੰਨੇ ਮੁਲਕ ਰਾਹ 'ਚ ਪੈਂਦੇ ਨੇ ਉਹ ਗਿਣ ਲਓ, ਕੋਈ ਐਸਾ ਨਹੀਂ ਹੋਏਗਾ ਜਿੱਥੇ ਪ੍ਰੋਟੈਸਟ ਨਾ ਹੋਏ 15 ਨੂੰ, ਜਾਂ ਜਿਹੜਾ ਉਹ ਕੇਸਰੀ ਦਸਤਾਰਾਂ ਔਰ ਕੇਸਰੀ ਚੁੰਨੀਆਂ ਦੇ ਨਾਲ ਜਿਹੜਾ ਉਹ ਸਮਾਗਮ ਨਾ ਹੋਣ। ਸੋ ਇਹੀ ਸਾਡੀ ਤਾਕਤ ਹੈ, ਇਹੀ ਗੁਰੂ ਨੇ ਸਾਨੂੰ ਬਖਸ਼ਿਆ ਹੋਇਆ। ਜਿਵੇਂ ਇੱਕ ਵੀਰ ਨੇ ਇੱਕ ਨਿੱਘਾ ਜਿਹਾ ਕਪਲੇਟ ਭੇਜਿਆ ਜਿਹਦੇ 'ਚ ਉਹਨੇ ਕਿਹਾ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਇਸ ਝੰਡੇ ਹੇਠਾਂ ਖਾਲਸਾ ਫਲਿਆ ਤੇ ਫੁੱਲਿਆ, ਇਸ ਝੰਡੇ ਹੇਠਾਂ ਖਾਲਸਾ ਤੇਗਾਂ ਤੇ ਤੁਲਿਆ, ਇਸ ਝੰਡੇ ਹੇਠਾਂ ਖਾਲਸਾ ਰਾਹ ਕਦੇ ਨਾ ਭੁੱਲਿਆ, ਇਸ ਝੰਡੇ ਹੇਠਾਂ ਪੰਥ ਦਾ ਰਲ ਕੇ ਲਹੂ ਡੁੱਲਿਆ, ਹੈ ਨਿਸ਼ਚਾ ਹੁਣ ਵੀ ਜੇ ਕਦੇ ਕੋਈ ਝੱਖੜ ਝੁੱਲਿਆ, ਜੇ ਰਾਕਸ਼ ਕਿਸੇ ਸ਼ੈਤਾਨ ਦਾ
ਮੂੰਹ ਇਧਰ ਖੁੱਲਿਆ, ਇਹ ਭੰਨੇਗਾ ਦੰਦ ਉਸ ਦੇ ਕਰਨੀ ਨਹੀਂ ਭੁੱਲਿਆ। ਸੋ ਅਸੀਂ ਸਮਝਦੇ ਹਾਂ ਕਿ ਵੀ ਜਿੱਥੇ ਅਪੀਲ ਵੀ ਅਸੀਂ ਕਰਾਂਗੇ ਕਿ ਜਿੱਥੇ ਜਿੱਥੇ ਵੀ ਪ੍ਰੋਗਰਾਮ ਉਲੀਕੇ ਨੇ, ਬਹੁਤ ਸਾਰੀ ਥਾਵਾਂ ਤੇ ਪ੍ਰੋਟੈਸਟ ਨੇ। ਮੈਂ ਹੁਣ ਘੜੀ ਸਾਹਮਣੇ ਹੈ, ਵਕਤ ਤੇਜ਼ੀ ਨਾਲ ਸੂਈ ਘੁੰਮ ਰਹੀ ਹੈ, ਉਹਨਾਂ ਦੇ ਮੈਂ ਵੀਰ ਵਿੱਚ ਨਹੀਂ ਜਾਵਾਂਗਾ, ਪਰ ਵੱਧ ਤੋਂ ਵੱਧ ਪਾਰਟਿਸਿਪੇਟ ਕਰੋ, ਕਿਉਂਕਿ ਸਾਡਾ ਮੈਸੇਜ ਇਹੀ ਹੈ ਕਿ ਭਾਈ ਇਹ ਤੁਹਾਡੇ ਅਖੌਤੀ ਆਜ਼ਾਦੀ ਦਿਵਸ ਤੁਹਾਨੂੰ ਮੁਬਾਰਕ। ਪਰ ਖਾਲਸਾ ਹੁਣ ਡਿਟਰਮਿੰਡ ਹੈ, 39 ਸਾਲ ਤੋਂ ਸਾਡੀ ਖਾਲਿਸਤਾਨ ਲਈ ਜਦੋਜਹਿਦ ਹੁਣ ਅਖੀਰਲੇ ਪੜਾਅ ਤੇ ਪਹੁੰਚ ਚੁੱਕੀ ਹੈ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਹੁਤ ਜਲਦੀ ਹੋਂਦ ਵਿੱਚ ਆਉਣ ਜਾ ਰਿਹਾ ਹੈ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦੀ ਹਿੰਦੂਤਵੀ ਬ੍ਰਿਗੇਡ ਵੱਲੋਂ ਨਹਿਰੂ ਗਾਂਧੀ ਨੂੰ ਭਾਰਤ ਦੀ 1947 ਵਿੱਚ ਹੋਈ ਵੰਡ ਲਈ ਦੋਸ਼ੀ ਦੱਸਿਆ ਜਾ ਰਿਹਾ ਹੈ ਔਰ ਦੂਸਰੇ ਪਾਸੇ ਹਿੰਦੂ ਰਾਸ਼ਟਰਵਾਦੀਆਂ ਦੀ ਇੱਕ ਧਿਰ ਇਸ ਲਈ ਮਿਸਟਰ ਜਿਨ੍ਹਾਂ ਨੂੰ ਦੋਸ਼ ਦਿੰਦੇ ਹਨ। ਪਰ ਹਕੀਕਤ ਇਹ ਹੈ ਕਿ ਹਿੰਦੂ ਰਾਸ਼ਟਰ ਦਾ ਵਿਚਾਰ ਜਿਹੜਾ ਸਭ ਤੋਂ ਪਹਿਲਾਂ ਹਿੰਦੂ ਨੇਤਾਵਾਂ ਜਿਨ੍ਹਾਂ ਵਿੱਚ ਭਾਈ ਪਰਮਾਨੰਦ, ਲਾਲਾ ਲਾਜਪਤ ਰਾਏ ਅਤੇ ਸਾਵਰਕਰ ਸ਼ਾਮਲ ਹਨ। 20ਵੀਂ ਸਦੀ ਦੇ ਮੁੱਢਲੇ ਵਰਿਆਂ ਵਿੱਚ ਹੀ ਇਹ ਸੁਝਾਇਆ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ 14 ਅਗਸਤ ਦਾ ਦਿਨ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਲਈ ਖਾਸ ਅਹਿਮੀਅਤ ਦਾ ਦਿਨ ਹੈ ਜੀ। ਉਹਨਾਂ ਦਾ ਯੌਮੇ ਆਜ਼ਾਦੀ ਹੈ। 14 ਅਗਸਤ ਨੂੰ ਕਰਾਚੀ ਦੇ ਵਿੱਚ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਪਾਕਿਸਤਾਨ ਦਾ ਪਰਚਮ ਜਿਹੜਾ ਉਹ ਲਹਿਰਾਇਆ ਸੀ। ਉਸ ਤੋਂ ਪਹਿਲਾਂ ਮਾਊਂਟ ਬੈਟਨ ਕਰਾਚੀ ਗਿਆ ਔਰ ਬਾਅਦ ਦੇ ਵਿੱਚ 15 ਅਗਸਤ ਨੂੰ ਉਹ ਦਿੱਲੀ ਦੇ ਵਿੱਚ ਆਇਆ ਔਰ ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਉਹਨਾਂ ਦੀ ਯੌਮੇ ਆਜ਼ਾਦੀ ਦੀ ਮੁਬਾਰਕਬਾਦ ਦਿੰਦੇ ਹਾਂ। ਉਹ ਖੁਸ਼ਕਿਸਮਤ ਸਨ ਕਿ ਉਹਨਾਂ ਕੋਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵਰਗਾ ਫੋਰਸਾਈਟਡ ਸਟੇਟਸਮੈਨ ਸੀ। ਉਹ ਸੈਕੂਲਰਿਜ਼ਮ ਦੇ ਲਬਾਦੇ ਵਿੱਚ ਲੁਕਿਆ ਹੋਇਆ ਫਿਰਕੂ ਹਿੰਦੂਪਨਾ ਗਾਂਧੀ, ਨਹਿਰੂ, ਪਟੇਲ ਇਹਨਾਂ ਸਾਰਿਆਂ ਦਾ ਦੇਖ ਸਕਦੇ ਸੀ ਔਰ ਉਸ 'ਚੋਂ ਉਹਨਾਂ ਨੇ ਆਪਣੀ ਕੌਮ ਦੀ ਆਜ਼ਾਦੀ ਦੀ ਗੱਲ ਬੜੀ ਨਿਡਰਤਾ ਦੇ ਨਾਲ ਔਰ ਬੜੇ ਸੁਚੱਜੇ ਢੰਗ ਦੇ ਨਾਲ ਉਹਦੀ ਵਜ਼ਾਹਤ ਕੀਤੀ, ਹਾਸਲ ਕੀਤਾ। ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਦਿੰਦੇ ਜੀ। ਈਵਨ ਇੱਕ ਤਾਂ ਜਿਹੜੀ ਬਿਲਟ ਇਨ ਨਫ਼ਰਤ ਹਿੰਦੂ ਤਵੀਆਂ ਦੇ ਵਿੱਚ ਹੈ
ਉਹ ਮੁਸਲਮਾਨਾਂ ਲਈ ਹੋਏ, ਸਿੱਖਾਂ ਲਈ ਹੋਏ, ਈਸਾਈਆਂ ਲਈ ਹੋਏ, ਉਹਦੇ ਵੱਖਰੇ ਵੱਖਰੇ ਪੈਰਾਮੀਟਰ ਅੱਡ ਟਾਈਮਸ ਦੇ ਉੱਤੇ ਸਾਹਮਣੇ ਆਉਂਦੇ ਨੇ। ਦੂਸਰੇ ਪਾਸੇ ਹਿੰਦੂ ਤਵੀ ਜਿਨ੍ਹਾਂ ਦੇ ਅੰਦਰ ਅਖੰਡ ਭਾਰਤ ਦਾ ਨਕਸ਼ਾ ਉਹਨਾਂ ਨੂੰ ਰਾਤ ਸੌਣ ਵੀ ਨਹੀਂ ਦਿੰਦਾ, ਜਿਹਦੇ 'ਚੋਂ ਪਾਕਿਸਤਾਨ, ਅਫਗਾਨਿਸਤਾਨ, ਇੰਡੋ ਚਾਈਨਾ, ਬਰਮਾ, ਇੰਡੋਨੇਸ਼ੀਆ, ਇਹ ਸਭ ਨੂੰ ਵੀ ਆਪਣਾ ਹੀ ਅਖੰਡ ਭਾਰਤ ਦਾ ਹਿੱਸਾ ਸਮਝਦੇ ਨੇ। ਪਰ 47 ਦੀ ਜਿਹੜੀ ਵੰਡ ਹੈ ਜਿਸ ਨੂੰ ਉਹਨਾਂ ਨੇ ਕਦੇ ਨਹੀਂ ਕਬੂਲਿਆ, ਔਰ ਅਕਸਰ ਜਦੋਂ ਅਖੰਡ ਭਾਰਤ ਦੀ ਗੱਲ ਕਰਦੇ ਨੇ ਤਾਂ ਤੁਸੀਂ ਦੇਖੋਗੇ ਕਿ ਇਹ ਗੱਲ ਸੁਬਰਾਮਨੀਅਮ ਸਵਾਮੀ ਜਿਹੜਾ ਉਹਨਾਂ ਦਾ ਆਈਡੀਆਲੋਗ ਹੈ ਉਹਨੇ ਕਹੀ ਸੀ ਕਿ ਜੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਾਕਿਸਤਾਨ ਦੇ 2 ਟੁਕੜੇ ਕੀਤੇ, ਤੁਸੀਂ ਅੱਗੋਂ ਉਹਦੇ 4 ਹੋਰ ਕਰਨੇ ਨੇ ਤਾਂ ਕਿ ਉਸ ਦਾ ਪਾਕਿਸਤਾਨ ਦਾ ਵਜੂਦ ਮਿਟਾ ਦੇਣਾ। ਔਰ ਈਵਨ ਬੇਸ਼ੱਕ ਕਿਹਨਾਂ ਹਾਲਾਤਾਂ 'ਚ ਇਹ ਪਾਰਟੀਸ਼ਨ ਹੋਈ ਹੈ ਇੱਕ ਵੱਖਰਾ ਵਿਸ਼ਾ ਹੈ, ਅਸੀਂ ਉਸ ਦੇ ਉੱਤੇ ਗੱਲ ਕਰਦੇ ਰਵਾਂਗੇ ਇਹਨਾਂ ਦਿਨਾਂ ਦੇ ਵਿੱਚ। ਕਿੰਨੀ ਵੱਡੀ ਤਕਲੀਫ, ਪੇਨ ਸਾਰੀਆਂ ਹੀ ਤਰ੍ਹਾਂ ਨੂੰ, ਕਿਉਂਕਿ ਪਾਕਿਸਤਾਨ, ਪੰਜਾਬ ਔਰ ਬੰਗਾਲ ਦੀ ਵੰਡ ਸੀ, ਇਸ ਸਾਰੇ ਦੇ ਵਿੱਚ 10 ਤੋਂ 15 ਲੱਖ ਲੋਕਾਂ ਦੀ ਮੌਤ, ਹਿੰਦੂ, ਸਿੱਖਾਂ, ਮੁਸਲਮਾਨਾਂ ਦੀ, ਆਲਮੋਸਟ 2 ਕਰੋੜ ਦੇ ਕਰੀਬ ਲੋਕ ਜਿਹੜੇ ਨੇ ਉਹਨਾਂ ਦਾ ਬੇਘਰੇ ਹੋਣਾ, ਜਿਹਦੇ 'ਚ ਸਿੱਖ ਕੌਮ ਦਾ ਤਾਂ 40% ਹੀ ਅਪਰੂਟ ਹੋਇਆ। ਉਹ ਇੱਕ ਦਰਦਨਾਕ ਵਾਕਿਆ, ਔਰ ਉਹਦੇ ਲਈ ਥਾਂ ਥਾਂ ਦੇ ਉੱਤੇ ਹੁਣ ਇੱਕ ਜਿਹੜਾ ਉਹ ਮਿਊਜ਼ੀਅਮ ਬਣਾਉਣ ਦੀ ਲਾਈਨ ਵੀ ਤੁਰੀ ਹੋਈ ਹੈ। ਹਾਲਾਂ ਇਹ ਇੱਕ ਇਮਾਨਦਾਰੀ ਦੀ ਗੱਲ ਹੁੰਦੀ ਹੈ ਜਦੋਂ ਤੁਸੀਂ ਕਿਸੇ ਵੀ ਹੌਰਰ ਨੂੰ ਰੈਕਗਨਾਈਜ਼ ਕਰਦੇ ਹੋ ਤਾਂ ਕਿ ਉਹ ਹੌਰਰ ਵਾਪਸ ਨਾ ਵਾਪਰੇ, ਲੇਕਿਨ ਜਿਹੜੇ ਇਸ ਹੌਰਰ ਨੂੰ ਵੀ ਜਾਂ ਇਸ ਵੱਡੀ ਟ੍ਰੈਜਡੀ ਨੂੰ ਵੀ, ਖੌਫਨਾਕ ਮੰਜ਼ਰ ਨੂੰ ਵੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਵਰਤਦੇ ਨੇ, ਪਰ ਨਾਲ ਦੀ ਨਾਲ ਇੱਕ ਹੋਰ ਖਤਰਨਾਕ ਇਹ ਜਿਹੜਾ ਹੈ ਉਹ ਜੈਨੋਸਾਈਡ ਕਰਨ ਵੱਲ ਅੱਗੇ ਵਧ ਰਹੇ ਹੋਣ, ਉਹਨਾਂ ਨੂੰ ਤੁਸੀਂ ਪਖੰਡੀ, ਹਿਪੋਕਰੈਟ, ਲਾਇਰ, ਇਹ ਲਫ਼ਜ਼ ਵੀ ਛੋਟੇ ਹੁੰਦੇ ਨੇ, ਉਹ ਖੂਨੀ ਰਾਖਸ਼ ਹੀ ਨੇ। ਹੁਣ 14 ਅਗਸਤ ਪਾਕਿਸਤਾਨ ਦਾ ਆਜ਼ਾਦੀ ਦਿਨ ਹੈ। ਮੋਦੀ ਨੇ 2 ਸਾਲ ਪਹਿਲਾਂ ਇਹ ਐਲਾਨਿਆ ਕਿ ਜੀ 14 ਅਗਸਤ ਦਾ ਦਿਨ ਪਾਰਟੀਸ਼ਨ ਹੌਰਰਸ ਰਿਮੈਂਬਰੈਂਸ ਡੇ ਦੇ ਤੌਰ ਤੇ ਯਾਦ ਕੀਤਾ ਜਾਏਗਾ। ਹੁਣ ਮਤਲਬ ਇਹ ਹੈ ਕਿ ਵੀ ਜੇ ਇੱਕ ਤੁਹਾਡਾ ਫੈਲੋ ਨੇਬਰ ਕੰਟਰੀ ਉਹ ਵੀ ਸੈਲੀਬ੍ਰੇਟ ਕਰ ਰਿਹਾ, ਤੁਸੀਂ ਇੱਕ ਦਿਨ ਬਾਅਦ ਕਰ ਰਹੇ ਹੋ, ਸਿੱਖ ਤਾਂ ਉਹਦਾ ਹਿੱਸਾ ਹੀ ਨਹੀਂ, ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ। ਅਸੀਂ ਉਹੀ ਜਿਹੜੀ ਪਿਆਰਾ ਸਿੰਘ ਨਿੱਛਲ ਦੀਆਂ ਮੈਂ ਲਾਈਨਾਂ ਅਕਸਰ ਕਹਿੰਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ। ਪਰ ਘੱਟੋ ਘੱਟ ਇਸ ਲੈਵਲ ਦੀ ਨੀਚ ਹਰਕਤ ਤਾਂ ਨਾ ਕਰੋ ਕਿ ਵੀ ਤੁਸੀਂ ਦਿਨ ਹੀ ਰੱਖਣਾ ਹੈ, ਔਰ ਇਹ ਜ਼ਰੂਰ ਦਿਨ ਹੋਣਾ ਚਾਹੀਦਾ ਜਿੱਥੇ ਦੋਨੋਂ ਪਾਸਿਆਂ ਦੇ ਲੋਕ ਇਕੱਠੇ ਹੋ ਕੇ ਉਹ ਜਿਹੜੀ ਏਡੀ ਵੱਡੀ ਮਨੁੱਖੀ ਟ੍ਰੈਜਡੀ ਅਸੀਂ ਕੀਤੀ, ਖਾਸ ਤੌਰ ਤੇ ਪੰਜਾਬੀਆਂ ਨੇ ਇੱਕ ਦੂਜੇ ਦੇ ਗਾਟੇ ਲਾਏ, ਔਰ ਜੋ ਅਸੀਂ ਕੁਕਰਮ ਕੀਤੇ ਉਹਦੇ ਲਈ ਹਰ ਸਾਲ ਅਸੀਂ ਕੰਨ ਫੜ ਕੇ ਤੋਬਾ ਕਰੀਏ। ਪਰ ਉਹ ਪਾਰਟੀ ਜਿਹੜੀ ਅੱਜ ਵੀ ਉਸ ਕਿਸਮ ਦੇ ਮੰਜ਼ਰ ਨੂੰ ਖੜਾ ਕਰ ਰਹੀ ਹੈ, ਉਹ ਇਹਨੂੰ ਹੋਰ ਖਾਤੇ 'ਚ ਪਾਏ। ਹੁਣ ਇਸ ਮੌਕੇ ਦੇ ਉੱਤੇ 14 ਅਗਸਤ ਉਹਨਾਂ ਨੂੰ ਪਤਾ ਹੈ ਕਿ ਵੀ ਇਹਨੂੰ ਇਹ ਵੀ ਸ਼ਰਾਰਤ ਮੋਦੀ ਦੀ, ਔਰ ਉਹਨਾਂ ਨੇ ਪੱਗ ਵਾਲਾ ਖੜਾ ਕੀਤਾ ਹੋਇਆ ਹਰਦੀਪ ਸਿੰਘ ਪੁਰੀ, ਜਿਹੜਾ ਇਲੈਕਸ਼ਨ ਹਾਰਿਆ ਅੰਮ੍ਰਿਤਸਰ ਤੋਂ, ਰਾਜ ਸਭਾ 'ਚੋਂ ਲੈ ਆਏ, ਵਜ਼ੀਰ ਬਣਾਇਆ ਹੋਇਆ। ਹੁਣ ਉਹ ਇਸੇ ਹੀ ਜਿਹੜਾ ਪਾਰਟੀਸ਼ਨ ਹੌਰਰਸ ਰਿਮੈਂਬਰੈਂਸ ਡੇ ਦੇ ਉੱਤੇ ਦਿੱਲੀ ਦੇ ਵਿੱਚ ਜਿਹੜਾ ਪਾਰਟੀਸ਼ਨ ਮਿਊਜ਼ੀਅਮ ਬਣਾਇਆ ਦਾਰਾ ਸ਼ਿਕੋ ਲਾਇਬ੍ਰੇਰੀ ਅੰਬੇਦਕਰ ਯੂਨੀਵਰਸਿਟੀ 'ਚ, ਉਹਦੇ 'ਚ ਐਡਰੈਸ ਕਰਦਿਆਂ ਕਹਿੰਦਾ ਕਾਂਗਰਸ ਵਾਜ਼ ਸ਼ਾਰਟ ਸਾਈਟਡ ਡਿਊਰਿੰਗ ਪਾਰਟੀਸ਼ਨ, ਕਿ ਜੀ ਕਾਂਗਰਸ ਨੇ ਗਾਂਧੀ ਨਹਿਰੂ ਦੀ ਬਦੌਲਤ ਪਾਰਟੀਸ਼ਨ ਹੋਈ। ਮਤਲਬ ਇਹ ਹੈ ਵੀ ਜਿਹੜਾ ਇਹਨਾਂ ਨੇ ਕਦੇ ਕਬੂਲਿਆ ਹੀ ਨਹੀਂ ਹੋਇਆ ਕਿ ਵੀ ਇਹਨਾਂ ਨੂੰ ਇਸ ਦੀ ਤਕਲੀਫ ਹੈ, ਔਰ ਇਹ ਇਹਨੇ ਜਿਹੜੀ ਹੈ ਨਹਿਰੂ ਨੇ ਕੀਤਾ ਇਹ ਸਾਰੇ ਨੂੰ। ਔਰ ਇਸ ਦੇ ਉੱਤੇ ਜਿਹੜੀ ਗੱਲ ਮੈਂ ਤਾਂ ਚਲੋ ਆਪਣਾ ਤਬਸਰਾ ਕਰਨਾ ਹੀ ਸੀ, ਲੇਕਿਨ ਕਾਂਗਰਸ ਦਾ ਲੀਡਰ ਪਵਨ ਖਹਿਰਾ ਉਹਨੇ ਇਸ ਸਟੇਟਮੈਂਟ ਦੇ ਉੱਤੇ ਜਿਹੜਾ ਫੌਰਨ ਆਪਣਾ ਰਿਐਕਸ਼ਨ ਦਿੱਤਾ। ਉਹਨੇ ਕਿਹਾ ਪਾਰਟੀਸ਼ਨ ਐਂਡ RSS ਆਈਡੀਆ। ਇਹ ਹੁਣ ਕਾਂਗਰਸ ਲੀਡਰ ਕਹਿ ਰਹੇ, ਸਪੀਕਿੰਗ ਟੂ ਦਾ ਹਿੰਦੂ, ਇਹ ਅਖਬਾਰ ਪਬਲਿਕੇਸ਼ਨ ਹੈ ਮੈਡਰਾਸ ਦੀ। Senior Congress leader Pawan Khehra responded to the union minister's comments. He said, "It looks like Mr. Puri had to surrender his intellect and integrity while joining the BJP." कि उन्हें अपनी ज़मीर और अपनी अकल वो गिरवी रख दी जो BJP दे कोल आया, BJP दे हवाले कर दी। उन्हें कहा, Mr. Khehra said, "Pai Parmanand of Hindu Mahasabha
was the first to propose population exchange on communal lines in 1908-1909 ਕਿ 1908-9 ਦੇ ਵਿੱਚ ਜਦੋਂ ਅਜੇ ਜਿਨ੍ਹਾਂ ਉਤਰੇ ਵੀ ਨਹੀਂ ਸੀ ਫੀਲਡ ਦੇ ਵਿੱਚ ਪਾਕਿਸਤਾਨ ਲਾਹੌਰ ਰੈਜ਼ੋਲੂਸ਼ਨ ਤਾਂ 23 ਮਾਰਚ 1940 ਨੂੰ ਹੋਇਆ ਪਰ 1908-9 ਦੇ ਵਿੱਚ ਪਰਮਾਨੰਦ ਕਹਿ ਰਿਹਾ ਸੀ ਆਰੀਆ ਸਮਾਜੀ ਪੱਕਾ ਕਿ ਪੋਪੂਲੇਸ਼ਨ ਐਕਸਚੇਂਜ ਕਰੋ ਜਿਹੜਾ ਇਹਨਾਂ ਨੂੰ ਅੱਡ ਕਰੋ। He also brought up the examples of Dr. B.S. Munje, an ideologue of RSS, who proposed the idea of partition in the Awadh session of Hindu Mahasabha in 1923 ਕਿ 1923 ਦੇ ਵਿੱਚ ਡਾਕਟਰ ਮੁੰਜੇ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਵੀ ਰਿਹਾ ਉਹਨੇ ਅਵਧ ਜਿਹੜਾ ਅੱਜ ਲਖਨਊ ਜਿਹਨੂੰ ਕਹਿੰਦੇ ਨੇ ਉਸ ਦੇ ਸੈਸ਼ਨ ਦੇ ਵਿੱਚ 1923 ਦੇ ਵਿੱਚ ਕਿਹਾ ਸੀ ਕਿ ਜਿਹੜਾ ਪਾਰਟੀਸ਼ਨ ਕਰੋ ਇਹ ਸਾਰੇ ਦੀ। ਐਂਡ ਦੈਨ Vinayak Damodar Savarkar speaking about partition in Gandhinagar session of Hindu Mahasabha in 1937 ਇਹ ਬਿਲਕੁਲ ਕਾਂਗਰਸ ਲੀਡਰ ਨੇ ਡੇਟ ਲਾਈਨ ਦੇ ਨਾਲ ਕਿ 1908-9 ਦੇ ਵਿੱਚ ਉਸਨੇ ਪਰਮਾਨੰਦ ਨੇ ਔਰ ਇਹੀ ਲਾਜਪਤ ਰਾਏ ਵੀ ਉਸ ਪੀਰੀਅਡ 'ਚ ਸੀ। ਫਿਰ ਮੁੰਜੇ ਨੇ ਜਿਹੜਾ ਆਈਡੀਅਲੋਗ RSS 1923 'ਚ ਔਰ ਸਾਵਰਕਰ ਜਿਹਨੂੰ ਇਹ ਵੀਰ ਸਾਵਰਕਰ ਕਹਿੰਦੇ ਨੇ 1937 'ਚ। ਔਰ ਇਹ ਗੱਲ ਕੋਈ ਸਾਡੇ ਕਹਿਣ ਦੀ ਨਹੀਂ ਹੈ, ਈਵਨ ਜਸਵੰਤ ਸਿੰਘ ਜਿਹੜਾ ਫੋਰਨ ਮਿਨਿਸਟਰ ਸੀ ਵਾਜਪਾਈ ਦੀ ਗਵਰਨਮੈਂਟ 'ਚ ਬਾਅਦ 'ਚ ਭਾਵੇਂ ਉਹਨੂੰ ਰੋਲਿਆ ਇਹਨਾਂ ਨੇ ਕਿਉਂਕਿ ਉਹਨੇ ਜਦੋਂ ਕਿਤਾਬ ਲਿਖੀ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਜਿਨ੍ਹਾਂ ਜਿਹੜਾ ਉਹ ਬਿਲਕੁਲ ਸੈਕੂਲਰ ਆਦਮੀ ਸੀ ਔਰ ਇਹਨਾਂ ਦੀਆਂ ਨੀਤੀਆਂ ਨੇ ਹੀ ਮਜਬੂਰ ਕੀਤਾ। ਉਹਨੇ ਦੇਖਿਆ ਕਿ ਵੀ ਇਹ ਪਾਰਟ ਔਰ ਇਹੀ ਗੱਲ ਈਵਨ LK ਅਡਵਾਨੀ ਭਾਵੇਂ ਬਾਅਦ 'ਚ ਨਰਿੰਦਰ ਮੋਦੀ ਦਾ ਪੋਲੀਟੀਕਲ ਗੁਰੂ ਉਹੀ ਹੈ ਉਹਨੂੰ ਵੀ ਰੋਲਿਆ ਹੋਇਆ ਅੱਜ ਕੱਲ੍ਹ ਦੇਖੋ ਇਸ ਲਈ ਕਿਉਂਕਿ ਜਦੋਂ ਪਾਕਿਸਤਾਨ 'ਚ ਗਿਆ ਤੇ ਉਹ ਲਾਹੌਰ ਦੇ ਵਿੱਚ ਵੀ ਔਰ ਕਰਾਚੀ 'ਚ ਵੀ ਉਹਨੇ ਇਹ ਕਿਹਾ ਜਾ ਕੇ ਕਾਇਦੇ ਆਜ਼ਮ ਦੇ ਜਿਹੜਾ ਉਸ ਗ੍ਰੇਵ ਤੇ ਜਾ ਕੇ ਕਿ ਵੀ ਉਹ ਸੱਚੇ ਦਿਲੋਂ ਇੱਕ ਸੈਕੂਲਰ ਸੀ ਔਰ RSS ਨੇ ਕਦੇ ਮਾਫ ਨਹੀਂ ਕੀਤਾ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿਸੇ ਵੀ ਕ੍ਰਾਈਟੇਰੀਏ ਤੋਂ। 1940 'ਚ ਕਾਇਦੇ ਆਜ਼ਮ ਇਸ ਨਤੀਜੇ ਤੇ ਲਾਹੌਰ ਰੈਜ਼ੋਲੂਸ਼ਨ ਰਾਹੀਂ ਇਸ ਲਈ ਪਹੁੰਚੇ ਕਿਉਂਕਿ ਉਹਨਾਂ ਨੇ ਆਲਮੋਸਟ 25 ਸਾਲ ਇੱਕ ਜਿਹਨੂੰ ਕਦੇ ਈਵਨ ਸਰੋਜਨੀ ਨਾਇਡੂ ਨੇ ਜਾਂ ਉਹਨਾਂ ਦੀ ਨਹਿਰੂ ਦੀ ਭੈਣ ਵਿਜੇ ਲక్ష్ਮੀ ਪੰਡਤ ਉਹਨਾਂ ਨੂੰ ਐਂਬੈਸਡਰ ਆਫ ਹਿੰਦੂ ਮੁਸਲਮ ਲਵ ਐਂਡ ਯੂਨਿਟੀ ਕਹਿੰਦੇ ਸੀ ਕਾਇਦੇ ਆਜ਼ਮ ਜਿਹੜੇ ਉਹ ਸੀ। ਲਖਨਊ ਪੈਕਟ ਵੀ ਇਸ ਚੋਂ ਹੀ ਨਿਕਲਿਆ ਸੀ ਲੇਕਿਨ ਉਹਨਾਂ ਨੇ ਜਦੋਂ ਕਲੋਜ਼ਲੀ ਦੇਖਿਆ ਕਿ ਵੀ ਇਹਨਾਂ ਦੇ ਅੰਦਰ ਤਾਂ ਲਬਾਦਾ ਹੀ ਇਹਨਾਂ ਨੇ ਬਾਹਰੋਂ ਪਹਿਰਾਵਾ ਸੈਕੂਲਰਿਜ਼ਮ ਦਾ ਅੰਦਰ ਤਾਂ ਸ਼ੁੱਧ ਹਿੰਦੂ ਹੈ ਇਹਨਾਂ ਦੇ। ਇਹੀ ਕਾਰਨ ਸੀ ਵੀ ਉਹਨਾਂ ਨੇ ਫਿਰ ਗਾਂਧੀ ਨੂੰ ਵੀ ਸਮਝ ਲਿਆ। ਉਹਨਾਂ ਦਾ ਇਹ ਕਹਿਣਾ whenever Gandhi has come to meet me he has come to cheat me। ਔਰ 1937 'ਚ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਲੈਜਿਸਲੇਟਿਵ ਅਸੈਂਬਲੀਆਂ ਦੇ ਵਿੱਚ ਕਾਂਗਰਸ ਦੀ ਹਕੂਮਤ ਬਣਦੀ ਹੈ ਤੇ ਜਿਹੜੀਆਂ ਨੀਤੀਆਂ ਅੱਜ ਅਸੀਂ ਮੋਦੀ ਦੀਆਂ ਦੇਖ ਰਹੇ ਹਾਂ ਸੂਰਿਆ ਨਮਸਕਾਰ ਦੂਜੇ ਤੀਜੇ ਉਹ ਸਾਰੀਆਂ ਉਦੋਂ ਵੀ ਲਾਗੂ ਕਰਨੀਆਂ ਸ਼ੁਰੂ ਕਰਤੀਆਂ ਸੀ। ਉਹ ਸਭ ਤੋਂ ਵੱਡਾ ਸਬਕ ਸੀ ਮੁਸਲਿਮ ਲੀਗ ਲਈ ਜਾਂ ਕਾਇਦੇ ਆਜ਼ਮ ਲਈ ਕਿ ਨਾ 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 ਅਜੇ ਤਾਂ ਅੰਗਰੇਜ਼ ਇੱਥੇ ਬੈਠੇ ਨੇ ਤੇ ਇਹਨਾਂ ਦੀ ਇਹ ਕਰਤੂਤ ਹੈ ਤੇ ਜਦੋਂ ਇਹ ਚਲੇ ਗਏ ਤੇ ਇਹ ਮੈਜੋਰਟੀ ਦੇ ਨਾਲ ਕੀ ਕਰਨਗੇ। ਸੋ ਅਸੀਂ ਸਮਝਦੇ ਹਾਂ ਕਿ ਵੀ ਕਾਸ਼ ਸਾਡੀ ਲੀਡਰਸ਼ਿਪ ਜਿਹੜੀ ਹੈ ਇਸ ਨੂੰ ਸਮਝ ਸਕਦੀ ਔਰ ਇਹੀ ਦੁਖਾਂਤ ਜਿਹੜਾ ਹੈ ਅੱਜ ਵੀ 75-76 ਸਾਲ ਬਾਅਦ ਸਿੱਖਾਂ ਦਾ ਇੱਕ ਤਬਕਾ ਜਿਹੜਾ ਖਾਲਿਸਤਾਨ ਦੇ ਕਨਸੈਪਟ ਨੂੰ ਸਮਝਣ ਤੋਂ ਮੰਨਣ ਤੋਂ ਇਨਕਾਰੀ ਹੈ ਉਹੀ ਗਲਤੀਆਂ ਜੋ 47 ਦੇ ਦੌਰ ਸਾਡੀ ਲੀਡਰਸ਼ਿਪ ਨੇ ਕੀਤੀਆਂ। ਮੈਂ ਇਹਨੂੰ ਪਬਲਿਕਲੀ ਕਹਿੰਦਾ ਮੈਨੂੰ ਕੋਈ ਨਹੀਂ ਹੈ। ਮੈਂ ਜਦੋਂ ਮੈਨੂੰ ਇੱਕ ਦੋ ਨੇ ਕਿਹਾ ਜੀ ਤੁਸੀਂ ਵੀ ਉਹਨਾਂ ਨੂੰ ਕਾਇਦੇ ਆਜ਼ਮ ਕਹਿੰਦੇ ਹੋ ਜਾਂ ਮੈਂ ਕਿਹਾ ਜੀ ਕਾਇਦ ਦਾ ਮਤਲਬ ਲੀਡਰ ਹੁੰਦਾ ਆਜ਼ਮ ਸੁਪਰੀਮ। ਮੈਂ ਕਿਹਾ ਉਹਨਾਂ ਦੀ ਕੌਮ ਦਾ ਵੀ ਕੋਈ ਐਸਾ ਹਾਲ ਨਹੀਂ ਸੀ ਕਿ ਉਹ ਬੜੇ ਮੁਸਲਮਾਨ ਸਬ ਕੰਟੀਨੈਂਟ ਦੇ ਬੜੇ ਸਿਆਣੇ ਸੀ ਤੇ ਦੂਜਾ ਇੱਕ ਬੰਦੇ ਨੇ ਥਾਟ ਇਕਬਾਲ ਦਾ ਅਲਾਮਾ ਇਕਬਾਲ ਜਿਹਨੇ ਕਦੇ ਉਹੀ ਅਲਾਮਾ ਇਕਬਾਲ ਜਿਹਨੇ ਕਦੇ ਕਿਹਾ ਸੀ ਕਿ ਵੀ ਇਹ ਜਿਹੜਾ ਸਾਰੇ ਜਹਾਨ ਸੇ ਅੱਛਾ ਹੈ ਹਿੰਦੁਸਤਾਨ ਹਮਾਰਾ ਹਮ ਬੁਲਬੁਲੇ ਹੈ ਇਸकी ਇਹ ਗੁਲਿਸਤਾਨ ਹਮਾਰਾ। ਤੇ ਉਹੀ ਇਕਬਾਲ ਜਦੋਂ ਹਕੀਕਤ ਦੇ ਵਿੱਚ ਯੂਰਪ 'ਚ ਜਾਂਦਾ ਹੈ ਇਹਨਾਂ ਨੂੰ ਕਲੋਜ਼ਲੀ ਦੇਖਦਾ ਹੈ ਇਹਨਾਂ ਦੀਆਂ ਨੀਤੀਆਂ ਫਿਰ ਉਹ ਕਹਿੰਦਾ ਹੈ ਕਿ ਸ਼ਰਮ ਸੀ ਆਤੀ ਹੈ ਮੁਝਕੋ ਇਸਕੋ ਵਤਨ ਕਹਤੇ ਹੋਏ ਜਿਹੜਾ ਆਈਡੀਓਲੋਜੀਕਲ ਜਾਗ ਲਾਈ। ਬਾਕੀ ਕਾਇਦੇ ਆਜ਼ਮ ਇੱਕ ਸਫਲ ਵਕੀਲ ਸੀ ਮੈਨ ਆਫ ਇੰਟੈਗ੍ਰਿਟੀ ਸੀ ਉਹਨਾਂ ਨੇ ਉਸ ਨੂੰ ਫੁਲਫਿਲ ਕੀਤਾ। ਸੋ ਸਾਡੇ ਇਹਦੇ ਬਾਵਜੂਦ ਕਿ ਅਸੀਂ ਕੁਰਬਾਨੀਆਂ ਦੀ ਦੂਜੀ ਤੀਜੀ ਲੰਬੀ ਫਰਿਸ਼ਤ ਫਾਂਸੀਆਂ ਕਾਲੇ ਪਾਣੀ ਕੈਦਾਂ ਦੀ ਸੁਣਾਉਂਦੇ ਲੇਕਿਨ ਮੈਂ ਇਸ ਲਈ ਉਹਨਾਂ ਨੂੰ ਕਾਇਦੇ ਆਜ਼ਮ ਕਹਿੰਦਾ ਕਿ ਸਾਡੇ ਕੋਲ ਉਸ ਲੈਵਲ ਦਾ ਕੋਈ ਆਜ਼ਮ
नहीं सी कोई कायद ਜਿਹੜਾ ਕਿ ਅੰਗਰੇਜ਼ਾਂ ਦੇ ਨਾਲ ਔਰ ਕਾਂਗਰਸ ਲੀਡਰਾਂ ਦੇ ਨਾਲ ਉਹਨਾਂ ਦੀਆਂ ਨੀਤੀਆਂ ਨੂੰ ਭਾਂਪ ਕੇ ਉਹਨਾਂ ਦੇ ਅੰਦਰ ਇਹ ਨਹੀਂ ਹੈ ਵੀ ਉਹ ਕਹਿ ਕੀ ਰਹੇ ਨੇ, ਗੁੱਝੇ ਭਾਵ ਕੀ ਨੇ, ਉਹਨੂੰ ਸਮਝ ਕੇ ਜੇ ਆਰਟੀਕੂਲੇਟ ਕਰਦੇ ਤੇ ਅੱਜ ਅਸੀਂ 75 ਸਾਲਾਂ ਤੋਂ 76 ਸਾਲਾਂ ਤੋਂ ਇਵੇਂ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਹਿੰਦੂ ਤਵੀਆਂ ਦੀ ਗੁਲਾਮੀ ਦਾ ਸ਼ਿਕਾਰ ਨਾ ਹੋ ਰਹੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਅਖੌਤੀ ਸਿੱਖ ਇਤਿਹਾਸਕਾਰਾਂ ਦੇ ਇੱਕ ਵੱਡੇ ਤਬਕੇ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ 1947 ਦੇ ਦੌਰ ਵਿੱਚ ਅਕਾਲੀ ਲੀਡਰਾਂ ਕੋਲ ਜਿਹੜੀ ਕਾਂਗਰਸ ਨਾਲ ਹੱਥ ਮਿਲਾਉਣ ਤੋਂ ਬਿਨਾਂ ਹੋਰ ਕੋਈ ਚੁਆਇਸ ਨਹੀਂ ਸੀ। ਸੋ ਯਾਨੀ ਕਿ ਆਜ਼ਾਦ ਰਾਜ ਖਾਲਿਸਤਾਨ ਕੋਈ ਆਪਸ਼ਨ ਹੀ ਨਹੀਂ ਸੀ। ਸੋ ਇਸ ਦੇ ਗੱਲਬਾਤ ਕਰਨ ਤੋਂ ਇਲਾਵਾ ਅਸੀਂ ਨਾਲ ਹੀ ਪੰਡਤ ਜਵਾਹਰ ਲਾਲ ਨਹਿਰੂ ਵਿਚਲੇ ਜਿਹੜੇ ਐਂਟੀ ਸਿੱਖ DNA ਦੀ ਵੀ ਗੱਲ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੱਕ ਸਰਦਾਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਵੀ ਹੋਏ, ਜਿਹੜੇ IAS ਸਨ, ICS ਸਨ, ਇੰਡੀਅਨ ਸਿਵਲ ਸਰਵਿਸ ਨੂੰ ਕਹਿੰਦੇ ਸੀ, ਹੁਣ ਉਹਨੂੰ IAS ਕਹਿੰਦੇ ਨੇ। ਜੀ ਲਗਭਗ 14 ਸਾਲ ਤੋਂ ਜ਼ਿਆਦਾ ਉਹਨਾਂ ਨੇ ICS ਦੇ ਤੌਰ ਦੇ ਉੱਤੇ ਉਹ ਤਾਇਨਾਤ ਸਨ ਔਰ ਉਹਨਾਂ ਨੂੰ ਇਸ ਲਈ ਨੌਕਰੀ ਤੋਂ ਬਰਖਾਸਤ ਕੀਤਾ ਗਿਆ, ਪਹਿਲੇ ਸਸਪੈਂਡ ਕੀਤਾ ਗਿਆ, ਫਿਰ ਬਿਨਾਂ ਪੈਨਸ਼ਨ ਦਿੱਤਿਆਂ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਕਿਉਂਕਿ ਆਜ਼ਾਦ ਭਾਰਤ ਦੇ ਵਿੱਚ, ਸੋ ਕਾਲਡ ਆਜ਼ਾਦ ਭਾਰਤ ਦੇ ਵਿੱਚ 10 ਅਕਤੂਬਰ 1947 ਨੂੰ ਜਦੋਂ ਇਹ ਸਰਕੂਲਰ ਹੋਮ ਮਿਨਿਸਟਰੀ ਵੱਲੋਂ, ਜਿਹਦੇ 'ਚ ਪਟੇਲ ਹੋਮ ਮਿਨਿਸਟਰ, ਨਹਿਰੂ ਪ੍ਰਾਈਮ ਮਿਨਿਸਟਰ, ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ ਔਰ ਇਹ ਸਰਕੂਲਰ ਡਿਪਟੀ ਕਮਿਸ਼ਨਰਸ ਨੂੰ ਜਾਰੀ ਕੀਤਾ ਜਾਂਦਾ ਹੈ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਜਰਾਇਮ ਪੇਸ਼ਾ ਕਬੀਲਾ ਹੈ, ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਨੇ ਔਰ ਇਹਨਾਂ ਦੇ ਉੱਤੇ ਜਿਹੜਾ ਹੈ ਉਹ ਸਖਤੀ ਕੀਤੀ ਜਾਏ ਔਰ ਇਹਨਾਂ ਨੂੰ ਜੋ ਵੀ ਲੋੜੀਂਦੀਆਂ ਕਾਰਵਾਈਆਂ ਕਰਨੀਆਂ ਪੈਂਦੀਆਂ ਨੇ ਕੀਤੀਆਂ ਜਾਣ। ਸਰ ਸਾਹਿਬ ਉਦੋਂ ਕਾਂਗੜਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ, ਬਹੁਤ ਵੱਡਾ ਜ਼ਿਲ੍ਹਾ ਸੀ ਕਾਂਗੜਾ, ਅੱਜ ਦਾ ਹਿਮਾਚਲ ਦੇ 3 ਹੋਰ ਜ਼ਿਲ੍ਹੇ ਕੁੱਲੂ ਵੀ, ਲਾਹੌਲ ਅਤੇ ਸਪੀਤੀ, ਇਹ ਸਾਰੇ ਵੀ ਉਹਦਾ ਹਿੱਸਾ ਸਨ। ਉਹਨਾਂ ਨੇ ਜਵਾਬ ਦੇ ਵਿੱਚ ਪ੍ਰੋਟੈਸਟ ਕੀਤਾ ਕਿ ਵੀ ਇਹ ਤੁਸੀਂ ਕੀ ਕਰ ਰਹੇ ਹੋ। ਨਤੀਜੇ ਦੇ ਤੌਰ ਤੇ ਉਹਨਾਂ ਨੂੰ ਕਿਵੇਂ ਕੇਸਾਂ 'ਚ ਉਲਝਾਇਆ ਗਿਆ ਔਰ ਫਾਈਨਲੀ ਡਿਸਮਿਸ ਕੀਤਾ ਗਿਆ। ਔਰ ਇਹ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਬੇਸ਼ੱਕ 13 ਅਗਸਤ ਕੱਲ ਐਤਵਾਰ ਦਾ ਦਿਨ ਸੀ, ਪਰ ਮੈਂ ਦੇਖ ਰਿਹਾ ਸੀ ਵੀ 13 ਅਗਸਤ ਬੜੀ ਅਹਿਮੀਅਤ ਵਾਲਾ ਹੈ ਉਹਨਾਂ ਦੀ ਸਰ ਸਾਹਿਬ ਦੀ ਲਾਈਫ ਦੇ ਲਿਹਾਜ਼ ਨਾਲ ਵੀ ਔਰ ਜੇ ਉਹਨੂੰ ਅਸੀਂ ਖਾਲਿਸਤਾਨ ਦੀ ਸਟਰਗਲ ਨਾਲ ਵੀ ਦੇਖਣਾ ਹੋਏ ਕਿਉਂਕਿ 13 ਅਗਸਤ 1949 ਦਾ ਦਿਨ ਸੀ ਜਿਸ ਦਿਨ ਸਰ ਕਪੂਰ ਸਿੰਘ ਹੋਰਾਂ ਨੂੰ ਸਸਪੈਂਡ ਕੀਤਾ ਗਿਆ ਸੀ ਨੌਕਰੀ ਤੋਂ। ਉੱਥੋਂ ਕਾਂਗੜੇ ਤੋਂ ਬਦਲ ਕੇ ਪਹਿਲਾਂ ਹੁਸ਼ਿਆਰਪੁਰ ਲਿਆਂਦਾ ਗਿਆ ਔਰ ਉੱਥੋਂ ਸਸਪੈਂਡ ਕੀਤਾ ਗਿਆ। ਉਹਨਾਂ ਨੇ ਕੇਸ ਆਪਣਾ ਲੜਿਆ, ਉਸ ਵੇਲੇ ਪੰਜਾਬ ਹਾਈ ਕੋਰਟ ਸ਼ਿਮਲੇ 'ਚ ਸੀ, ਉੱਥੇ ਵੀ ਉਹਨਾਂ ਨੂੰ ਕੋਈ ਇਨਸਾਫ ਤੱਕ ਹੀ ਮਿਲਣਾ, ਸੁਪਰੀਮ ਕੋਰਟ ਤੱਕ ਗਏ। ਸੁਪਰੀਮ ਕੋਰਟ ਨੇ ਵੀ ਨਹਿਰੂ ਦਾ ਦਬਾਅ ਸੀ ਪੂਰਾ ਵੀ ਇਸ ਸਿੱਖੜੇ ਨੂੰ ਸਬਕ ਸਿਖਾਣਾ ਔਰ ਉਹ ਸਾਰੇ ਦਾ ਨਤੀਜਾ ਅਲਟੀਮੇਟਲੀ ਉਹ ਡਿਸਮਿਸ ਹੋਏ ਔਰ ਉਹਨਾਂ ਨੇ ਉਸ ਸਾਰੀ ਕਹਾਣੀ ਨੂੰ ਆਪਣੀ ਜੀਵਨ ਕਥਾ ਸਾਚੀ ਸਾਖੀ 'ਚ
ਇਸ ਦੇ ਨਾਲ ਅੰਕਿਤ ਕੀਤਾ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿਖੜੇ ਕਾ। ਹੁਣ ਇਹੀ 13 ਅਗਸਤ 1978 ਦਾ ਦਿਨ ਹੈ। ਸਾਡੇ ਭਾਈ ਨਰਿੰਦਰ ਸਿੰਘ ਮੈਂਸ਼ਨ ਜਦੋਂ ਉਹਨਾਂ ਨੇ ਆਪਣੀ ਸਪੀਚ ਵੀ ਕੀਤੀ ਕੱਲ ਗੁਰਦੁਆਰਾ ਸਾਹਿਬ, ਉਹਨਾਂ ਨੇ ਮੈਂਸ਼ਨ ਕੀਤਾ ਦਲ ਖਾਲਸਾ। ਹੁਣ ਦਲ ਖਾਲਸਾ ਔਰ ਅਸੀਂ ਵੀ ਜਦੋਂ ਅੱਜ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਕਿ ਵੀ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਾਂਝੇ ਤੌਰ ਦੇ ਉੱਤੇ ਬਹੁਤ ਵੱਡੀ ਖਾਲਿਸਤਾਨ ਰੈਲੀ ਕੀਤੀ। ਹੁਣ 13 ਅਪ੍ਰੈਲ 1978 ਨੂੰ ਨਰਕਧਾਰੀ ਆਪਣੀ ਬਦਮਾਸ਼ੀ ਕਰਕੇ ਉਸ ਵੇਲੇ ਦੀ ਮੁਰਾਰਜੀ ਦੇਸਾਈ ਦੀ ਸਰਕਾਰ ਦੀ ਸ਼ਹਿ ਦੇ ਉੱਤੇ ਨਿਕਲ ਜਾਂਦੇ ਨੇ। ਅੱਜ ਤੱਕ ਵੀ ਇਹ ਚੱਲ ਰਿਹਾ ਵੀ ਕਿਵੇਂ ਉਹਨੂੰ ਸੇਫਲੀ ਕੱਢਿਆ ਗਿਆ। ਉਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਜਾਂਦਾ ਅਦਾਲਤਾਂ ਵੱਲੋਂ। ਔਰ ਇਸ ਪੀਰੀਅਡ ਦੇ ਵਿੱਚ ਕਿਉਂਕਿ ਸਿੱਖ ਕੌਮ ਦੇ ਲਈ ਇੱਕ ਬਹੁਤ ਵੱਡਾ ਝਟਕਾ ਸੀ। ਔਰ 13 ਅਗਸਤ ਨੂੰ ਹੀ, ਹੁਣ ਅਸੀਂ 13 ਅਪ੍ਰੈਲ ਤੋਂ ਜਿਹੜਾ ਦੇਖੀਏ ਤੇ ਮਈ ਜੂਨ ਜੁਲਾਈ ਜਿਹੜੇ ਨੇ 3 ਮਹੀਨੇ ਵਿੱਚ ਬਣਦੇ ਨੇ। ਚੰਡੀਗੜ੍ਹ ਦੇ ਨੌਜਵਾਨਾਂ ਨੇ ਸਰ ਕਪੂਰ ਸਿੰਘ ਹੋਰਾਂ ਦੀ ਰਹਿਨੁਮਾਈ, ਔਰ ਦਿਨ ਵੀ 13 ਅਗਸਤ ਹੀ ਬਣਿਆ ਜੀ। ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਇਕੱਠ ਕੀਤਾ ਔਰ ਦਲ ਖਾਲਸਾ ਨਾਂ ਦੀ ਜਥੇਬੰਦੀ ਜਿਹਦੀ ਹਿਸਟਰੀ 18ਵੀਂ ਸਦੀ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਦਲ ਖਾਲਸਾ ਦੀ ਅਗਵਾਈ ਥੱਲੇ ਲਾਹੌਰ ਫਤਿਹ ਹੋਇਆ ਸੀ, ਦਲ ਖਾਲਸਾ ਦੀ ਅਗਵਾਈ ਥੱਲੇ ਦਿੱਲੀ ਫਤਿਹ ਹੋਈ ਸੀ, ਔਰ ਇਹ 12 ਮਿਸਲਾਂ ਦਾ ਪੀਰੀਅਡ। ਔਰ ਦੂਜਾ ਔਰ ਦਲ ਖਾਲਸਾ ਦੀ ਜਥੇਬੰਦੀ ਜਿਹੜੀ ਹੈ ਉਹ ਹੋਂਦ ਦੇ ਵਿੱਚ ਲਿਆਂਦੀ ਜਾਂਦੀ ਹੈ। ਔਰ ਜ਼ਾਹਰ ਹੈ ਉਸ ਤੋਂ ਅਗਲੇ ਦਿਨ ਜਦੋਂ ਅੱਜ ਅਸੀਂ ਖਾਲਿਸਤਾਨ ਦੇ ਝੰਡੇ ਦੀ ਗੱਲ ਕਰਦੇ ਹਾਂ, ਝੰਡਾ ਫਹਿਰਾਣ ਦੀ ਗੱਲ ਕਰਦੇ ਹਾਂ, ਉਹਨਾਂ ਨੇ ਖਾਲਿਸਤਾਨ ਦੇ ਝੰਡੇ ਨੂੰ ਸੈਲਿਊਟ ਕੀਤਾ ਸੀ। ਔਰ ਲਗਾਤਾਰਤਾ ਨਾਲ ਜੇ ਦਲ ਖਾਲਸਾ ਦਾ ਅਸੀਂ ਸਫ਼ਰ ਦੇਖੀਏ ਉਹ ਮਹਿਜ਼ ਅਖਬਾਰੀ ਬਿਆਨ ਦੇਣ ਵਾਲਾ ਹੀ ਨਹੀਂ ਸੀ। ਜੇ 20 ਸਤੰਬਰ 1982 ਨੂੰ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਜਾਂਦਾ ਹੈ ਚੌਂਕ ਮਹਿਤੇ, ਔਰ ਉਸ ਪੀਰੀਅਡ ਦੇ ਵਿੱਚ ਹੀ ਜਿਹੜਾ ਹੈ ਉਹ 9 ਦਿਨ ਬਾਅਦ 29 ਸਤੰਬਰ ਨੂੰ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਜਹਾਜ਼ ਉਡਾ ਕੇ ਲਾਹੌਰ ਲੈ ਜਾਂਦੇ ਨੇ। ਸੋ ਇਹ ਦਿਨ ਦੀ ਇੱਕ ਆਪਣੇ ਤੌਰ ਦੇ ਉੱਤੇ ਅਹਿਮੀਅਤ ਹੈ। ਔਰ ਅਸੀਂ ਇਹ ਜ਼ਿਕਰ ਕਰਾਂਗੇ ਵੀ ਇਹ 20 ਸਰ ਕਪੂਰ ਸਿੰਘ ਹੋਰਾਂ ਦੀ ਮੋਟੀਵੇਸ਼ਨ ਔਰ ਭਾਈ ਗਜਿੰਦਰ ਸਿੰਘ ਹੋਰੀ ਦੂਸਰੇ ਸਾਰੇ ਹੀ ਉਹਨਾਂ ਦੀ ਮੋਟੀਵੇਸ਼ਨ ਹੀ ਸੀ। ਔਰ ਫਿਰ ਅਸੀਂ ਦੇਖਦੇ ਹਾਂ ਕਿ 13 ਅਗਸਤ 1985 ਨੂੰ ਹੀ ਸਰ ਕਪੂਰ ਸਿੰਘ ਚੜ੍ਹਾਈ ਕਰਦੇ ਨੇ। ਹੁਣ ਇਹ 13 ਅਗਸਤ ਦਾ ਕਿਉਂਕਿ ਜੇ ਅਸੀਂ ਕੱਲ ਪ੍ਰੋਗਰਾਮ ਸਾਡਾ ਹੁੰਦਾ ਤੇ ਅਸੀਂ ਕੱਲ ਦਾ ਪ੍ਰੋਗਰਾਮ ਉਹਨਾਂ ਦੀ ਯਾਦ ਟ੍ਰਿਬਿਊਟ ਕਰਦੇ, ਪਰ ਮੈਨੂੰ ਇਹ ਲੱਗਾ ਕਿ ਵੀ ਇਹ ਜਦੋਂ ਤੱਕ ਸਰ ਕਪੂਰ ਸਿੰਘ ਜਿਨ੍ਹਾਂ ਨੇ ਸਾਚੀ ਸਾਖੀ ਦੇ ਵਿੱਚ ਸਿਰਫ ਆਪਣੀ ਕਹਾਣੀ ਨਹੀਂ ਬਿਆਨੀ, ਉਹਨਾਂ ਨੇ ਪ੍ਰੀ 47 ਕਿਸ ਲੈਵਲ ਦੀਆਂ ਆਫਰਸ ਅੰਗਰੇਜ਼ਾਂ ਵੱਲੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵੱਲੋਂ 6 ਵਾਕਿਆਤ ਉਹਨਾਂ ਨੇ ਅੱਡ ਦਿੱਤੇ ਨੇ। ਕਿਉਂਕਿ ਮੈਂ ਇਸ ਤੇ ਅਕਸਰ ਗੱਲ ਕਰਦਾ ਰਹਿੰਦਾ, ਮੈਂ ਉਸ ਦੇ ਵੇਰਵੇ 'ਚ ਨਹੀਂ ਜਾਵਾਂਗਾ ਕਿ ਜਿੱਥੇ ਅਸੀਂ ਆਪਣੇ ਮੌਕੇ ਨੂੰ ਗਵਾਇਆ। ਬਿਲਕੁਲ ਇਹ ਜ਼ਰੂਰੀ ਨਹੀਂ ਹੁੰਦਾ ਕਦੇ ਵੀ ਕੋਈ ਕਾਇਦੇ ਆਜ਼ਮ ਨੂੰ ਵੀ ਜਿਹੜਾ ਪਾਕਿਸਤਾਨ ਕਿਸੇ ਨੇ ਟਰੇ ਤੇ ਨਹੀਂ ਰੱਖ ਕੇ ਦਿੱਤਾ। ਇੱਕ ਗ੍ਰੇ ਏਰੀਆ ਹੁੰਦਾ, ਇੱਕ ਧੂਮਲ ਹਾਲਾਤ ਚੱਲ ਰਹੇ ਸੀ। ਅੰਗਰੇਜ਼ਾਂ ਨੂੰ ਖੁਦ ਵੀ ਨਹੀਂ ਸੀ ਪਤਾ ਕਿ ਭਾਈ ਜਿਨ੍ਹਾਂ ਨੇ ਇੰਨੀ ਰੀਝ ਨਾਲ ਦਿੱਲੀ ਵਰਗੀ ਰਾਜਧਾਨੀ ਬਣਾਈ, ਭਾਵੇਂ 1911 'ਚ ਬਣਾਈ, ਫੰਕਸ਼ਨਲ 1931 'ਚ ਹੋਈ, ਕਿ ਬਈ 16 ਸਾਲ ਬਾਅਦ ਉਹ ਉੱਥੋਂ ਛੱਡ ਜਾਣਗੇ, ਭਾਰਤ ਛੱਡਣ। ਉਹਨਾਂ ਨੇ ਜੋ ਇਨਫਰਾਸਟ੍ਰਕਚਰ ਪਲੈਨਿੰਗ ਕੀਤੀ ਸੀ ਉਹ ਕੋਈ ਛੱਡਣ ਲਈ ਤਾਂ ਨਹੀਂ ਸੀ ਕੀਤੀ, ਲੇਕਿਨ ਹਾਲਾਤ ਤੁਹਾਨੂੰ ਪੁਸ਼ ਕਰ ਦਿੰਦੇ ਨੇ। ਸੈਕੰਡ ਵਰਲਡ ਵਾਰ ਭਾਵੇਂ ਜਿੱਤ ਲਿਆ ਬ੍ਰਿਟਿਸ਼ ਔਰ ਅਲਾਈਡ ਫੋਰਸਿਸ ਨੇ, ਪਰ ਉਹ ਇੰਨੇ ਕਰਜ਼ਾਈ ਹੋ ਗਏ ਕਿ ਉਹਨਾਂ ਨੂੰ ਲੱਗਿਆ ਕਿ ਵੀ ਅਸੀਂ ਇਹਨੂੰ ਕਾਇਮ ਹੀ ਨਹੀਂ ਰੱਖ ਸਕਦੇ। ਔਰ ਉਹਨਾਂ ਨੂੰ ਔਰ ਅਸੀਂ ਅਗਲੇ 10 12 15 ਸਾਲਾਂ 'ਚ ਦੇਖਦੇ ਹਾਂ 60 ਦੇ ਕਰੀਬ ਕਾਲੋਨੀਜ਼ ਜਿਹੜੀਆਂ ਨੇ ਉਹਨਾਂ ਨੇ ਛੱਡੀਆਂ। ਔਰ ਉਹ ਸਾਰੇ ਪੀਰੀਅਡ ਸਰ ਕਪੂਰ ਸਿੰਘ ਦੀ ਸਾਚੀ ਸਾਖੀ ਹਰ ਸਿੱਖ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ, ਕਿਉਂਕਿ ਅੱਜ ਮੈਂ ਇਹ ਦੇਖਦਾ ਕਿ ਇੱਕ ਨਵਾਂ ਇਤਿਹਾਸਕਾਰਾਂ ਦੇ ਨਾਂ ਥੱਲੇ ਕੋਈ ਕਿਰਪਾਲ ਸਿੰਘ ਦੀ ਕੋਟ ਕੱਢ ਲੈਂਦਾ ਹੈ, ਕੋਈ ਕਿਸੇ ਹੋਰ ਦੀ ਕੱਢ ਲੈਂਦਾ ਹੈ ਕਿ ਜੀ ਇਹ ਬਿਲਕੁਲ ਝੂਠ ਹੈ ਕਿ ਜੀ 47 'ਚ ਕੋਈ ਸਿੱਖਾਂ ਕੋਲ ਚੋਇਸ ਸੀ, ਕੋਈ ਉਹਨਾਂ ਨੂੰ ਜਿਹੜਾ ਉਹ ਦਿੰਦਾ ਸੀ, ਕੋਈ ਖਾਲਿਸਤਾਨ ਦਿੰਦਾ ਸੀ। ਇਹ ਬਿਲਕੁਲ ਨਹੀਂ ਹੈ, ਇਹ ਨਹੀਂ ਹੈ, ਉਹ ਨਹੀਂ ਹੈ। ਭਾਈ ਜਦੋਂ ਸਰ ਕਪੂਰ ਸਿੰਘ ਨੇ ਇਹ ਕਿਤਾਬ ਲਿਖੀ ਉਦੋਂ ਕਿਰਪਾਲ ਸਿੰਘ ਵੀ ਉੱਥੇ ਹੀ ਬੈਠਾ ਸੀ, ਦੂਜੇ ਲੋਕ ਵੀ ਜਿਨ੍ਹਾਂ ਕਦੇ ਮੈਂ ਨਾਂ ਲਵਾਂ ਤੇ ਲੰਬੀ ਲਿਸਟ ਹੋਏਗੀ ਜਿਹੜੇ ਅੱਜ ਕੱਲ੍ਹ ਲੱਗੇ ਹੋਏ ਨੇ ਇਸ ਕਹਿਣ ਨੂੰ ਕਿ ਜੀ ਬਿਲਕੁਲ ਠੀਕ ਫੈਸਲਾ ਸੀ
ਮਾਸਟਰ ਤਾਰਾ ਸਿੰਘ ਔਰ ਦੂਸਰਿਆਂ ਦਾ ਕਿ ਭਾਈ ਉਦੋਂ ਤਾਂ ਕਿਸੇ ਦੀ ਹਿੰਮਤ ਨਹੀਂ। ਸਰ ਕਪੂਰ ਸਿੰਘ ਤਾਂ ਵਿਟਨੈਸ, ਇਹ ਜਿਹੜੇ ਨੇ ਇਹ ਤਾਂ ਜਾ ਕੇ ਕਹਿਣਗੇ ਜੀ ਅਸੀਂ ਉਹ ਲੰਡਨ ਦੇ ਫਲਾਣੇ ਮਿਊਜ਼ੀਅਮ 'ਚੋਂ ਰਿਕਾਰਡ ਦੇਖਿਆ, ਢਿਮਕੇ 'ਚੋਂ ਦੇਖਿਆ, ਫਲਾਣਾ ਜਿਹੜਾ ਕਿਰਪਾਲ ਸਿੰਘ ਲਿਖਣ ਵਾਲਾ ਹੈ ਬਹੁਤ ਸਾਰਾ, ਕਹਿੰਦੇ ਜੀ ਮੈਨੂੰ ਬਹੁਤ ਪਿਆਰ ਕਰਦਾ ਸੀ ਮਾਸਟਰ ਤਾਰਾ ਸਿੰਘ, ਜਦੋਂ ਮੈਂ ਘਰ ਜਾਣਾ ਉਹਨਾਂ ਨੇ ਆਪਣੀ ਵਾਈਫ ਨੂੰ ਕਹਿਣਾ ਜਦ ਤੱਕ ਆਇਆ ਨਾ ਤਾਜੀ ਬਰਫੀ ਬਣਾਓ, ਕਿਉਂਕਿ ਉਹ ਪੁਠੋਹਾਰ ਦੇ ਸੀ ਉਸ ਲਿਹਾਜ਼ ਨਾਲ ਕਿ ਜੀ ਮੇਰੇ ਲਈ ਉਹਨਾਂ ਨੇ ਬਰਫੀ ਬਣਾਣੀ ਤਾਜ਼ੀ। ਹੁਣ ਉਸ ਲੈਵਲ ਦੇ ਲੋਕ ਜਿਹੜੇ ਨੇ, ਈਵਨ ਜਿਹੜਾ ਉਦੋਂ ਕਿਸੇ ਨੇ ਡੇਅਰ ਨਹੀਂ ਕੀਤਾ ਸਰ ਕਪੂਰ ਸਿੰਘ ਨੂੰ ਕਹਿਣ ਕਿ ਜੀ ਆ ਜਿਹੜਾ ਵੇਰਵਾ ਔਰ ਉਹਨਾਂ ਨੇ ਟਾਈਮ ਔਰ ਦੂਜੇ, ਔਰ ਮੈਂ ਸਮਝਦਾ ਵੀ ਉਹਨਾਂ ਦੀ ਸਾਚੀ ਸਾਖੀ ਸਾਰੇ ਇਤਿਹਾਸਕਾਰ 5000 ਵੀ ਇਕੱਠੇ ਹੋ ਜਾਣ ਇਸ ਕਿਸਮ ਦੇ ਫੇਕ ਉਸ ਦੇ ਉੱਤੇ ਹਾਵੀ ਆ, ਔਰ ਅਸੀਂ ਵੀ ਬਿਲੀਵ ਇਨ ਐਵਰੀ ਵਰਡ ਆਫ ਇਟ। ਉਹ ਇੱਕ ਸੱਚਾਰਾ ਬੰਦਾ ਜਿਹਨੇ ਆਪਣਾ ਜੀਵਨ, ਆਪਣੀ ਨੌਕਰੀ, ਆਪਣਾ ਕਰੀਅਰ ਸਭ ਕੁਝ ਛੱਡ ਕੇ ਕੌਮ ਦੇ ਲਈ ਜਿਹੜਾ ਹੈ, ਔਰ ਉਸ ਲੈਵਲ ਦਾ ਫਿਲਾਸਫਰ ਅਸੀਂ ਅੱਜ ਤੱਕ ਪੈਦਾ ਨਹੀਂ ਕੀਤਾ। ਹੁਣ ਇਸ ਸਾਰੇ 'ਚ ਮੈਂ ਉਹਨਾਂ ਘਟਨਾਕ੍ਰਮ 'ਚ ਤਾਂ ਨਹੀਂ ਜਾਵਾਂਗਾ ਵੀ ਕਿੱਥੇ ਕਿੱਥੇ ਉਹਨਾਂ ਨੇ ਕਿਹੜੇ ਵਾਕਿਆ 6 ਦਿੱਤੇ ਨੇ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਜਦੋਂ ਅਸੀਂ ਫਾਈਨਲ ਦੇਖਦੇ ਹਾਂ ਕਿ ਉਹਨੂੰ ਪਟੇਲ ਨੇ ਕਿਹਾ ਕਿ 6 ਮਿਸ ਦਾ ਬਸ, ਨਹਿਰੂ ਨੇ ਕਿਹਾ ਸਰਕਮਸਟੈਂसेस हैव नाउ चेंज, तब बात और थी अब बात और है। और ਅੱਜ ਮੈਂ ਦੇਖ ਰਿਹਾ ਸੀ ਕਿ ਸਰ ਗਜਿੰਦਰ ਸਿੰਘ ਜਿਹੜੇ ਪਿਛਲੇ 4 ਦਹਾਈਆਂ ਤੋਂ ਜ਼ਿਆਦਾ ਜਲਾਵਤਨੀ 'ਚ ਨੇ, ਉਹਨਾਂ ਨੇ ਸਰ ਕਪੂਰ ਸਿੰਘ ਹੋਰਾਂ ਨੂੰ ਟ੍ਰਿਬਿਊਟ ਵੀ ਦਿੱਤੀ। ਉਹਨਾਂ ਨੇ ਕਿਹਾ ਕਿਵੇਂ ਯਾਦ ਕਰਾਂ ਸਰਦਾਰ ਤੈਨੂੰ, ਕੁਝ ਸਮਝ ਨਹੀਂ ਪੈਂਦੀ ਮੈਨੂੰ, ਤੇਰੇ ਕਿਹੜੇ ਰੂਪ ਦੀ ਗੱਲ ਕਰਾਂ, ਤੇਰੇ ਕਿਹੜੇ ਰੰਗ ਦੀ ਗੱਲ ਕਰਾਂ, ਤੇਰੇ ਬੋਲਾਂ ਵਿੱਚ ਇੱਕ ਜਾਦੂ ਸੀ, ਤੇਰੀ ਕਲਮ ਦਾ ਜ਼ੋਰ ਵੀ ਵਾਧੂ ਸੀ, ਤੇਰਾ ਗੁੱਸਾ ਬੜਾ ਹੀ ਡਾਢਾ ਸੀ, ਤੇਰਾ ਪਿਆਰ ਬੜਾ ਹੀ ਸਾਦਾ ਸੀ, ਤੂੰ ਫਕੀਰ ਵੀ ਸੀ, ਬਾਦਸ਼ਾਹ ਵੀ ਸੀ, ਤੂੰ ਜੋ ਵੀ ਸੀ ਵਾਹ ਵਾਹ ਹੀ ਸੀ। ਸੋ ਇੱਕ ਪਾਸੇ ਇਹ ਥਾਟ ਹੈ। ਹੁਣ ਅਸੀਂ ਇਹ ਗੱਲ ਕਰੀਏ, ਮੈਂ ਜੇ ਤਾਂ ਵੇਰਵੇ 'ਚ ਗਿਆ ਫਿਰ ਅਸੀਂ ਬਾਕੀ ਪ੍ਰੋਗਰਾਮ ਨਹੀਂ ਕਰ ਸਕਾਂਗੇ ਇਹ ਸੈਗਮੈਂਟ। ਨਹਿਰੂ, ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਮੌਕੇ 6 ਵਾਰ ਅੱਡ-ਅੱਡ ਮੌਕਿਆਂ ਤੇ ਬ੍ਰਿਟਿਸ਼ਰਜ਼ ਨੇ ਵੀ ਔਰ ਹੁਣ ਇਸ ਦੇ ਪਾਕਿਸਤਾਨੀ ਹਿਸਟੋਰੀਅਨਸ ਨੇ ਵੀ ਇਸ ਦੇ ਉੱਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ, ਹਾਲਾਂ ਜਿਹੜਾ ਪਾਕਿਸਤਾਨ ਦੇ ਫੈਡਰਲ ਸੈਟਅਪ ਦੇ ਵਿੱਚ ਰਹਿਣ ਦੀ ਗੱਲ ਸੀ, ਉਹਦੇ 'ਚ ਵੀ ਪੰਜਾਬ ਨੂੰ ਆਟੋਨਮਸ ਰੀਜਨ ਦੇਣ ਦੀ ਗੱਲ ਸੀ ਵਿਦਨ ਪਾਰਟ ਆਫ ਪਾਕਿਸਤਾਨ। ਪਰ ਸਰ ਕਪੂਰ ਸਿੰਘ ਹੋਰਾਂ ਨੇ ਤਾਂ ਇੰਡੀਪੈਂਡੈਂਟ ਜਿਹੜਾ ਨੇਸ਼ਨ ਦੇ ਲਈ ਵੀ ਅੰਗਰੇਜ਼ਾਂ ਦੀਆਂ ਕੀ ਆਫਰ ਸੀ। ਈਵਨ ਲਾਸਟ ਟਾਈਮ ਜਦੋਂ ਬਲਦੇਵ ਸਿੰਘ ਔਰ ਨਹਿਰੂ ਔਰ ਇਹ ਰਾਊਂਡ ਟੇਬਲ ਕਾਨਫਰੰਸ ਤੇ ਜਾਂਦੇ ਨੇ ਤੇ ਕਿਵੇਂ ਉੱਥੋਂ ਤੁਰਨ ਤੋਂ ਪਹਿਲੇ ਚਰਚਲ ਜਿਹੜਾ ਭਾਵੇਂ ਆਪੋਜੀਸ਼ਨ 'ਚ ਹੈ ਉਹ ਬਿਮਾਰ ਪਿਆ ਹਸਪੀਟਲ 'ਚ, ਉਹ ਸੁਨੇਹਾ ਭੇਜਦਾ ਬਲਦੇਵ ਸਿੰਘ ਨੂੰ ਜਿਹੜੇ ਲਫ਼ਜ਼ ਸਰ ਕਪੂਰ ਸਿੰਘ ਨੇ ਲਿਖੇ। ਉਹਨਾਂ ਨੇ ਕਿਹਾ ਕਿ ਵੀ ਇਹਨੂੰ ਕਹੋ, ਬਲਦੇਵ ਸਿੰਘ ਨੂੰ ਇਹ ਮੈਸੇਜ ਦਿੱਤਾ ਕਿ ਵੀ ਤੂੰ ਰੁਕ ਜਾ, ਅਸੀਂ ਤੁਹਾਡੀ ਕੌਮ ਲਈ ਕੁਝ ਕਰਨਾ ਚਾਹੁੰਦੇ ਹਾਂ, so that Sikhs may be able to walk on the current of history with the feet of their own, ਤਾਂ ਕਿ ਸਿੱਖ ਵੀ ਇਤਿਹਾਸ ਦੇ ਕਰੰਟ ਦੇ ਉੱਤੇ ਆਪਣੇ ਪੈਰਾਂ ਨਾਲ ਤੁਰ ਸਕਣ। ਔਰ ਇਹ ਗੱਲ ਆ ਕੇ ਬਲਦੇਵ ਸਿੰਘ ਨੇ ਨਹਿਰੂ ਨੂੰ ਦੱਸੀ, ਨਹਿਰੂ ਨੇ ਉਹਨੂੰ ਪਹਿਲਾਂ ਧੱਕਾ ਦੇ ਕੇ ਜਹਾਜ਼ ਚੜਾਇਆ, ਬਾਅਦ 'ਚ ਆਪ ਚੜਿਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਨਹਿਰੂ ਵਰਗਾ ਬੰਦਾ, ਔਰ ਮੈਂ ਕੁਦਰਤੀ ਸਾਡੇ ਵੀਰ ਯੁਵਾਰ ਸ਼ਾਹ ਸਾਹਿਬ ਨੇ ਮੈਨੂੰ ਆਰਟੀਕਲ ਡਾਕਟਰ ਕੁਲਦੀਪ ਸਿੰਘ, ਆਰਟੀਕਲ ਹਾਲਾ ਮੈਂ ਪਹਿਲਾਂ ਵੀ ਪੜ੍ਹਿਆ ਹੋਇਆ, ਕੁਲਦੀਪ ਸਿੰਘ ਇੱਕ FRCS ਅੱਛੇ ਸਰਜਨ PGI ਚੰਡੀਗੜ੍ਹ 'ਚ ਹੁੰਦੇ ਸੀ, ਮਾਸਟਰ ਤਾਰਾ ਸਿੰਘ ਜਿਨ੍ਹਾਂ ਦੀ ਮੌਤ 1967 ਦੀ ਬਿਗਨਿੰਗ 'ਚ ਹੋਈ, ਲਾਸਟ ਦੇ ਵਿੱਚ ਉਹਨਾਂ ਦਾ ਹਰਨੀਆਂ ਦਾ ਆਪਰੇਸ਼ਨ ਹੋਇਆ ਸੀ, ਡਾਕਟਰ ਕਿਰਪਾਲ ਸਿੰਘ ਨੇ ਕੀਤਾ ਸੀ। ਔਰ ਡਾਕਟਰ ਕਿਰਪਾਲ ਸਿੰਘ ਆਪਣੇ ਇਸ ਆਰਟੀਕਲ ਦੇ ਵਿੱਚ, ਕਿਉਂਕਿ ਇਹ ਉਹਨਾਂ ਨੇ ਆਲਮੋਸਟ 2012-13 ਦੇ ਵਿੱਚ ਹੀ ਲਿਖਿਆ ਆਰਟੀਕਲ, ਉਹਨਾਂ ਨੇ ਕਿਹਾ ਵੀ ਜਦੋਂ ਮਾਸਟਰ ਤਾਰਾ ਸਿੰਘ ਦੀ ਮੈਂ ਟੇਕ ਕੇਅਰ ਕਰ ਰਿਹਾ ਸੀ, ਸਰਜਰੀ ਹੋਈ ਔਰ ਦੂਜੀ ਤੇ ਮੈਨੂੰ ਮੌਕਾ ਮਿਲਿਆ, ਕਿਉਂਕਿ ਮੇਰੇ ਅੰਦਰ ਵੀ ਕੁਝ ਸਵਾਲ ਸੀ ਕਿ ਨਹਿਰੂ ਨੇ ਕਿਵੇਂ ਧੋਖਾ ਕੀਤਾ, ਦੂਸਰੇ ਨੇ ਕਿਵੇਂ ਕੀਤਾ, ਤੇ ਉਹਨਾਂ ਨੇ ਇਹ ਕਿਹਾ ਕਿ ਮੈਂ ਮਾਸਟਰ ਜੀ ਨੂੰ ਕੁਝ ਸਵਾਲ ਜਵਾਬ ਕੀਤੇ ਕਿ ਕੀ ਉਹਨਾਂ ਨੇ ਬਾਅਦ 'ਚ ਨਹਿਰੂ ਨਾਲ 1-to-1 ਗੱਲਬਾਤ ਨਹੀਂ ਕੀਤੀ ਜਾਂ ਉਹਨੂੰ, ਔਰ ਮੈਂ ਉਹਨਾਂ ਦੇ ਲਫ਼ਜ਼ ਨੇ, ਡਾਕਟਰ ਸਾਹਿਬ ਲਿਖਦੇ ਨੇ ਕੁਲਦੀਪ ਸਿੰਘ, ਕਿ ਮੈਂ ਉਹਨਾਂ ਨੂੰ ਕਿਹਾ ਮਾਸਟਰ ਜੀ ਯੂ ਮਸਟ ਹੈਵ ਟਾਕ ਟੂ ਨਹਿਰੂ ਜੀ ਅਲੋਨ on several occasions. What answer did he give to you as a reason why he and Congress went back on the promises made to Sikhs? ਕਿ ਤੁਸੀਂ ਕਈ ਵਾਰ ਮਿਲੇ ਹੋ, ਤੁਸੀਂ ਜ਼ਰੂਰ ਪੁੱਛਿਆ ਹੋਏਗਾ ਕਿ ਜਿਹੜੇ ਤੁਸੀਂ ਸਿੱਖਾਂ ਨਾਲ ਵਾਅਦੇ ਕੀਤੇ ਸੀ ਕਿਉਂ ਮੁੱਕਰੇ। ਹੁਣ ਮਾਸਟਰ ਜੀ ਜਵਾਬ ਦਿੰਦੇ ਨੇ, ਬਿਲਕੁਲ ਕੋਟ, ਪੰਡਤ ਜੀ said
making promises like the one he made at Calcutta in 1946. ਇਹ 1946 ਚ ਨਹਿਰੂ ਨੇ ਕਲਕੱਤੇ ਚ ਕਿਹਾ ਸੀ ਕਿ brave Sikhs of Punjab deserve a place in the north of India where they may also be able to experience the glow of freedom. ਜੀ ਉਹਨਾਂ ਨੇ ਕਿਹਾ, ਉਹਨਾਂ ਨੇ ਨਹਿਰੂ ਨੂੰ ਪੁੱਛਿਆ ਵੀ ਤੂੰ ਜਿਹੜਾ ਕਲਕੱਤੇ 'ਚ 1946 ਚ ਪ੍ਰੋਮਿਸ ਕੀਤਾ ਸੀ, Pandit ji said making promises like the one he made at Calcutta in 1946 was part of his politics to confuse the Sikhs. ਉਹਨੇ ਕਿਹਾ ਜੀ ਮੈਂ ਤਾਂ ਤੁਹਾਨੂੰ ਕਨਫਿਊਜ਼ ਕਰਨ ਦੇ ਲਈ ਭੰਬਲ ਭੂਸੇ 'ਚ ਪਾਉਣ ਲਈ ਇਹ ਕਿਹਾ ਸੀ. Pandit ji explained that even while making such promises he was quite clear in his mind that he was not going to keep them. ਇਹ ਮਸਤਾਰਾ ਸਿੰਘ ਲਾਸਟ ਡੈਥ ਬੈਡ ਤੇ ਕਹਿ ਰਿਹਾ ਕਿ ਨਹਿਰੂ ਨੇ ਕਿਹਾ ਕਿ ਜਦੋਂ ਮੈਂ ਇਹ ਕਹਿ ਵੀ ਰਿਹਾ ਸੀ ਮੈਨੂੰ ਪਤਾ ਸੀ ਕਿ ਮੈਂ ਇਸ ਨੂੰ ਜਿਹੜਾ ਉਹ ਨਹੀਂ ਇਸ ਦੇ ਉੱਤੇ ਅਮਲ ਨਹੀਂ ਕਰਨਾ ਹੈ. ਔਰ ਬਾਕੀ ਵੀ ਬਹੁਤ ਸਾਰਾ ਲੰਬਾ ਚੌੜਾ ਇੰਟਰਵਿਊ ਹੈ, ਮੈਂ ਅੱਗੇ ਨਹੀਂ ਜਾਣਾ ਚਾਹੁੰਦਾ, ਪਰ ਇਹ ਗੱਲ ਬਿਲਕੁਲ ਜ਼ਾਹਰ ਹੈ ਜਿਨ੍ਹਾਂ ਨੇ ਵੀ ਹਿਸਟੋਰੀਅਨਸ ਨੇ, ਜਿਨ੍ਹਾਂ 'ਚ ਸੰਗਤ ਸਿੰਘ ਜਿਨ੍ਹਾਂ ਨੇ ਹਿਸਟਰੀ ਸਿਕਸ ਇਨ ਹਿਸਟਰੀ ਲਿਖਿਆ, ਜਾਂ ਇੱਕ ਦੋ ਹੋਰ ਨੇ ਜਿਨ੍ਹਾਂ ਨੇ ਨਹਿਰੂ ਦੇ DNA 'ਚ ਗੰਗੂ ਬਾਹਮਣ ਦੀ ਔਲਾਦ ਹੋਣ ਦੇ ਸਬੂਤ ਦਿੱਤੇ ਨੇ ਕਿ ਉਹਦਾ ਹੀ ਮੁੰਡਾ ਸੀ ਗੰਗੂ ਦਾ, ਜਿਹੜਾ ਗੰਗਾਧਰ, ਜਿਹੜਾ ਤਿਲਕ ਗੰਗਾਧਰ ਕੌਲ, ਜਿਹਨੂੰ ਕਿ ਕਿਵੇਂ ਫਰੂਖ ਸਿਰ ਜਿਹਨੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਕੀਤੀ ਉਹਨੂੰ ਇਨਾਮ ਦੇ ਤੌਰ ਤੇ ਜੋ ਗੰਗੂ ਬਾਹਮਣ ਨੇ ਕੀਤਾ ਸੀ 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਫੜਾ ਕੇ ਦਿੱਲੀ 'ਚ ਨਹਿਰ ਦੇ ਨੇੜੇ ਜ਼ਮੀਨ ਦਿੱਤੀ ਸੀ, ਜਿਸ ਤੋਂ ਇਹ ਨਹਿਰੂ ਬਣੇ ਤੇ ਇਹ ਗੰਗੂ ਬਾਹਮਣ ਦਾ ਹੀ ਫਿਰ ਰਾਜ ਕੌਲ ਔਰ ਦੂਜਾ ਜਿਸ ਇਹਨਾਂ ਦੇ ਵਿੱਚੋਂ DNA ਗੰਗੂ ਬਾਹਮਣ ਦਾ ਰਨ ਕਰ ਰਿਹਾ ਸੀ. ਇਸ ਲਈ ਨਹਿਰੂ ਦਾ ਬਿਲਟ ਇਨ ਹਿਟਰੇਡ ਸੀ ਸਿੱਖਾਂ ਦੇ ਲਈ, ਔਰ ਉਹਦਾ ਈਵਨ ਪੰਜਾਬੀ ਸੂਬਾ ਇਹ ਵੀ ਲਾਲ ਬਹਾਦਰ ਸ਼ਾਸਤਰੀ ਦੇ ਵੇਲੇ ਕਮੇਟੀ ਬਣੀ ਔਰ ਬਾਅਦ 'ਚ ਬਣਿਆ. ਈਵਨ ਇੰਦਰਾ ਗਾਂਧੀ ਨੇ ਮਾਈ ਐਕਸਪੀਰੀਅੰਸ ਜਾਂ ਕੀ ਇਸ ਕਿਸਮ ਦੀ ਉਹਦੀ ਜੀਵਨ ਕਹਾਣੀ ਉਹਦੇ 'ਚ ਉਹਨੇ ਕਿਹਾ ਜੀ ਮੇਰਾ ਪਿਓ ਜਿਹੜਾ ਉਹ ਡੈਡ ਅਗੇਂਸਟ ਸੀ ਪੰਜਾਬੀ ਸੂਬੇ ਦੇ, ਉਹਨੇ ਨਹਿਰੂ ਨੇ ਕਿਹਾ ਸੀ ਪੰਜਾਬੀ ਸੂਬਾ ਮੇਰੀ ਲਾਸ਼ ਤੇ ਬਣੇਗਾ. ਸੋ ਇਹ ਨਹਿਰੂ ਦੇ ਅੰਦਰ DNA ਗੰਗੂ ਬਾਹਮਣ ਦਾ ਹੀ ਸੀ. ਔਰ ਅਸੀਂ ਅੱਜ ਜਿਨ੍ਹਾਂ ਨੂੰ ਰਾਹੁਲ ਗਾਂਧੀ ਤੋਂ ਆਸਾਂ ਨੇ, ਮਤ ਭੁੱਲੋ ਉਸੇ ਹੀ ਨਹਿਰੂ ਦੀ ਧੀ ਇੰਦਰਾ ਗਾਂਧੀ ਨੇ ਜੂਨ 84 ਚ ਕੀ ਕੀਤਾ, ਜਿਹਨੂੰ ਹੁਣ ਮੋਦੀ ਅਟੈਕ ਔਨ ਅਕਾਲ ਤਖਤ ਕਹਿ ਰਿਹਾ, ਔਰ ਉਹਦੀ ਅੱਗੋਂ ਔਲਾਦ ਜਿਹੜਾ ਉਹ ਰਾਜੀਵ ਗਾਂਧੀ ਨੇ ਕੀ ਕੀਤਾ ਨਵੰਬਰ 84, ਬੜਾ ਵ੍ਰਿਕਸ਼ ਗਿਰਤਾ ਹੈ ਧਰਤੀ ਕਾਂਪਤੀ ਹੈ, ਤੇ ਉਹਨਾਂ ਦਾ ਇਹ DNA ਤੇ ਇਹਨਾਂ ਤੋਂ ਅਸੀਂ ਭਾਲਦੇ ਹਾਂ ਕਿ ਜੀ BJP ਦੀ ਸਰਕਾਰ ਜਾਏ, ਜੇ ਇਹਨਾਂ ਦੀ ਆ ਜਾਏ ਤਾਂ ਪਤਾ ਨਹੀਂ ਸਿੱਖਾਂ ਨਾਲ ਕੀ ਹੋਏਗਾ. ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸੋ ਇੱਥੇ ਲੈਣੇ ਬ੍ਰੇਕ. ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ. ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ. ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ. ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ. ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ. 410 204 2084. ਅਗੇਨ 410 204 2084. ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ. ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਵਿੱਚ ਇਸ ਵਾਰ ਜਿਹੜੇ ਭਾਰਤੀ ਏਜੰਸੀਆਂ ਨੇ ਤਿਰੰਗਾ ਤਮਾਸ਼ਾ ਕਰਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੇ ਭਾਰਤ ਦੀ ਗੁਲਾਮੀ ਨੂੰ ਕਬੂਲ ਲਿਆ ਹੈ, ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ. ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਜਿਹੜੇ ਤੁਹਾਡੇ YouTube ਤੇ ਔਰ Facebook ਤੇ ਜਿਹੜੇ ਮੈਸੇਜ ਨੇ ਉਹ ਵੀ ਆਪਾਂ ਲੈਣ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ. ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 1988 ਚ ਜਦੋਂ ਇਹਨਾਂ ਨੇ ਪੰਜਾਬ ਦੇ ਵਿੱਚ ਹੜ੍ਹ ਲਿਆਂਦੇ ਔਰ ਉਸ ਵੇਲੇ ਐਗਰੀਕਲਚਰ ਮਿਨਿਸਟਰ ਭਜਨ ਲਾਲ ਪੰਜਾਬ ਦੇ ਦੌਰੇ ਤੇ ਹੈਲੀਕਾਪਟਰ ਤੇ ਆਇਆ. ਸਾਰਾ ਪੰਜਾਬ ਡੁੱਬਿਆ ਹੋਇਆ ਸੀ, 10,000 ਤੋਂ ਜ਼ਿਆਦਾ ਲੋਕ ਮਰੇ, 1 ਲੱਖ ਤੋਂ ਜ਼ਿਆਦਾ ਪਸ਼ੂ ਰੁੜੇ.
ਤੇ ਉਹਨੇ ਇਹ ਕਿਹਾ ਸੀ ਕਿ ਪੰਜਾਬ ਦੇ ਲੋਕ ਬਹੁਤ ਖੁਸ਼ ਨੇ ਕਿ ਅਗਲੀ ਫਸਲ ਬਹੁਤ ਵਧੀਆ ਹੋਵੇਗੀ। ਇਸ ਨੂੰ ਕਹਿੰਦੇ ਨੇ ਜ਼ਖਮਾਂ ਤੇ ਲੂਣ ਛਿੜਕਣਾ। ਹੁਣ ਮੈਂ ਦੇਖ ਰਿਹਾ ਸੀ ਕਿ ਵੀ ਜਦੋਂ ਕਿ ਪੰਜਾਬ ਤੋਂ ਲੈ ਕੇ ਵਾਸ਼ਿੰਗਟਨ ਡੀਸੀ ਤੱਕ ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ ਹੈ, ਰੈਲੀਜ਼, ਨਾਰੇ, ਕਾਰ ਰੈਲੀਜ਼, ਪ੍ਰੋਟੈਸਟ, ਕਿ ਕਸ਼ਮੀਰ 'ਚ ਕੀ ਹੋ ਰਿਹਾ ਤੇ ਕਸ਼ਮੀਰ 'ਚੋਂ ਕੀ ਖਬਰਾਂ ਨੇ। ਹੁਣ ਕਸ਼ਮੀਰ ਤੇ ਉਹਨਾਂ ਨੇ ਇੰਨਾ ਦਬਾਅ ਬਣਾਇਆ ਹੋਇਆ ਹੈ ਔਰ ਉਹਨੂੰ ਇਹ ਹੁਣ ਤੁਸੀਂ ਦੇਖੋ ਕਿ ਲੈਫਟੀਨੈਂਟ ਗਵਰਨਰ ਜੰਮੂ ਕਸ਼ਮੀਰ ਦਾ ਜਿਹੜਾ ਖੁਦ ਪੂਰਾ ਸੈਂਕੜਿਆਂ ਗਾਰਡਸ ਦੇ ਨਾਲ ਉੱਥੇ ਤਿਰੰਗਾ ਲਹਿਰਾਣ ਜਾਂਦਾ ਹੈ, ਉਹ ਕਹਿੰਦਾ ਯੂਥ ਆਫ ਜੰਮੂ ਐਂਡ ਕਸ਼ਮੀਰ ਲਵ ਤਿਰੰਗਾ, ਕਿ ਜੀ ਦੇਖੋ ਜੰਮੂ ਕਸ਼ਮੀਰ ਦੇ ਜਿਹੜੇ ਨੌਜਵਾਨ ਨੇ ਉਹ ਤਿਰੰਗੇ ਨੂੰ ਬਹੁਤ ਪਿਆਰ ਕਰਦੇ ਨੇ। ਉਹਨੇ ਕਿਹਾ ਜੀ ਦੇਖੋ ਲਵ ਦਾ ਨੈਸ਼ਨਲ ਫਲੈਗ, ਕਿੰਨੇ ਲੋਕ ਜਿਹੜੇ ਚਾਰ ਚਫੇਰੇ ਤਿਰੰਗੇ ਲਹਿਰਾ ਰਹੇ ਨੇ। ਇਹ ਉਹ ਨਾਲ ਖਬਰ ਲਵਾਈ ਹੋਈ ਹੈ, ਟੂ ਮਾਰਕ ਇੰਡੀਪੈਂਡੈਂਸ ਡੇ ਕਸ਼ਮੀਰੀ ਆਰਟਿਸਨ ਵੀਵਸ ਕਾਰਪੇਟ with map of India in tricolor, says this is love and affection towards my nation that make me do this। ਇੱਕ ਕਿ ਜੀ ਉਹ ਕਾਰਪੇਟ ਬੁਣਨ ਵਾਲਾ ਜਿਹੜਾ ਉਹ ਤਿਰੰਗਾ ਆਪਣੀ ਕਾਰਪੇਟ ਤੇ ਬਣਾ ਰਿਹਾ, ਕਹਿੰਦਾ ਜੀ ਮੈਨੂੰ ਪਿਆਰ ਹੈ ਤਿਰੰਗੇ ਦੇ ਨਾਲ। ਔਰ ਦੂਜਾ ਹੁਣ ਇਸ ਲੈਵਲ ਤੇ ਜਾ ਕੇ ਤੁਸੀਂ ਜਦੋਂ ਲੋਕਾਂ ਦੇ ਜ਼ਖਮਾਂ ਤੇ ਲੂਣ ਛਿੜਕਦੇ ਹੋ, ਸੱਚ ਨੂੰ ਦਬਾ ਰਹੇ ਹੋ, ਔਰ ਦੂਸਰੇ ਪਾਸੇ ਜਿਹੜਾ ਠੀਕ ਕਿਹਾ ਉਹਨੇ ਫਾਰੂਕ ਅਬਦੁੱਲਾ ਨੇ, ਭਾਵੇਂ ਉਹ ਵੀ ਇਹਨਾਂ ਦਾ ਕਰੋਨੀ, ਉਹਨੇ ਕਿਹਾ ਜੀ ਇਹ ਤਿਰੰਗੇ ਦਾ ਤਮਾਸ਼ਾ ਤੇ ਦੂਜੇ ਤਮਾਸ਼ੇ ਪਹਿਲਾਂ ਵੀ ਬਥੇਰੇ ਲਾਏ ਨੇ, ਜੇ ਤੁਸੀਂ ਹੱਲ ਲੱਭਣਾ ਪਾਕਿਸਤਾਨ ਨਾਲ ਸਿੱਧੀ ਗੱਲਬਾਤ ਕਰੋ। ਔਰ ਇਹਨਾਂ ਤਮਾਸ਼ਿਆਂ ਦੇ ਨਾਲ ਇਦਾਂ ਦੇ ਪਹਿਲਾਂ ਵੀ ਹੋਏ ਨੇ, ਕੋਈ ਮਸਲੇ ਦਾ ਹੱਲ ਹੋਣ ਵਾਲਾ ਨਹੀਂ। ਔਰ ਇਸ ਦੇ ਨਾਲ ਮੈਂ ਸਗੋਂ ਦੇਖ ਰਿਹਾ ਸੀ ਕਿ ਦਾ ਹਿੰਦੂ ਮੈਡਰਾਸ ਨੇ ਪੂਰੀ ਡਾਟਾ ਦਿੱਤਾ ਹੈ, ਕਲੇਮਸ ਆਫ ਪੀਸ ਇਨ ਜੰਮੂ ਐਂਡ ਕਸ਼ਮੀਰ ਐਮਿਡ ਕੰਟੀਨਿਊਇੰਗ ਟੈਰਰ ਰਿਲੇਟਡ ਡੈਥਸ, Poonch and Rajouri districts accounted for 50% of terror-related deaths in 2023। ਉਹਨੇ ਕਿਹਾ ਜੀ ਇਹ ਕਲੇਮ ਕਰ ਰਹੇ ਨੇ, ਸੁਪਰੀਮ ਕੋਰਟ 'ਚ ਵੀ ਐਫੀਡੇਵਿਟ ਦਿੱਤਾ ਹੈ ਇਹਨੇ ਸੈਂਟਰ ਮੋਦੀ ਗਵਰਨਮੈਂਟ ਨੇ ਕਿ ਜੀ ਉੱਥੇ ਹੁਣ ਵਾਇਲੈਂਸ ਘਟ ਗਈ ਹੈ। ਉਹਨੇ ਕਿਹਾ ਜੀ ਉੱਥੇ ਤਾਂ ਕੀ ਘਟਣੀ ਹੈ, ਜਿਹੜੇ ਰਜੌਰੀ ਔਰ ਪੁੰਛ ਜ਼ਿਲ੍ਹੇ ਜਿਹੜੇ ਬਿਲਕੁਲ ਪੀਸਫੁਲ ਸੀ, 50% ਵਾਕਿਆਤ ਉੱਥੇ ਹੋ ਰਹੇ ਨੇ। ਪਰ ਕਿਉਂਕਿ ਜੋ ਪੰਜਾਬ 'ਚ ਕਰਦੇ ਸੀ, ਖਬਰਾਂ ਦੱਬ ਰਹੇ ਸੀ, ਉਹ ਵੀ ਦੱਬ ਰਹੇ ਨੇ। ਸੋ ਅਸੀਂ ਅੱਜ ਜਦੋਂ ਕਿ ਇਹ ਕਾਲਾ ਦਿਵਸ, ਧੋਖਾ ਦਿਵਸ ਔਰ ਸਾਡੇ ਲਈ ਆਜ਼ਾਦੀ ਦੇ ਜਿਹੜਾ ਅਸੀਂ ਖਾਲਿਸਤਾਨ ਦਾ ਪਰਚਮ, ਕਸ਼ਮੀਰੀਆਂ ਦਾ ਪਰਚਮ ਲਹਿਰਾਉਣ ਦੀ ਗੱਲ ਹੈ, ਉੱਥੇ ਵੀ ਸੋਪੌਰ ਦੇ ਵਿੱਚ ਇੱਕ ਯੋਧੇ ਨੇ ਕਸ਼ਮੀਰੀਆਂ ਦਾ ਝੰਡਾ ਲਹਿਰਾ ਦਿੱਤਾ, ਭਾਵੇਂ ਇਹ ਸਿੰਬੋਲਿਕ ਹੀ ਹੁੰਦਾ ਪਰ ਇਹ ਝੂਠ ਵੇਚ ਰਹੇ ਨੇ ਔਰ ਇਹ ਤਮਾਸ਼ੇ ਤੋਂ ਵੱਧ ਕੇ ਕੁਛ ਨਹੀਂ ਹੈ। ਹਾਂਜੀ ਮੈਸੇजेस। ਸੋ ਬਲਕਾਰ ਸਿੰਘ ਜੀ ਲਿਖਦੇ ਨੇ, ਬਾਬਾ ਅਮਰਜੀਤ ਸਿੰਘ ਜੀ ਤੇ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਅਮਰਜੀਤ ਸੈਣੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਗੁਰਪੇਜ ਸਿੰਘ ਜੀ ਵੀ ਮੇਰੇ ਖਿਆਲ ਤੁਹਾਨੂੰ ਕਰੈਕਟ ਕਰਨਾ ਚਾਹੁੰਦੇ, ਗੰਗਾ ਧਰ ਕੌਲ। ਹਾਂ, ਗੰਗਾ ਧਰ ਕੌਲ। ਹਾਂਜੀ। ਸੋ ਐਨ ਸੇਖੋਂ ਜੀ ਵੀ ਆਏ ਨੇ। ਸੋ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਕਹਿੰਦੇ ਨੇ, ਵਾਹਿਗੁਰੂ ਜੀ ਕਾ ਖਾਲਸਾ वाहिगुरु जी की फतेह। कहो किसी को राज ना दे हैं, जो ले हैं निज बल से ले हैं। खालसा जी साडा बल साडा एका अते सबर है, जाबते विच रह के इकट्ठे होके ही आज़ादी प्राप्त कर सकांगे। बिल्कुल ठीक फरमाया। हाँ जी। कुलदीप कौर जी भी पंजाब हाल खालसा कहंदे ने। और इसी तरह जसवीर बराड़ जी हमेशा तरह उन्होंने मैसेज होंदा है। फॉर एन सिंखो जी कहते हैं कि 14 एंड 15 ਜਿਹੜੇ ਮਨਹੂਸ ਦਿਨ ਨੇ। सो हरमिंदर सिंह जी कहते सारे खालसानी भैन भरावां नूं फतेह जी। एंड अमरजीत सैनी भी फतेह बुलाते ने। और सरमुख मुंदरा जी भी फतेह एंड खालसा जिंदाबाद। निहंग सिंह जी भी कहते हैं कि डॉक्टर साहब जी भाई खंडा दा शाही संस्कार दसदा है कि खालिस्तान तां बन चुका है। सो बंदा सिंह कहते हैं खालसा जिंदाबाद। गुरमेल सिंह जी कहते हैं प्लीज़ वोट एंड सपोर्ट referendum 2020 very soon we are going to be a sovereign country again। फिर उन्होंने कहते हैं खालसा जिंदाबाद, long live TV 84 program सचो सच, God bless you and sex for जिंदाबाद। कहते हैं कि राजा इमरान इकबाल कहते हैं पाकिस्तान जिंदाबाद, खालसा जिंदाबाद। गुरमेल सिंह जी का फतेह का मैसेज है सानू ऑलवेज इन्हों का मैसेज होंदा है। और जसवीर बराड़ जी भी कहते हैं लखां खंडे वीर पैदा हो गए जी, खालसा जिंदाबाद जिंदाबाद। हाँ जी जी। सूरतिया जी भी खालसा जिंदाबाद कहते हैं। गुरमुख सिंह गुरमुख जी भी कहते हैं TV 84 जिंदाबाद, पंजाब खालसा जिंदाबाद, पंजाब रेफरेंडम कहते हैं जिंदाबाद। सो इसी तरह खालसा डी गिल जी भी कहते हैं कि खालसा जिंदाबाद रिसाउंडेड अराउंड द वर्ल्ड। India Pak partition was created by RSS, not Jinnah. In the 40s, the Akali leaders, Nehru's
एंटी सिख मिलिटेंटी तिरंगा तमाशा आई थिंक वर्सली इन कश्मीर ਜਿਹੜਾ ਆਪਾਂ ਗੱਲਬਾਤ ਕੀਤੀ ਹੈ। ਸੋ ਇਸੇ ਤਰ੍ਹਾਂ ਸਾਨੂੰ ਫਤਿਹ ਵੀ ਬੁਲਾਉਂਦੇ ਨੇ ਗੁਰਮੁਖ ਜੀ ਔਰ ਇਸੇ ਤਰ੍ਹਾਂ ਲਖਵਿੰਦਰ ਸਿੰਘ ਜੀ ਔਲਖ ਆਵਾਜ਼ ਕਹਿ ਰਹੇ ਨੇ ਕਿ ਆਵਾਜ਼ ਨਹੀਂ ਆ ਰਹੀ YouTube ਦੇ ਉੱਪਰ। ਸੋ ਇਸੇ ਤਰ੍ਹਾਂ ਜਸਵੀਰ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਬਲਜੀਤ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ, ਦਵਿੰਦਰ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਜਤਿੰਦਰ ਸਿੰਘ ਜੀ ਵੀ ਉਹਨਾਂ ਦੀ ਆਪਣੀ ਡਿਵਾਈਸ 'ਚ ਕੋਈ ਨਾ ਹੋਏ ਤੇ ਜੇ ਬਾਕੀ ਸਾਰਿਆਂ ਨੇ ਦੇਖਿਆ ਤੇ ਜ਼ਰੂਰ ਹੋ ਸਕਦਾ ਵਿੱਚੋਂ ਕੋਈ ਮਿਸ ਹੋਈ। ਦਵਿੰਦਰ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਜੁਬੈਰ ਜੀ ਵੀ ਅੱਜ ਆਏ ਨੇ, ਉਹੀ ਅਸੀਂ ਗੱਲ ਕਰ ਚੁੱਕੇ ਹਾਂ 14 ਅਗਸਤ ਦੇ ਉੱਪਰ। ਸੋ ਜੁਮੇ ਜਿੱਦਾਂ ਪਾਕਿਸਤਾਨ ਦਾ ਆਜ਼ਾਦੀ ਦਿਨ ਹੈਗਾ ਅੱਜ ਉਹਨਾਂ ਦੇ ਸਿਰਫ 2 ਹੀ ਮੈਸੇਜ ਨੇ, ਪਤਾ ਨਹੀਂ ਮੈਂ ਕਿਹਾ ਬਿਜ਼ੀ ਹੋਣਗੇ। ਸੋ ਖਾਲਸਾ ਦੇਸ਼ ਪੰਜਾਬ ਜੀ ਵੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਕਿਰਪਾ ਕਰਨ ਦੇਸ਼ ਪੰਜਾਬ ਤੇ। ਹਾਂਜੀ ਫੇਸਬੁੱਕ ਤੇ ਸਾਡੇ ਵੀਰ ਬੌਬ ਸਿੰਘ ਉਹਨਾਂ ਦੇ 2-3 ਮੈਸੇਜ ਨੇ ਜੀ। ਮਿੱਟੀਆਂ ਦਾ ਮੋਹ, ਦੂਜਾ ਪਾਣੀਆਂ ਦੇ ਗੀਤ ਸੀ, ਤੀਜਾ ਸਾਡੇ ਦਿਲ ਵਿੱਚ ਪਾਤਸ਼ਾਹ ਹਜ਼ੂਰ ਸੀ, ਜੇ ਕੋਈ ਪੁੱਛੇ ਦੱਸੀ ਮਾਏ ਕਿੰਨਾ ਕੁ ਕਸੂਰ ਸੀ, ਸਿਰ ਉੱਤੇ ਪੱਗ ਸਾਡੇ ਮੁਖੜੇ ਤੇ ਨੂਰ ਸੀ। ਹਾਂਜੀ ਭਾਈ ਅਵਤਾਰ ਸਿੰਘ ਜੀ ਖੰਡਾ ਦਾ ਲਾਈਵ ਅੰਤਮ ਸੰਸਕਾਰ ਦੇਖ ਕੇ ਭਾਈ ਸਾਹਿਬ ਦੇ ਮਾਤਾ ਜੀ ਹੀ ਨਹੀਂ ਪੂਰੀ ਸਿੱਖ ਕੌਮ ਦੀ ਮਜਬੂਰੀ ਅਥਰੂ ਕੇਰ ਰਹੀ ਸੀ। ਬਿਲਕੁਲ ਉਸ ਸਮੇਂ ਹੋਇਆ ਇਕੱਠ, ਹਿੰਦੁਸਤਾਨ ਇੰਗਲੈਂਡ ਦੇ ਮੂੰਹ ਤੇ ਚਪੇੜ ਹੈ। ਆਪ ਤਾਂ ਖੰਡਾ ਚਲਾ ਗਿਆ ਪਰ ਪਤਾ ਨਹੀਂ ਕਿੰਨੇ ਖੰਡੇ ਪੈਦਾ ਕਰ ਗਿਆ। ਗੁਰੂ ਮਹਾਰਾਜ ਸਾਡੀਆਂ ਅਰਦਾਸਾਂ ਕਬੂਲ ਕਰਨ, ਖਾਲਿਸਤਾਨ ਜ਼ਿੰਦਾਬਾਦ। ਡਾਕਟਰ ਸਾਹਿਬ ਬਹੁਤ ਖੂਬ ਬਾਕਮਾਲ ਕਵਿਤਾ ਪੜ੍ਹੀ ਹੈ ਜਿਸ ਵਿੱਚ ਬੈਰਾਗ ਵੀ ਹੈ ਤੇ ਵੀਰ ਰਸ ਵੀ ਝਲਕਿਆ ਹੈ। ਪੜ੍ਹਨਾ ਤੇ ਸੁਣਨਾ ਦਿਨ ਔਖੇ ਹਨ ਪਰ ਆਪਨੇ ਬਹੁਤ ਚੜ੍ਹਦੀ ਕਲਾ ਵਿੱਚ ਸੁਣਾਇਆ। ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਬਾਬ ਸਿੰਘ ਜੀ। ਹਾਂਜੀ ਤੁਸੀਂ ਜਦੋਂ ਨਾਂ ਲਿਖੋ ਤੇ ਅਸੀਂ ਤੁਹਾਨੂੰ ਮਿਸ ਕਰਦੇ ਹਾਂ। ਤੁਸੀਂ ਵੀ ਉਸੇ ਹੀ ਭਾਵਨਾ ਦੇ ਨਾਲ ਔਰ ਉਸੇ ਹੀ ਡੈਪਥ ਨਾਲ, ਇੰਟੈਲੈਕਚੁਅਲ ਡੈਪਥ ਨਾਲ ਹਰ ਗੱਲ ਨੂੰ ਬਿਆਨ ਦਿਓ। ਬਿਲਕੁਲ ਦਵਿੰਦਰ ਸੰਧੂ, ਬਲਵੰਤ ਸਿੰਘ, ਜਸਬੀਰ ਸਿੰਘ, ਮਨਿੰਦਰ ਸਿੰਘ ਹਰਮਿੰਦਰ, ਇਹਨਾਂ ਨਵਨ ਕੌਰ, ਉਹਨਾਂ ਨੇ ਕਿਹਾ ਆਈ ਐਮ ਸਰਪ੍ਰਾਈਜ਼ਡ ਹਾਊ ਦੇ ਫੋਰਗੇਟ ਮਹਾਰਾਜਾ ਰਣਜੀਤ ਸਿੰਘ ਜ਼ਰਾਜ। ਫਿਰ ਜਸਬੀਰ ਸਿੰਘ ਔਰ ਸੋਹਣ ਸਿੰਘ ਮਾਇਲ, ਇਹਨਾਂ ਸਾਰਿਆਂ ਨੇ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਜਾਂ ਦੂਸਰਾ। ਫਿਰ ਬੌਬ ਸਿੰਘ ਉਹਨਾਂ ਨੇ ਕਿਹਾ ਕਿ ਭਾਈ ਖੰਡਾ ਦੇ ਸੰਸਕਾਰ ਵਾਲੇ ਦਿਨ ਇੱਕ ਮਿੱਤਰ ਦੀ ਕਵਿਤਾ ਜੋ ਦਿਲ ਨੂੰ ਛੋਹ ਗਈ ਸੀ ਸਾਂਝੀ ਕਰਨੀ ਚਾਹਾਂਗਾ। ਜਿਹੜੀ ਕਵਿਤਾ ਉਹਨਾਂ ਨੇ ਭੇਜਿਆ ਨਹੀਂ ਹੈ ਲਿੰਕ, ਪਰ ਤੁਸੀਂ ਬੌਬ ਸਿੰਘ ਜੀ ਭੇਜ ਦੇਣਾ, ਅਸੀਂ ਕੱਲ ਦੇ ਪ੍ਰੋਗਰਾਮ 'ਚ ਸ਼ੇਅਰ ਕਰ ਲਾਂਗੇ। ਹਾਂਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਾਡੇ ਦਰਸ਼ਕਾਂ ਦੇ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਇੰਨੇ ਪਿਆਰ ਨਾਲ ਸੁਣਿਆ ਤੇ ਲਿਖਿਆ ਵੀ ਹੈ। ਸੋ ਇਸੇ ਤਰ੍ਹਾਂ ਜੁੜੇ ਰਹੋ, ਲਿਖਦੇ ਰਹੋ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।